3 ਦਿਨ ਤੋਂ ਬੁਰਸ਼ ਨਹੀਂ ਕਰਨਾ, 3 ਦਿਨ ਤੋਂ ਬਾਅਦ ਟੋਟਲ ਬੁਰਸ਼ ਕੀਤੇ ਨੂੰ 54 ਦਿਨ ਹੋ ਜਾਣਗੇ। ਅੱਜ ਕੋਈ ਨਹੀਂ ਬਾਬਾ। ਹਾਂਜੀ, ਜੇ ਤੇਰੇ ਕੋਲ ਉਹਨੇ ਪੈਸੇ ਨਹੀਂ ਨਾ ਹੈ ਤੇ ਉਹ ਕਹਿੰਦੇ ਨਹੀਂ ਵੜ ਭਾਂਡੇ 'ਚ ਉਹ ਖਾ ਲਾ। ਆਹੋ ਉਹ ਭਾਂਡਾ ਖਾ ਲਈ ਹੈ, ਮਹਿੰਗਾ ਵਾ ਥੋੜਾ ਲੈ ਕੇ ਘੱਟ ਵੜਦੀ ਜਰਾ। ਉਹਨਾਂ ਦੇ ਸਾਹਮਣੇ ਤੂੰ ਆਉਣਾ ਵਾ, ਹੱਥ 'ਚ ਤੂੰ ਬੋਤਲ ਫੜੀ ਹੋਣੀ ਆ ਕੇ ਤੇ ਸੱਸ ਦੇ ਬਿਲਕੁਲ ਇੰਝ ਮੂੰਹ ਤੇ ਰੱਖ ਕੇ ਕਹਿਣਾ ਰਿਸ਼ਤਾ ਤੇ ਨਾਲ ਅੱਛਾ ਪੁਸ਼ਪਾ। ਅਸਲਾਂ ਕਨਾਲ ਟੀ ਟਾਈਮ ਮੈਂ ਖੁਸ਼ ਹਾਂ। ਭਾਜਨ ਇੱਕ ਬੰਦੇ ਨੇ ਕਿਹਾ, ਉਹਨੇ ਕਿਹਾ ਜੀ ਕਿ ਭੈਣ ਤੁਸੀਂ ਜਿਹੜਾ ਸਟਾਰ ਦੇ ਉੱਪਰ ਗੱਲ ਕਰਦੇ ਹੁੰਦੇ ਸੀ ਨਾ, ਕੋਈ ਵੀ ਆਪਣੇ ਐਕਸਪੀਰੀਅੰਸ ਦੀ ਕੋਈ ਵੀ ਗੱਲਬਾਤ ਬੌਂਗੀ ਸ਼ੌਂਗੀ ਕੀ ਮਾਰਦੇ ਸੀ, ਭਾਵੇਂ ਉਹ ਮਾਰਿਆ ਕਰੋ, ਤੁਹਾਡੀ ਮਿਹਰਬਾਨੀ ਹੈ। ਮੈਂ ਉਹ ਕੱਟ ਕੇ ਆਪਣੇ ਟਿਕਟੌਕ ਤੇ ਲਾਉਣਾ ਸੀ, ਮੇਰਾ ਟਿਕਟੌਕ ਨਹੀਂ ਹੁਣ ਸਹੀ ਚੱਲ ਰਿਹਾ। ਲੈ ਹਾਂਜੀ ਆਪਾਂ ਨੂੰ ਕੋਲ ਕੋਈ ਨਹੀਂ। ਹਾਂ ਯਾਰ, ਉਹ ਇਦਾਂ ਦੇ ਬੜੀਆਂ ਗੱਲਾਂ ਨੇ ਨਾਰਮਲ ਜ਼ਿੰਦਗੀ ਦੇ ਵਿੱਚ ਜਿਹੜੀਆਂ ਤੁਸੀਂ ਮਤਲਬ ਕਿ ਕਹਿ ਲਓ ਕਿ ਯੂਜ਼ ਕਰਦੇ ਹੋ ਜਾਂ ਤੁਸੀਂ ਤੁਰਦੇ ਫਿਰਦੇ, ਜਿਹੜੀਆਂ ਤੁਸੀਂ ਆਪ ਸਿਆਣੇ ਬੜੇ ਬੰਦੇ ਯਾਰ, ਤੁਹਾਨੂੰ ਕਿਹੜੀ ਗੱਲ ਦਾ ਨਹੀਂ ਪਤਾ ਯਾਰ। ਹਾਂ ਲੇਕਿਨ ਤੁਹਾਨੂੰ ਨਹੀਂ ਪਤਾ ਕਈਆਂ ਗੱਲਾਂ। ਅੱਛਾ ਹਾਂ ਕੁਝ ਗੱਲਾਂ ਐਸੀਆਂ ਹੁੰਦੀਆਂ ਅਸੀਂ ਰੋਜ਼ ਕਰਦੇ ਹਾਂ, ਹਾਂਜੀ, ਸਾਡੇ ਨਾਲ ਹੁੰਦੀਆਂ ਨੇ ਲੇਕਿਨ ਉਹਨਾਂ ਤੇ ਸਾਡੀ ਨਜ਼ਰ ਨਹੀਂ ਹੁੰਦੀ। ਅਸੀਂ ਆਪ ਵੀ ਉਹਦਾ ਹਿੱਸਾ ਹੁੰਦੇ ਜੀ ਲਾਈਕ ਜਿੱਦਾਂ ਤੁਸੀਂ ਇਸ਼ਾਰਾ ਦਿੰਦੇ ਹੋ ਨਾ ਮੋੜਨ ਲੱਗਿਆ, ਸਾਡੇ ਪਾਕਿਸਤਾਨ 'ਚ ਉਸਤਾਦ ਜੀ ਆਦਤ ਕੀ ਆ, ਮੋੜਨ ਤੇ ਨਾਲ ਇਸ਼ਾਰਾ ਦੇਣਾ ਜੀ। ਫੋਰੀ ਐ ਤੇ ਐ ਫੋਰੀ ਬਸ, ਕੋਈ 30 ਸਕਿੰਟ ਪਹਿਲੇ ਨਹੀਂ, 1 ਮਿੰਟ। ਨਾ 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 ਨਾ। ਔਰ ਦੂਜੀ ਗੱਲ ਕਿ ਤੁਸੀਂ ਅਗਰ ਇੰਜ ਮੋੜਨ ਲੱਗੇ ਹੋ ਤੇ ਦੇਖਿਆ ਪਿੱਛੋਂ ਮੋਟਰਸਾਈਕਲ ਵਾਲਾ ਹਿੱਲਿਆ ਤੇ ਨਾਲ ਇਸ਼ਾਰਾ ਦੇ ਦੇਣਾ, ਤੇ ਬਾਅਦ ਚੋਂ ਕਹਿਣਾ ਮੈਂ ਇਸ਼ਾਰਾ ਦਿੱਤਾ ਤੇ ਆ। ਸਿਰਫ ਸੱਚਾ ਹੋਣ ਲਈ। ਸਿਰਫ ਸੱਚਾ ਹੋਣ ਲਈ ਏਦਾਂ ਬਹੁਤ ਲੋਕ ਕਰਦੇ ਨੇ। ਇਦਾਂ ਹੀ ਠੀਕ ਹੈ ਜੀ, ਇਸ਼ਾਰੇ ਦਾ ਮਤਲਬ ਹੁੰਦਾ ਹੈ ਕਿ ਭੈਣ ਕਮ ਅਜ਼ ਕਮ ਤੁਸੀਂ ਕੋਈ 50 ਕਦਮ ਪਿੱਛੇ 60 ਕਦਮ ਪਿੱਛੇ ਕਿਸੇ ਨੇ ਕੋਈ ਬੱਚੇ ਭਾਏ, ਕੋ ਉਹਦੀ ਮੋਟਰਸਾਈਕਲ ਉਦਾਂ ਦੀ, ਉਹਦੀ ਬ੍ਰੇਕਾਂ ਸਾਡੀਆਂ ਇਦਾਂ ਦੀਆਂ ਨੇ, ਠੀਕ ਹੈ ਨਾ, ਕੋ ਉਹਨੂੰ ਪਤਾ ਲੱਗੇ ਕਿ ਭਾਜੀ 10 ਸਕਿੰਟ 15 ਸਕਿੰਟ ਪਹਿਲੇ ਇਸ਼ਾਰਾ ਦਿੱਤਾ ਗਿਆ। ਲੇਕਿਨ ਨਹੀਂ, ਸਾਡਾ 90% ਹਿਸਾਬ ਇਹ ਆ ਕਿ ਇਸ਼ਾਰਾ ਦੇ ਕੇ ਤੇ ਇੰਝ, ਤੇ ਅਗਲਾ ਬੰਦਾ ਜੇ ਉਲਫੋਲ ਹੋ ਗਿਆ ਤੇ ਉਹਨੂੰ ਕਹਿਣਾ ਅੰਨਾ ਹੋਇਆ ਮੈਂ ਇਸ਼ਾਰਾ ਦਿੱਤਾ ਤੇ ਆ। ਸਹੀ ਗੱਲ ਹੈ। ਸਮਝ ਆ ਰਹੀ ਗੱਲ ਦੀ? ਬਿਲਕੁਲ ਹਾਂ ਇਹ ਹੁਣ ਦੇਖ ਲਓ, ਹੁਣ ਅਗਰ ਤੁਸੀਂ ਇਹਦੀ ਮੰਨਣੀ ਹੈ ਤੇ ਤੁਸੀਂ ਆਪਣੀ ਜ਼ਿੰਦਗੀ 'ਚ ਇਹਨੂੰ ਅਪਲਾਈ ਕਰ ਲਓ ਸਿਸਟਮ ਨੂੰ, ਕਿ ਇਸ਼ਾਰਾ ਜਿਹੜਾ ਉਹਨਾਂ ਨੂੰ ਕਮ ਅਜ਼ ਕਮ ਇੰਨੇ ਮਾਰਜਨ ਤੇ ਦੇਣਾ ਕਿ ਅਗਲਾ ਬੰਦਾ ਸੰਭਲ ਜਾਏਗਾ। ਅੱਜ ਕੱਲ੍ਹ ਮੋਬਾਈਲਾਂ ਤੇ ਲੱਗੇ ਨੇ, ਠੀਕ ਆ, ਬੱਚਾ ਦਿਲ ਕਰੇ ਅੱਗੇ ਬੈਠਾ, ਔਰ ਬੱਚੇ ਏਡੇ ਏਡੇ ਵੱਡੇ ਅੱਗੇ ਭਾਏ ਜਾਂਦੇ ਨੇ, ਪਿਓ ਦਾ ਇੱਥੇ ਉਹਦਾ ਸਿਰ ਆ ਰਿਹਾ ਹੁੰਦਾ ਤੇ ਪਿਓ ਇੰਝ ਕਰਕੇ ਚਲਾ ਰਿਹਾ। ਉਸਨੂੰ ਪੁੱਛ ਰਿਹਾ ਹੁੰਦਾ ਅੱਗੇ ਕੀ ਆ। ਆਹੋ ਸਹੀ ਗੱਲ ਆ। ਹਾਂ ਚੱਲ, ਆਹੋ ਬਲਕਿ ਉਹਨੂੰ ਮਿੰਟ ਕੁ ਬਾਅਦ ਉਹਦਾ ਮੂੰਹ ਹੀ ਐ ਕਰਦਾ, ਉਹ ਵਿਚਾਰਾ ਅੱਗੇ ਵੀ ਇੰਝ ਕਰਕੇ ਬੈਠਾ ਹੁੰਦਾ। ਯਾਨੀ ਕਿ ਬੱਚੇ ਦਾ ਮੂੰਹ ਪਰਾ ਕਰ ਕਰਕੇ ਟਾਈਮ ਵੇਖ ਰਿਹਾ ਕਿੰਨਾ। ਹਾਂਜੀ ਮਤਲਬ ਉਹ ਅੱਗੇ ਹਿਸਾਬ ਕਰਦਾ, ਸਾਡੇ 5 ਬੱਚੇ ਨੇ, 2 ਟੈਂਕੀ ਤੇ ਭਾਏ ਨੇ, ਇੱਕ ਪਿੱਛੇ ਭਾਇਆ, ਇੱਕ ਪਿੱਛੇ ਬੁੱਢੀ ਬੈਠੀ ਆ, ਇੱਕ ਉਹਨੇ ਵੀ ਫੜਿਆ, ਠੀਕ ਹੈ ਨਾ। ਵੱਡੇ ਛੋਟੇ ਨੇ ਔਰ ਜਾ ਵੀ ਰਹੇ ਨੇ ਪਤਾ ਨਹੀਂ ਕਿੱਥੇ, ਦਾਵਤ ਤੇ ਕਿਤੇ, ਹਿਸਾਬ ਕਿਤਾਬ ਏਦਾਂ ਹੈ। ਤੇ ਉਹ ਬਸ ਧਿਆਨ ਕਰਨਾ ਚਾਹੀਦਾ ਯਾਰ, ਸਾਡਾ ਸਿਸਟਮ ਨਹੀਂ ਹੈਗਾ ਯਾਰ। ਮੋਬਾਈਲ ਯੂਜ਼ ਗੱਡੀ ਵਾਲੇ ਮੋਟਰਸਾਈਕਲ ਵਾਲੇ ਈਜ਼ੀ ਆ, ਫੋਨ ਕਰਨ ਨੂੰ ਲਾਇਆ ਜਾ ਰਿਹਾ, ਕੋਈ ਪੁੱਛਣ ਗਿੱਛਣ ਵਾਲਾ ਨਹੀਂ ਹੈਗਾ, ਕੋਈ ਪੁੱਛਣ ਗਿੱਛਣ ਵਾਲਾ ਨਹੀਂ, ਕੋਈ ਹਿਸਾਬ ਕਿਤਾਬ ਨਹੀਂ। ਔਰ ਇਹਨਾਂ ਦਾ ਨਹੀਂ ਕਸੂਰ ਹੈਗਾ, ਤੁਸੀਂ ਬਾਕੀ ਮੁਲਕਾਂ ਦੇ ਵਿੱਚ ਸਖਤੀ ਖਤਮ ਕਰ ਦਿਓ, ਉੱਥੇ ਵੀ ਲੋਕੀ ਇਦਾਂ ਕਰ ਲੱਗ ਪਏ। ਇਦਾਂ ਹੀ ਕਰਨਗੇ, ਨੱਪ ਕੇ ਰੱਖਣਾ ਪੈਂਦਾ, ਉਹ ਨੱਪ ਕੇ ਰੱਖਣ ਵਾਲਾ ਕੋਈ ਨਹੀਂ ਉਸਤਾਦ ਜੀ। ਫਿਰ ਜੇ ਵਿਚਾਰਾ ਕੋਈ ਵਾਰਡਨ ਨਾਲ ਆਵੇ, ਤੁਸੀਂ ਇੱਕ ਮੋਬਾਈਲ ਵਾਲੇ ਨੂੰ, ਫਿਰ ਹਰ ਬੰਦਾ ਜ਼ਿੰਦਗੀ ਤੋਂ ਆਵਾਜ਼ਾਰ ਫਿਰ ਰਿਹਾ। ਇਦਾਂ ਹੀ ਆ। ਮਤਲਬ ਕਿ ਤੂੰ ਰੋਕ, ਤੂੰ ਉਹਨੂੰ ਕਹਿ ਕੇ ਭਾਜੀ 1 ਮਿੰਟ ਗੱਡੀ ਰੋਕੋ, ਮੈਂ ਜੀ ਇੱਕ ਅੱਛਾ ਨੇਕ ਇਨਸਾਨ, ਵਾਰਡਨ ਵਾਲਾ ਇਨਸਾਨ, ਮੇਰੀ ਡਿਊਟੀ ਇਹ ਹੈ, ਮੈਨੂੰ ਤਨਖਾਹ ਮਿਲਦੀ ਆ ਕਿ ਮੈਂ ਤੁਹਾਨੂੰ ਪੁੱਛਾਂ ਤੁਹਾਡਾ ਲਾਇਸੈਂਸ ਹੈਗਾ, ਦਿਖਾਓ ਹੈਗਾ, ਉਹ ਕਹੇਗਾ ਨਹੀਂ, ਓਕੇ ਮੈਂ ਭਾਜੀ ਇੱਕ ਵਾਰਡਨ ਵਾਲਾ ਅੱਛਾ ਇਨਸਾਨ, ਆਪਣੀ ਡਿਊਟੀ ਬੜੇ ਟਾਈਮ ਸਿਰ ਕਰ ਰਿਹਾ, ਤੁਸੀਂ ਦੱਸੋ ਕਿ ਕਾਪੀ ਗੱਡੀ ਦੀ ਹੈਗੀ ਤੁਹਾਡੇ ਕੋਲ? ਉਹ ਕਹੇਗਾ ਉਹ ਭਾਈ ਲੈ ਗਿਆ ਸੀ ਰਾਤੀ ਤੇ ਮੈਂ ਸਵੇਰੇ ਜਾਣਾ ਸੀ ਤੇ ਫਿਰ ਉਹ ਉੱਥੇ ਹੀ ਰਹਿ ਗਈ। ਸਮਝ ਆ ਗਈ ਗੱਲ ਦੀ। ਉਸ ਤੋਂ ਬਾਅਦ ਜਨਾਬ ਜੀ ਤੁਸੀਂ ਅਗਰ ਉਹਨੂੰ ਕਹੋ ਚਲਾਨ ਕਰਨਾ ਤੇ 80% ਇਹ ਆ ਕਿ ਤੁਹਾਡੀ ਹੱਥੋਂ ਪਾਈ ਉਹਨੇ ਲੜਾਈ ਹੋ ਪੈਣੀ। ਇਦਾਂ ਹੀ ਆ। ਬਦਤਮੀਜ਼ੀ। ਇਹ ਨਹੀਂ ਠੀਕ ਹੈ। ਮੈਂ ਹੀ ਤਾਂ ਤੁਹਾਨੂੰ ਕਹਿ ਰਿਹਾ ਨਾ 80% ਚਾਂਸ ਆ, ਕਿਉਂਕਿ ਉਹ ਹਰ ਬੰਦਾ ਕਿਸੇ ਨਾ ਕਿਸੇ ਆਵਾਜ਼ਾਰੀ ਚ ਆ। ਉਹਨੂੰ ਇਹ ਲੱਗਦਾ ਵਾ ਕਿ ਯਾਰ ਕੀ ਆ ਜੇ ਮਾਫ ਕਰ ਦੇਗਾ ਤੇ ਮੇਰੀ ਗੱਡੀ ਆ, ਵੀ ਕਾਪੀ ਨਹੀਂ ਵੀ ਹੈਗੀ ਤੇ ਇਹ ਚ ਕਿਹੜਾ ਐਸਾ ਮਤਲਬ ਹੋ ਗਿਆ? ਜਿਹੜੀ ਸਾਡੀ ਕੌਮ ਇੱਥੇ ਲੱਗੀ ਆ, ਕੀ ਐਸਾ ਹੋ ਗਿਆ?
ਜੁਰਮ ਹੀ ਨਹੀਂ ਸਮਝ ਆ ਵੀ ਕੀ ਹੋ ਗਿਆ ਯਾਰ ਜੇ ਨਹੀਂ ਹੈਗੀ ਆ ਤੇ ਮੈਂ ਜਾਣਾ ਯਾਰ ਆ ਮੇਰਾ ਘਰ ਆ ਤੂੰ ਨਾਲ ਆ ਜਾ ਤੈਨੂੰ ਮੈਂ ਕਾਪੀ ਦਾ ਇੱਥੋਂ ਬਹਿਸ ਸ਼ੁਰੂ ਹੁੰਦੀ ਆ ਕਰਦੇ ਉਹ ਕਹਿੰਦਾ ਚਲਾਣ ਉਹ ਕਹਿੰਦਾ ਲੈ ਤੂੰ ਕਰ ਚਲਾਣ ਤੂੰ ਕਰ ਚਲਾਣ ਯਾਰ ਜਾਂ ਅਸੀਂ ਮਰ ਜਾਾਂਗੇ ਜਾਂ ਫਿਰ ਜੋ ਵੀ ਅੱਗੇ ਵੀ ਜ਼ਿੰਦਗੀ ਲਾਣਾ ਤੇ ਭੇਜਦੇ ਇਹੋ ਜੀ ਜ਼ਿੰਦਗੀ ਉਹਨੇ ਇਦਾਂ ਦਾ ਜ਼ਾਬ ਪਾ ਲੈਣਾ ਗੱਡੀ ਤੋੜਨ ਲੱਗ ਗਏ ਉਹਨੇ ਆਪਣੀ ਉਹਨੇ ਜ਼ਾਬ ਪਾ ਲੈਣਾ ਤੇ ਉਹ ਯਾਨੀ ਕਿ ਤੁਸੀਂ ਇੱਥੇ ਕਾਨੂੰਨ ਦੀ ਜਿਹੜੀ ਹੈ ਨਾ ਉਹ ਸਿਰ 'ਚ ਬਾਲਾ ਦਸਤੀ ਜਿਹੜੀ ਨਾ ਉਹ ਨਹੀਂ ਹੈਗੀ ਸਮਝ ਆ ਕਿਸੇ ਵੀ ਗੱਲ 'ਚ ਵੀ ਅਗਲੇ ਨਾਲ ਵੈਸੇ ਯਾਦ ਹੈ ਵੀ ਮੈਂ ਇਸ਼ਾਰਾ ਤੋੜਿਆ ਵਾ ਮਿਰਚ ਬਸ ਵੱਜਣੀ ਤੈਨੂੰ ਕੀ ਟੈਨਸ਼ਨ ਮੈਨੂੰ ਜਲਦੀ ਆ ਮੈਂ ਹਸਪਤਾਲ ਜਾ ਰਿਹਾ ਮੈਂ ਇਹ ਕਰ ਰਿਹਾ ਮੈਂ ਆਪਣਾ ਨਹੀਂ ਕਸੂਰ ਪੜਨਾ ਉਸਤਾਦ ਜੀ ਕਈਆਂ ਨੇ ਤਾਂ ਰਕਸ਼ੇ ਸਾੜੇ ਬਾਰਡਰ ਵਾਲੇ ਦੇ ਸਾਹਮਣੇ ਬਾਰਡਰ ਵਾਲੇ ਦਾ ਹਾਂਜੀ ਆਪਣੇ ਮੋਟਰਸਾਈਕਲ ਨੂੰ ਤੇਲ ਲਾਤਾ ਵੀ ਸਾਡਾ ਅੱਗੇ ਮਰ ਗਏ ਲੁੱਟ ਗਏ ਤਾਂ ਤੂੰ ਚਲਾਨ ਕਰ ਭਾਈ ਤੂੰ ਮੋਟਰਸਾਈਕਲ ਕਾਹਤੋਂ ਰੱਖੀ ਸੜਕ ਦੇ ਉੱਤੇ ਇੱਕ ਲੰਮਾ ਪੈ ਗਿਆ ਕਹਿੰਦਾ ਕਰ ਚਲਾ ਅੱਜ ਨੇ ਉਧਰ ਸਾਡਾ ਉੱਪਰ ਆਹੋ ਉਹ ਕੈਸਾ ਸੀ ਤਬਾਈ ਫੇਰੀ ਹੈ ਦੱਸੋ ਨਾ ਉਹਦੀ ਬ੍ਰੇਕ ਨਾ ਉਹਦੀ ਗੱਲ ਨਾ ਚੈਨ ਕਵਰ ਕੁਛ ਨੰਬਰ ਪਲੇਟ ਵੀ ਨੰਬਰ ਪਲੇਟ ਵੀ ਨਹੀਂ ਤੇ ਕਹਿ ਰਿਹਾ ਭਾਜੀ ਚੈਨ ਲੱਥ ਗਈ ਮੇਰਾ ਕਸੂਰ ਹੈ ਮੇਰਾ ਕਸੂਰ ਆ। ਮੇਰਾ ਕੀ ਕਸੂਰ ਹੈ ਅੱਛਾ ਵੱਡੀ ਗੱਲ ਯਾਰ ਮੀਟਰ ਨੂੰ ਤੇ ਹੈਡਲਾਈਟ ਨੂੰ ਜੈਕਟ ਜੀ ਬਣੀ ਹੋਈ ਇੰਜ ਕਰਕੇ ਸਿੱਧੀ ਹੁਣ ਉਹਦਾ ਤੁਸੀਂ ਕੀ ਕਰ ਲੋਗੇ ਇੱਕ ਮਿਸਾਲ ਕੁਛ ਵੀ ਨਹੀਂ ਭਾਜਨ ਉਸਤਾਦ ਜੀ ਤੁਹਾਨੂੰ ਫਿਰ ਪਤਾ ਸਾਡੀ ਵਾਰਡਨ ਵਾਲੇ ਰੋਕਣ ਚਲਾਨ ਕਰਨ ਲੱਗਣਾ ਆ ਫੋਨ ਕੱਢ ਕੇ ਆ ਗੱਲ ਕਰੋ ਜੀ ਨਹੀਂ ਨਾ ਵੀ ਗੱਲ ਕਰੋ ਲੜ ਪੈਂਦੇ ਨੇ ਭਾਈ ਇਹ ਕੋਈ ਚਲਾਨਾਂ ਸਿਸਟਮ ਨਹੀਂ ਚਲਾਨਾਂ ਦੀ ਰੇਸ਼ੋ ਜਿਹੜੀ ਹੈ ਗਰਮੀਆਂ 'ਚ ਵੱਧਦੀ ਹਵਸ ਦਾ ਕਰਕੇ ਆ ਹੋਮੋਂ ਦਾ ਕਰਕੇ ਲੋਕੀ ਰਾਹ ਭੁੱਲ ਜਾਂਦੇ ਆ ਅੱਗੇ ਫਿਰਦੇ ਨੇ ਲੋਕੀ ਜੀ ਅੱਗੇ ਫਿਰਦੇ ਨੇ ਗਰਮੀ ਦੇ ਉਤੋਂ ਹੈਲਮਟ ਦਾ ਪੈ ਗਿਆ ਹੁਣ ਫੁੱਲ 85 ਤੇ ਗਰਮੀ 45 ਤੇ ਗਰਮੀ ਪੈ ਰਹੀ ਆ 46 ਤੇ ਪੈ ਰਹੀ ਆ ਤੇ ਹੈਲਮਟ ਪਵਾਏ ਨੇ ਦਿਲ ਕਰੇ ਅਗਲਾ ਹੈਲਮਟ ਤੋਂ ਬਗੈਰ ਹਵਾ ਹੂ ਪੈਂਦੀ ਸਾਹ ਲੈ ਕੇ ਪਹੁੰਚ ਜੇ ਹੈਲਮਟ ਨਾਲ ਰਸਤੇ 'ਚ ਡਿੱਗ ਪਏ ਕਿਤੇ ਚੱਕਰ ਖਾ ਕੇ ਲੇਕਿਨ ਜੀ ਹੈਲਮਟ ਪਾਓ ਨਹੀਂ ਤਾਜੀ 에ਅਰ ਕੰਡੀਸ਼ਨਰ ਹੈਲਮਟ ਆਏ ਆ ਉਹ ਤੁਸੀਂ ਲੋਕੋ ਹਾਂਜੀ ਰੁਪਿਆ 500 ਵੱਧ ਦੇ ਨੇ 에ਅਰ ਕੰਡੀਸ਼ਨਰ ਉੱਤੇ ਪੱਖੇ ਲੱਗੇ ਨੇ ਇੰਦਰ ਸਾਈਡਾਂ ਤੇ ਪੱਖੇ ਲੱਗੇ ਨੇ ਉਹ ਜਿੱਦਾਂ ਰੇਸ ਦਿੰਦੇ ਉਹ ਹਵਾ ਅੰਦਰ ਖਿੱਚਦਾ ਨਹੀਂ ਗਲਤ ਗੱਲ ਆ ਇਹ ਉਹ ਬਾਹਰ ਦੀ ਸਾਈਡ ਤੇ ਆ ਤੂੰ ਕਿਤੇ ਹੋਰ ਦੇਖ ਲਿਆ ਅੱਛਾ ਅੰਦਰ ਸਾਰਾ ਕੂਲਿੰਗ ਸਿਸਟਮ ਆ ਤੁਸੀਂ ਸਿਰਫ ਇੱਥੇ ਕਰਕੇ ਬਰਫ਼ ਪਾਉਂਦੇ ਆ ਅੱਧਾ ਘੰਟਾ ਪਾਣੀ ਅੰਦਰ ਚੋਏਗਾ ਠੰਡਾ ਭਾਪ ਆਏਗੀ ਚਿਖਾਂ ਚਿਖਾਂ ਹਾਂਜੀ ਉਹਦੀਆਂ ਫੋਮ ਵਾਲੇ ਏਰੀਆ 'ਚ ਬਰਫ਼ ਰੱਖ ਲੈਣੀ ਨਾ ਉਹ ਪਿਘਲ ਕੇ ਆਈ ਜਾਏਗੀ ਇੱਥੇ ਤੁਹਾਨੂੰ ਠੰਡਕ ਰਹੇਗੀ ਉਹਦੀਆਂ ਤੇ ਖਸ਼ਾਂ ਵੀ ਬਦਲਣ ਲੱਗ ਗਏ ਹੁਣ ਉੱਤੇ ਵੱਡੀ ਕੋਈ ਅੱਧੀ ਪੱਟੀ ਰੱਖ ਲਵੇ ਬੰਦਾ ਸਿਰ ਤੇ ਚੁੱਕ ਕੇ ਜਾਂਦਾ ਭਾਜੀ ਮੈਂ ਜ਼ਰਾ ਦੂਰ ਜਾਣਾ ਜਦੋਂ ਨਿਕਲਣ ਲੱਗਣਾ ਵਾ ਤੁਸੀਂ ਹੈਲਮਟ 'ਚ ਪਾਣੀ ਭਰ ਲੈਣਾ ਵਾ ਸਾਈਡ ਥਾਣੀ ਠੀਕ ਹੈ ਬਾਅਦ 'ਚ ਉਹਦਾ ਬਟਨ ਚਲਾ ਦੇਣਾ ਉੱਪਰ ਜਾਈ ਜਾਣਾ ਥੱਲੇ ਜਾਈ ਜਾਣਾ ਉੱਪਰ ਜਾਈ ਜਾਣਾ ਥੱਲੇ ਚਿਖਾਂ ਟੈਪ ਤੇ ਉਹਦੇ ਅੰਦਰ ਨਿੱਕੇ ਨਿੱਕੇ ਪੱਖੇ ਲੱਗੇ ਹੋ ਚਿਖਾਂ ਦੇ ਠੰਡੀ ਹਵਾ ਤੈਨੂੰ ਕਰਕੇ ਰੇਸ਼ੋ ਵੀ ਅਗਰ ਤੁਸੀਂ ਪਾਣੀ ਜ਼ਿਆਦਾ ਇੱਕ ਕਤਰਾ ਵੀ ਜ਼ਿਆਦਾ ਪੈਗਾ ਤੁਹਾਡਾ ਹੈਲਮਟ ਸੜ ਜਾਏਗਾ ਧਮਾਕਾ ਹੋਏਗਾ ਵੈਸਪੇ ਵਾਲਾ ਹਿਸਾਬ ਆ ਕਿ ਉਹਦਾ ਕਿੰਨਾ ਪੈਟਰੋਲ 'ਚ ਮੁਬਲੈਲ ਕਿੰਨਾ ਹਿਸਾਬ ਆ ਉਹਦਾ ਇੱਕ ਹੋਰ ਸਿਸਟਮ ਭਾਜੀ ਅਗਰ ਤੁਸੀਂ ਉਹਦਾ ਪਾਣੀ ਨਹੀਂ ਬਦਲੋਗੇ ਇੱਕ ਦਿਨ ਤੋਂ ਬਾਅਦ ਉਹ 'ਚ ਸਮੈਲ ਆਉਣ ਲੱਗ ਜਾਏਗੀ ਹੈਲਮਟ 'ਚੋਂ ਮਰੀ ਦੀ ਇਹ ਝੂਠਾ 3 ਦਿਨ ਦੀ ਉਹਨਾਂ ਨੇ ਲਿਮਟ ਦਿੱਤੀ ਹੈ ਵੀ 3 ਦਿਨ ਤੁਸੀਂ ਪਾਣੀ ਨਹੀਂ ਬਦਲ ਸਕਦੇ ਪਾਣੀ ਦੇ ਘੰਟੇ ਹਵਸ ਬਹੁਤ ਆ ਹੁਮ ਬਹੁਤ ਆ ਏਸੀ 'ਚੋਂ ਜਿਹੜਾ ਪਾਣੀ ਨਿਕਲਦਾ ਨਾ ਉਹ ਪਾਓ ਫਿਰ ਮਹੀਨਾ ਕੱਢ ਜਾਂਦਾ ਫਿਰ ਮਹੀਨਾ ਨਿਕਲ ਅੱਛਾ ਏਸੀ ਵਾਲਾ ਪਾਣੀ 12 ਵੋਲਟ ਦਾ ਤੁਸੀਂ ਹੈਲਮਟ ਲਵੋ ਨਹੀਂ 12 ਬੋਲ ਦਾ ਕਿਹੜਾ ਤੁਸੀਂ ਗੱਲ ਕਰ ਰਹੇ ਗੁਫ਼ਤਗੂ ਹਸਾ ਸਾਜੀ ਮੈਂ ਤੇ ਕਹਿੰਦਾ ਜਿਹੜਾ ਛੋਟਾ ਕੂਲਰ ਨਹੀਂ ਹੁੰਦਾ ਹਾਂਜੀ ਐਡਾ ਕੁ ਕੂਲਰ ਹੁੰਦਾ ਉਹਨੂੰ ਥੱਲਿਓਂ ਉਹਦੇ ਵਿੱਚ ਹੈਲਮਟ ਫਿੱਟ ਕਰਾ ਲਓ ਥੱਲੇ ਪੂਰਾ ਕੂਲਰ ਇੱਥੇ ਰੱਖੋ ਛੱਜਾ ਲੈ ਕੇ ਜਾ ਰਹੇ ਵਾਹ ਵਾਹ ਇਹ ਪਿਛਲੀ ਸੀਟ ਤੇ ਇਹ ਕੂਲਰ ਬੰਨ ਲਵੇ ਬੰਦਾ ਨਹੀਂ ਨਹੀਂ ਉਹ ਤਾਂ ਫਿਰ ਇਹ ਠੀਕ ਸੀ ਉਹ ਹੈਲਮਟ ਤੋਂ ਚਲਾਣ ਹੋ ਜਾਣਾ ਕਿ ਤੂੰ ਹੈਲਮਟ ਕਿਉਂ ਨਹੀਂ ਪਾਇਆ ਪਿਛਲੇ ਇਹਦਾ ਇਹ ਆ ਕਿ ਤੈਨੂੰ ਪੁੱਛੇ ਹੈਲਮਟ ਨਹੀਂ ਪਾਇਆ ਉਹਨੂੰ ਕਹੋ ਅੱਗੋਂ ਦੀ ਆ ਕੇ ਪੱਖੇ ਦੇ ਪਿੱਛੇ ਵੇਖ ਹੈਲਮਟ ਵਿੱਚ ਫਿੱਟ ਕੀਤਾ ਬਿਲਕੁਲ ਉਹ ਵੱਡੇ ਕੂਲਰ ਦਾ ਬੜਾ ਫਾਇਦਾ ਵਾ ਤੁਸੀਂ ਇੱਕ ਸਬਜ਼ੀਆਂ ਲੈ ਕੇ ਫਲ ਲੈ ਕੇ ਅੱਗੇ ਟੰਗਦੇ ਆ ਸਲਸਲਾ ਦਾ ਫਲ ਖਰਾਬ ਹੁੰਦਾ ਤੁਸੀਂ ਵਿੱਚ ਫਲ ਵੀ ਰੱਖੀ ਜਾਓ ਵੱਡੇ ਕੂਲਰ ਦੇ ਸਾਈਡਾਂ ਤੇ ਇਹ ਤੁਹਾਡਾ ਫੇਸ ਆ ਸਾਈਡਾਂ ਭਰ ਲਓ ਸਬਜ਼ੀ ਨਾਲ ਹਾਂਜੀ ਪੂਰੀ ਫ੍ਰਿਜ ਚੁੱਕੀ ਫਿਰੋ ਤੇ ਉਸਤਾਦ ਜੀ ਕਾ ਜਿਹੜਾ ਸਿਸਟਮ ਚੱਲਿਆ ਅੱਗੇ ਛੋਟੀ ਜੀ ਬੰਨ ਕੇ ਮੋਟਰਸਾਈਕਲ ਦੇ ਨਾਲ ਇਹ ਅੱਛੀ ਗੱਲ ਹੈ ਇਹ ਡੋਰ ਵਾਸਤੇ ਆ ਨਹੀਂ ਹੁਣ ਇੱਕ ਬੰਦੇ ਦਾ ਨੁਕਸਾਨ ਹੋ ਗਿਆ ਕਿੱਦਾਂ ਉਹਨੇ ਉਹ ਲੰਮੀ ਤਰ੍ਹਾਂ ਥੋੜੀ ਜਿਹੀ ਕਰਾ ਲਈ ਉਹ ਵਿਚਾਰਾ ਐ ਕਰਕੇ ਨਿਕਲੇ ਉੱਤੇ ਤਾਰਾਂ ਨਾਲ ਅਟੈਚ ਹੋਈ ਉੱਤੇ ਪਟਾਕੇ ਪੈ ਗਏ ਉੱਤੇ ਕਰੰਟ ਪੈ ਗਿਆ ਸਰਕਾਰ ਨਹੀਂ ਏਡੀ ਵੀ ਲੰਮੀ ਨਹੀਂ ਨਾ ਕਰਨੀ ਆਪਣੀ ਹਾਈਟ ਤੱਕ ਕਰਨੀ ਬਸ ਯਾਨੀ ਇੰਨੀ ਕਿ ਕਰਨੀ ਹੈ ਕਿ ਇੰਜ ਕਰਕੇ ਤੇ ਡੋਰ ਤੁਹਾਡੇ ਉੱਤੋਂ ਲੰਘ ਜਾਵੇ 10 ਫੁੱਟ ਦੀ ਸੀ ਜੀ ਲੋਹੇ ਦੀ ਤਾਰ ਸੀ 10 ਫੁੱਟ ਦੀ ਤੇ ਪਾ ਲੈ ਬੇਟੇ ਉਹ ਇੰਨਾ ਚੰਗਾ 10 ਫੁੱਟ ਦੀ ਲੋਹੇ ਦੀ ਐਂ ਕਰਕੇ ਗਿਆ ਉਹ ਤੇ ਟਰਾਂਸਫਾਰਮਰ ਉੱਤੇ ਸੀਗਾ ਉਹ ਪਤਾ ਨਹੀਂ ਲੱਗਿਆ ਇੰਨਾ ਚੰਗਾ 30 ਫੁੱਟ ਦੀ ਲੈਂਥ ਹੀ ਬੰਨ ਲੈਂਦਾ ਪੈਪ ਦੀ ਚੁੱਪ ਕਰਕੇ ਨਾਲੇ ਹੁੰਦੀ ਡੋਰ ਵਾਸਤੇ ਡੋਰ ਟੂ ਡੋਰ ਵਾਸਤੇ ਨਹੀਂ ਹੁੰਦੀ ਨਹੀਂ ਤੇ ਇਹ ਡੋਰ ਪਿੱਛੋਂ ਫਿਰ ਜਾਵੇ ਫੇਰ ਪਿੱਛੋਂ ਨਹੀਂ ਫਿਰਦੀ ਡੋਰ ਅੱਛਾ ਡੋਰ ਜ਼ਿਆਦਾ ਅੱਗੋਂ ਹੀ ਫਿਰਦੀ ਹੈ ਇਹ ਸਾਰੇ ਮਾਮਲਾ ਥੋੜੇ ਅੱਗੋਂ ਫਿਰ ਕੇ ਪਿੱਛੇ ਤੱਕ ਜਾਂਦੀ ਓਕੇ ਇਹ ਮਾਮਲਾ ਥੋੜੇ ਹਬਸ ਹੋਇਆ ਹੁਮ ਬਹੁਤ ਹੋਇਆ ਓਏ ਹੋਏ ਆਵਾਜ਼ ਹੋਇਆ ਮੈਂ ਦੇਖਿਆ ਹੋਏ ਆਵਾਜ਼ ਬਹੁਤ ਹੀ ਤੇ ਗੁਲਾਮਾਬਾਦ ਵਾਲੀ ਸਾਈਡ ਤਾਂ ਬਹੁਤ ਹੀ ਹੋਇਆ ਉਸਤਾਦ ਜੀ ਇੱਕ ਸਵਾਲ ਹੈ ਮੇਰਾ ਛੋਟਾ ਜਿਹਾ ਤੁਹਾਡੇ ਨਾਲ ਬਿਸਮਿਲ੍ਲਾ ਬਾਸ਼ਮਾ ਅੱਗੇ ਗੱਲ ਇਹ ਹੈ ਕਿ ਵੱਡਿਆਂ ਬੰਦਿਆਂ ਕੋਲ ਸਵਾਲ ਕਰੀਏ ਤੇ ਅੱਛੇ ਜਵਾਬ ਆ ਜਾਂਦੇ ਨੇ ਨਮਕਦਾਨੀ ਜੀ ਕੀ ਹੁੰਦਾ ਭਾਈ ਕੁਛ ਨਹੀਂ ਹੁੰਦਾ ਨਮਕਦਾਨੀ ਇੱਕ ਚੀਜ਼ ਆ ਕਿ ਉਹਦੇ ਚ ਨਮਕ ਪਾਉਣ ਵਾਸਤੇ ਉਦੋਂ ਖਾਲੀ ਹੁੰਦੀ ਹੈ ਨਮਕਦਾਨੀ ਖਾਲੀ ਹੁੰਦੀ ਹੈ ਉਹ ਚ ਲਿਆ ਕੇ ਨਮਕ ਪਾ ਲਓ ਉਹ ਫਿਰ ਨਮਕਦਾਨੀ ਦੇ ਵਿੱਚ ਨਮਕ ਹੁੰਦਾ
ਅੱਗੇ ਅੱਛਾ ਜੀ। ਸੁਰਮੇਦਾਨੀ ਜੀ ਕੀ ਹੁੰਦਾ? ਕੁਛ ਨਹੀਂ ਹੁੰਦਾ। ਸੁਰਮੇਦਾਨੀ ਚ ਸੁਰਮਾ ਪਾਉਣ ਵਾਸਤੇ ਹੁੰਦਾ ਕਿ ਇਹਦੇ ਚ ਸੁਰਮਾ ਪਾ ਲਓ। ਵੈਸੇ ਉਹ ਸੁਰਮੇਦਾਨੀ ਵਿਦਆਊਟ ਸੁਰਮਾ ਉਹਨੂੰ ਸੁਰਮੇਦਾਨੀ ਕਹਿੰਦੇ ਆ। ਅੱਛਾ ਹਾਂਜੀ, ਉਹਦੇ ਵਿੱਚ ਤੁਸੀਂ ਸੁਰਮਾ ਪਾ ਲਓ। ਨਹੀਂ ਪਾਉਣਾ ਤੁਸੀਂ ਉਹਦੇ ਸਰੋਂ ਦਾ ਤੇਲ ਪਾ ਲਓ। ਤਾਂ ਤੁਸੀਂ ਕਹਿ ਦਿਓ ਸੁਰਮੇਦਾਨੀ ਚ ਸਰੋਂ ਦਾ ਤੇਲ ਪਾਇਆ। ਅੱਗੇ ਹੈ ਤਾਂ ਸੁਰਮੇਦਾਨੀ ਜੀ। ਹੈ ਹੁਣ ਤੁਸੀਂ ਮੈਨੂੰ ਪੁੱਛਣਾ ਵਾ ਕਿ ਮੱਛਰਦਾਨੀ ਚ ਤੇ ਮੱਛਰ ਹੁੰਦਾ ਹੀ ਨਹੀਂ, ਉਹ ਕਿੱਦਾਂ ਆ ਗਿਆ? ਬੇਟਾ ਹੱਸ ਕੇ ਨਹੀਂ ਕਰਨੀ। ਤੁਸੀਂ ਇੱਕ ਵੱਡੇ ਇਨਸਾਨ ਨੂੰ ਸਾਰੇ ਪਾਸਿਓਂ ਵਰਗਲਾ ਕੇ ਆਪਣੇ ਵੱਲ ਕੀਤਾ, ਹੁਣ ਉਹਦਾ ਭਾਰ ਵੀ ਸਭ ਜੀ। ਐਵੇਂ ਤੀਸਰਾ ਤੁਸੀਂ ਕਿਹਾ ਵੀ ਮੱਛਰਦਾਨੀ ਤੋਂ ਉੱਤੇ ਤਾਂ ਮੱਛਰ ਹੁੰਦਾ ਹੀ ਨਹੀਂ। ਮੈਂ ਤੁਹਾਨੂੰ ਇਸ ਤੋਂ ਸਟਾਰਟ ਤੇ ਕਿਹਾ ਵੀ ਨਮਕਦਾਨੀ ਚ ਵੀ ਨਮਕ ਨਹੀਂ ਹੁੰਦਾ, ਪਾਉਣਾ ਪੈਂਦਾ ਵਾ। ਤੇਰੇ ਕੋਲ ਜੋ 4 ਚੀਜ਼ਾਂ ਪਈਆਂ ਹੁਣ, ਇੱਕ ਨਮਕਦਾਨੀ, ਇੱਕ ਕਾਲੀ ਮਿਰਚ ਦਾਨੀ, ਸਾਬਣਦਾਨੀ, ਇੱਕ ਜ਼ੀਰਾ ਦਾਨੀ, ਠੀਕ ਹੈ। ਇੱਕ ਮਤਲਬ ਇਦਾਂ ਦੀਆਂ ਦਾਨੀਆਂ ਪਈਆਂ ਹੁਣ ਸਾਰੀਆਂ। ਇੱਕ ਦਾਦੇ ਹੁਣ ਤੇਰੇ ਕੋਲ 5 ਦਾਨੀਆਂ ਪਈਆਂ ਨੇ ਮੁਖਤਲਿਫ ਕਿਸਮ ਦੀਆਂ। ਓਕੇ ਹੋ ਗਿਆ। ਤੂੰ ਨਮਕ ਲੈ ਕੇ ਆਇਆ, ਕਿ ਚ ਪਾਏਗਾ? ਨਮਕਦਾਨੀ ਜੀ। ਨਮਕਦਾਨੀ ਚ ਪਾਏਗਾ, ਠੀਕ ਹੋ ਗਿਆ। ਪਹਿਲੇ ਉਹ ਚ ਨਮਕ ਕਿਉਂ ਨਹੀਂ ਸੀ ਹੈਗਾ? ਉਹ ਖਾਲੀ ਕਿਉਂ ਸੀ? ਕਿਉਂਕਿ ਜਦ ਨਮਕ ਨਹੀਂ ਸੀ ਪਾਇਆ ਨਹੀਂ ਸੀ ਹਾਲੇ। ਹੁਣ ਤੁਸੀਂ ਮੱਛਰਦਾਨੀ ਲੈਣ ਦੀ, ਉਹਦੇ ਚ ਮੱਛਰ ਹੋਣੇ ਚਾਹੀਦੇ ਜਾਂ ਖਾਲੀ ਹੋਣੀ ਚਾਹੀਦੀ ਹੈ? ਮੱਛਰ ਬਾਅਦ ਚੋਂ ਚੋਣਗੇ। ਬਰੀਕ ਸਵਾਲ ਹੈ। ਹਾਂਜੀ, ਬਰੀਕ ਸਵਾਲ ਹੈ। ਬਰੀਕ ਸਵਾਲ। ਮੱਛਰਦਾਨੀ ਪਾਇਆ। ਸੁਣੋ ਨਾ, ਮੱਛਰਦਾਨੀ ਦਾ ਮਤਲਬ ਇਹ ਹੈ ਕਿ ਉਹਦੇ ਅੰਦਰ ਮੱਛਰ ਨਹੀਂ ਜਾ ਸਕਦਾ। ਉਹਨੂੰ ਮੱਛਰ ਨੂੰ ਬਲੌਕ ਕਰ ਲਿਆ ਮੱਛਰ ਦੇ ਨਾਲ ਉਹਦਾ, ਠੀਕ। ਮੱਛਰਦਾਨੀ, ਉਹ ਮੱਛਰਦਾਨੀ, ਠੀਕ ਹੈ। ਚੰਗੀ ਭਲੀ ਆਪਣੀ ਖੁਸ਼ੀ ਦੀ ਖਬਰ ਤੇ ਇਹਦੇ ਨਾਲ ਉਹ ਦੱਸ ਲੈਂਦਾ ਉਸਤਾਦ। ਖੁਸ਼ੀ ਦੀ ਖਬਰ ਕਿਹੜੀ? ਮੁੰਡਾ ਬੜਾ ਹੈਪੀ ਆ। ਇਹ ਹਾਂਜੀ, ਕਿਹੜੀ ਗੱਲੋਂ? ਪੁੱਛੋ ਜ਼ਰਾ ਕਿ ਉਸਤਾਦ ਜੀ ਮੁਬਾਰਕ ਦੇ ਦੇ ਪਹਿਲੇ। ਅੱਲਾ ਖੈਰ। ਕੀ ਹੋਇਆ ਪੁੱਤ? 3 ਦਿਨ ਬਾਅਦ ਤੁਹਾਡੇ ਪੁੱਤਰ ਨੂੰ ਦੇਖਣ ਆ ਰਹੇ ਨੇ ਵਿਆਹ ਵਾਸਤੇ। ਹਾਂਜੀ, ਰਿਸ਼ਤੇ ਵਾਲੇ ਰਿਸ਼ਤੇ ਵਾਲੇ। ਹੋਰ ਕੀ ਰਿਸ਼ਤੇ ਵਾਲੇ ਵੇਖਣ ਆਉਂਦੇ, ਹੋਰ ਕੀ ਆਉਂਦਾ? ਹੋਰ ਫਰਿਸ਼ਤੇ ਵਾਲੇ ਆ ਰਹੇ? ਅੱਛਾ ਜੀ। ਹਾਂਜੀ, ਪੂਰੇ ਭਾਰ ਨਾਲ। ਮੈਂ ਕਿਹਾ ਚਲੋ ਖੁਸ਼ਖਬਰੀ ਸਾਰੇ। ਤੇ ਤੈਨੂੰ ਪਤਾ ਵਾ ਵੀ ਉਹ ਜਦੋਂ ਰਿਸ਼ਤੇ ਵਾਲੇ ਵੇਖਣ ਆਉਣ, ਤੇਰੇ ਘਰ ਚ ਕੌਣ ਕੌਣ ਆ? ਵੱਡੇ ਕੋਈ ਮਾਵਾਂ ਭੈਣਾਂ ਭਰਾ ਵੱਡੇ ਇਹ ਉਹ? 4 ਭੈਣਾਂ ਵਾ, 2 ਮਾਪਿਓ ਆ। ਵਿਆਹੇ ਨੇ ਸਾਰੇ? ਮਾਪਿਓ ਵੀ ਵਿਆਹੇ ਆ, ਭੈਣ ਭਰਾ ਵੀ ਵਿਆਹੇ। ਮਾਪਿਓ ਵਿਆਹ ਤੇਰਾ? ਓਏ ਦੱਸਿਆ ਹੀ ਨਹੀਂ ਪਾਗਲਾ। ਏਡੀ ਛੇਤੀ? ਆਪਸ ਚ ਯਾਰ, ਆਪਸ ਚ ਵਿਆਹੇ ਆ ਤੇ ਅਸੀਂ ਆਏ। ਅੱਛਾ। ਹਾਂਜੀ, ਉਹ ਵੀ ਵਿਆਹੇ ਆ, ਭੈਣਾਂ ਵੀ। ਨਹੀਂ ਤੇ ਉਹ ਤਾਂ ਤੁਸੀਂ ਆ ਗਏ ਉਹਨਾਂ ਦੇ ਵਿਆਹ ਤੇ ਅਸੀਂ, ਸਾਨੂੰ ਨਹੀਂ ਬੁਲਾਇਆ ਉਹਨਾਂ ਨੇ। ਹਾਂ, ਜ਼ਿਆਦਤੀ। ਤੂੰ ਆਪੇ ਕਿਹਾ ਉਹਨਾਂ ਵਿਆਹੇ ਗਏ ਤੇ ਅਸੀਂ ਆਏ। ਅਸੀਂ ਸਾਸੀ ਨਹੀਂ ਸੀ ਆ ਸਕਦੇ। ਪਹਿਲੇ ਤੇ ਕਿਤੇ ਭਲੇ ਦੌਰ ਦੇ ਵਿਆਹੇ ਗਏ ਹੋ। ਅੱਛਾ। ਹਾਂ, ਅੱਛਾ, ਹੁਣ ਗੱਲ ਇਹ ਆ ਵੀ ਅਸੀਂ ਆ। ਲਓ ਜੀ ਨਾਜ਼ਰੀਨ, ਤੁਸੀਂ ਵੀ ਇਹਦੇ ਤੋਂ ਕਾਫੀ ਐਕਸਪੀਰੀਅੰਸ ਹਾਸਲ ਕਰੋਗੇ। ਅੱਜ ਦਾ ਪ੍ਰੋਗਰਾਮ ਲਾਜ਼ਮੀ ਦੇਖਣਾ ਅੱਗੇ, ਕਿਉਂਕਿ ਅਸੀਂ ਨੋਨੀ ਨੂੰ ਦੱਸਾਂਗੇ, ਬਲਕਿ ਤੁਹਾਨੂੰ ਵੀ ਦੱਸਾਂਗੇ ਕਿ ਜਦੋਂ ਇਸ ਤਰ੍ਹਾਂ ਰਿਸ਼ਤੇ ਵੇਖਣ ਵਾਲੇ ਆਉਣ, ਤੁਹਾਡਾ ਬਿਹੇਵੀਅਰ ਕੀ ਹੋਣਾ ਚਾਹੀਦਾ। ਸਾਡੇ ਵੱਡਿਆਂ ਨੂੰ, ਘਰਦਿਆਂ ਨੂੰ, ਮਾਂ ਪਿਓ ਨੂੰ ਇਹ ਨਹੀਂ ਪਤਾ ਹੁੰਦਾ ਕਿ ਸਾਡਾ ਬਿਹੇਵੀਅਰ ਕੀ ਹੋਣਾ ਚਾਹੀਦਾ। ਉਹਨਾਂ ਦੇ ਸਾਹਮਣੇ ਕਿੱਦਾਂ ਬਹਿਣਾ ਉੱਠਣਾ, ਉਹਨਾਂ ਦੇ ਸਾਹਮਣੇ ਕਿੱਦਾਂ ਖਾਣਾ, ਠੀਕ ਹੈ ਨਾ? ਵੀ ਕੈਸੇ ਕੀ ਤਰੀਕਾ ਹੋਣਾ ਚਾਹੀਦਾ। ਵੀ ਇਹ ਨਹੀਂ। ਅਸੀਂ ਹੁਣ ਤੁਹਾਨੂੰ ਅਗਲਾ ਜਿਹੜਾ ਨਾ ਅਸੀਂ ਸਾਰਾ ਦੱਸਾਂਗੇ ਕਿ ਤੁਸੀਂ ਵੀ ਥੋੜਾ ਅਸੀਂ ਗਾਈਡ ਕਰਾਂਗੇ ਤੈਨੂੰ ਕਿ ਜਦੋਂ ਪਹਿਲੇ ਤੂੰ ਕੀ ਕਰਨਾ, ਇਹ 3 ਦਿਨਾਂ 'ਚ ਤੂੰ ਕੀ ਕਰਨਾ। 3 ਦਿਨਾਂ 'ਚ ਤੂੰ ਆਪਣੀ ਕਿਸ ਤਰ੍ਹਾਂ ਮੇਨਟੇਨੈਂਸ ਕਰਨੀ ਹੈ, ਕੀ ਤੂੰ ਖਾਣਾ, ਕੀ ਤੂੰ ਕੰਮ ਕਰਨਾ, ਤਾਂ ਕਿ ਤੂੰ ਫਰੈਸ਼ ਲੱਗੇ ਉਹਨਾਂ ਦੇ ਸਾਹਮਣੇ। ਕਿਉਂਕਿ ਮੈਂ ਚਾਹ ਰਿਹਾ ਕਿ ਤੂੰ ਪਹਿਲੀ ਟਰਾਈ 'ਚ, ਜਿਵੇਂ ਦੁਬਈ ਲਾਇਸੈਂਸ ਨਹੀਂ ਮਿਲਦਾ, ਪਹਿਲੀ ਟਰਾਈ 'ਚ ਤੂੰ ਓਕੇ ਹੋ। ਵੈਰੀ ਠੀਕ ਹੈ। ਉਸ ਤੋਂ ਬਾਅਦ ਜਦੋਂ ਆਉਣ ਉਦੋਂ ਤੂੰ ਉਹਨਾਂ ਦੇ ਸਾਹਮਣੇ ਕਿੱਦਾਂ ਜਾਣਾ, ਉਸ ਤੋਂ ਬਾਅਦ ਉਹਨਾਂ ਨਾਲ ਬਹਿ ਕੇ ਖਾਣਾ ਪੀਣਾ ਕਿੱਦਾਂ, ਤੈਨੂੰ ਕੋਈ ਸਵਾਲ ਕਰਨ ਤੋਂ ਜਵਾਬ ਕਿੱਦਾਂ ਦੇਣਾ, ਉਹ ਜਾਣ ਲੱਗਣ ਤੋਂ ਉਹਨਾਂ ਨੂੰ ਸੀ ਆਫ ਕਿੱਦਾਂ ਕਰਨਾ। ਯਾਨੀ ਇਹ ਸੀ ਤੈਨੂੰ ਦੱਸਾਂਗੇ ਔਰ ਤੁਸੀਂ ਵੀ ਸਾਰਾ ਦੇਖਣਾ। ਸਹੀ ਗੱਲ। ਸਾਜੀ ਮੈਂ ਕਹਿੰਦਾ ਵੀ ਉਹ ਤਬਾਹੀ ਫਿਰ ਜਾਏਗੀ। ਓਕੇ ਕਰਕੇ ਜਾਣਗੇ। ਹਾਂ, ਨਾ ਹੋਵੇ ਬਸ। ਲੋ ਜੀ, ਸਭ ਤੋਂ ਪਹਿਲੇ ਜਿਹੜੇ 3 ਦਿਨ 'ਚ ਤੂੰ ਕੰਮ ਕਰਨੇ ਨੇ ਉਹ ਸੁਣ ਲੈ। ਦੱਸੋ। ਠੀਕ ਹੈ ਜੀ। 3 ਦਿਨ ਤੂੰ ਹਰ 15 ਮਿੰਟ ਬਾਅਦ ਨਹਾਉਣਾ। ਰੂਪ ਚੜੇਗਾ। ਸਹੀ ਗੱਲ। ਇਹਦੇ ਨਾਲ ਫਰੈਸ਼ਨੈਸ ਰਹੇਗੀ ਚਿਹਰੇ। ਹਾਂ, ਦੇਖਿਆ। ਹਾਂ, ਸਹੀ ਗੱਲ। ਠੀਕ ਹੈ। ਖੁਸ਼ਕੀ ਸਿਕਰੀ ਵੀ ਖਤਮ। ਖੁਸ਼ਕੀ ਸਿਕਰੀ ਖਤਮ। ਸ਼ੈਂਪੂ ਨਾਲ ਨਹਾਉਣਾ ਵਾ। ਓਕੇ। ਔਰ ਟੂਟੀ ਨਹੀਂ ਛੱਡਣੀ। ਹੈ। ਹਾਂਜੀ, ਫੜੀ ਰੱਖਣੀ। ਹਾਂ, ਟੂਟੀ ਫੜ ਕੇ ਨਹਾਉਣਾ। ਅੱਛਾ। ਉਹਦੀ ਵਜ੍ਹਾ ਇਹ ਆ ਕਿ ਤੈਨੂੰ 3 ਦਿਨ ਬਾਅਦ ਉਹਨਾਂ ਨੇ ਵੇਖਣ ਆਉਣਾ, ਤੇਰਾ ਪੈਰ ਤਿਲਕ ਜੇ ਲੱਤ ਬਾਂਦਰੀ ਵਾਧਾ ਘਾਟਾ ਹੋ ਜਾਣਾ। ਕੀ ਬਾਤ। ਸਹੀ ਗੱਲ। ਸਮਝ ਆ ਗਈ ਗੱਲ ਦੀ? ਤੋਂ ਬਚਾਓ। ਹਾਂ, ਜਾਂ ਐਸੇ ਵਾਸ਼ਰੂਮ 'ਚ ਜਾਣਾ ਜਿਹਦੇ 'ਚ ਡਿੱਗ ਵੀ ਪਵੇਂ ਤੇ ਖਲੋਤਾ ਹੀ ਰਵੇਂ। ਹਾਂ, ਇੰਨਾ ਨਿੱਕਾ ਜਿਹਾ ਹੋਵੇ, ਯਾਨੀ ਸਲਿੱਪ ਹੋ ਕੇ ਵੀ ਕੰਧ ਨੂੰ ਖਲੋਤਾ ਹੀ। ਹਾਂ, ਠੀਕ ਆ। ਔਰ ਹਰ 15 ਮਿੰਟ ਬਾਅਦ ਨਹਾਉਣਾ ਵਾ, ਔਰ ਪੂਰਾ ਸਿਰ ਤੋਂ ਪੈਰਾਂ ਤੱਕ ਪੂਰਾ ਹਰ ਚੀਜ਼
ਸਾਬਣ ਲਾਉਣਾ ਹਰ ਵਾਰੀ। ਹਰ ਜਗ੍ਹਾ ਤੇ। ਹਾਂਜੀ ਠੀਕ ਫਿਰ ਬਹੁਤ ਛੇ ਹਾਂਜੀ। ਮੈਂ ਇਹ ਕਹਿੰਦਾ ਵਾ ਕਿ ਚਲੋ ਜਿੱਦਾਂ ਵੀ ਆ ਕੁੜੀ ਵਾਲੇ ਆਉਣ, ਉਹਦੀ ਮਾਂ ਆ ਕੇ ਏਦਾਂ ਕਵੇ ਉਹ ਯਾਰ ਤੂੰ ਸੁਣ ਲੈ ਨਾ ਹੁਣ, ਅੱਗੇ ਨਾ ਵੱਧ। ਆਹੋ ਸਾਨੂੰ ਪਤਾ ਵਾ ਕਿ ਕੁੜੀ ਦੀ ਮਾਂ ਨੇ ਆ ਕੇ ਤੈਨੂੰ ਕੀ ਕਵੇ, ਕੁੜੀ ਦਾ ਪਿਓ ਤੈਨੂੰ ਆ ਕੇ ਕੀ ਕਵੇ, ਕੁੜੀ ਦੇ ਨਾਲ ਜਿਹੜੇ ਉਹਦੇ ਰਿਸ਼ਤੇਦਾਰ ਹੋਰ ਹੋਣ ਉਹ ਤੈਨੂੰ ਕੀ ਕਹਿਣ, ਸਾਨੂੰ ਪਤਾ ਵਾ। ਓਕੇ ਸਾਡੇ ਤੇ ਜਾਂ ਯਕੀਨ ਕਰ ਲੈ ਜਾਂ ਆਪ ਕਰ ਲੈ। ਨਹੀਂ ਮੈਨੂੰ ਦੱਸੋ ਭਾਈ ਤਾਂ ਤੁਸੀਂ ਜੀ ਇੱਕ ਛੋਟਾ ਜਿਹਾ ਮੈਂ ਹੱਲ ਦੱਸਾਂ। ਗਾਣਾ ਨਹੀਂ ਗਾਉਣਾ 3 ਦਿਨ, ਬਿਲਕੁਲ ਕੋਈ ਗਾਣਾ ਨਹੀਂ ਗਾਉਣਾ। ਗਲਾ ਖਰਾਬ ਹੋਏਗਾ, ਗਲਾ ਖਰਾਬ ਹੋਏਗਾ, ਉਹ ਤੈਨੂੰ ਕਹਿਣ ਬੇਟਾ ਕੀ ਹਾਲ ਹੈ, ਤੂੰ ਕਹੇ ਨਾ ਗਲਤੀ ਹੋ ਗਈ ਤਾਂ ਕੰਮ ਖਤਮ। ਲੈ ਨਾ ਨਾ। ਹਾਂਜੀ ਇੰਨੀ ਕੀ ਗੱਲ ਤੋਂ ਹੀ ਨਾ ਭਾਈਜਾਨ ਦੇਖੋ ਯਾਰ, ਖਾਨ ਸਾਹਿਬ ਲੋਕ ਹਾਂ ਅਗਲੇ ਵੀ ਤੇ ਸੁਰ ਲੈਣ ਨੂੰ ਸਮਝਣ ਵਾਲੇ ਹੋਣੇ। ਉਹਨਾਂ ਨੇ ਕਹਿਣਾ ਬੱਚਾ ਗਲੇ ਦਾ ਹੀ ਪਰਹੇਜ਼ ਕਰਨਾ, ਜਿਹੜਾ ਗਲਾ ਨਹੀਂ ਸੰਭਾਲ ਕੇ ਰੱਖਿਆ ਹਾਏ ਹਾਏ ਉਹ ਸਾਡੀ ਕੁੜੀ ਨੂੰ ਕੀ ਸੰਭਾਲੇਗਾ। ਯਾਰ ਬਹੁਤ ਅੱਛੇ ਕੀ ਬਾਤ। ਲੌਜੀਕ ਵੱਡੀ ਗੱਲ ਆ, ਸੋਚਣ ਵਾਲੀ ਜਿਹੜਾ ਗਲਾ ਸੁਰ ਚ ਨਹੀਂ ਉਹ ਸਾਡੀ ਕੁੜੀ ਨੂੰ ਕਿਦਾਂ ਸੁਰ ਚ ਰੱਖੇਗਾ। ਡੈਫੀਨਿਟਲੀ ਸਮਝ ਆ ਰਹੀ ਗੱਲ ਦੀ? ਓਕੇ ਡਨ ਹੋ ਗਿਆ। ਹਾਂਜੀ ਅੱਗੇ ਕੀ ਕਰਨਾ ਵੀਰੇ? ਅੱਗੇ ਕਰਨਾ ਵਾ ਕਿ ਤੂੰ ਕੰਨਾਂ ਦੀ ਰਿਹਰਸਲ ਕਰਨੀ ਹੈ। ਯਾਨੀ ਤੂੰ ਹਲਕੀ ਆਵਾਜ਼ 'ਚ ਗਾਣਾ ਲਾ ਕੇ ਦੂਰ ਉੱਥੇ ਤੱਕ ਜਾਣਾ ਜਿੱਥੇ ਤੱਕ ਤੈਨੂੰ ਆਵਾਜ਼ ਆਵੇ, ਵੀ ਇੱਥੇ ਤੱਕ ਮੈਨੂੰ ਫਾਈਨਲ ਆਵਾਜ਼ ਆ ਰਹੀ ਹੈ, ਇਸ ਤੋਂ ਪਿੱਛੋਂ ਆਵਾਜ਼ ਨਹੀਂ ਆ ਰਹੀ। ਉਸ ਤੋਂ ਪਿੱਛੇ ਜਾ ਕੇ ਵੀ ਕੋਸ਼ਿਸ਼ ਕਰਨੀ ਸੁਣਨ ਦੀ, ਆਪਣੀ ਸਮਾਤ ਵਧਾਉਣੀ। ਕਿ ਤੇਰੀ ਸੱਸ ਹੌਲੀ ਜੀ ਵੀ ਕਵੇ ਏ ਬੇਟਾ, ਤੇ ਤੂੰ ਦੂਰ ਬੈਠਾ ਕਵੇ ਜੀ ਮਾਂ ਜੀ, ਉਹ ਕਵੇ ਉਹ ਸਮਾਤ ਕੈਸੀ ਕਿਆ ਬਾਤ ਹੈ, ਬਹੁਤ ਅੱਛੇ। ਸਮਾਤ ਅੱਛੀ ਹੈ, ਸਮਾਤ ਵੀ ਠੀਕ ਹੈ। ਉਸ ਤੋਂ ਬਾਅਦ 3 ਦਿਨ ਇਹ ਕਰਨਾ ਵਾ, Okay. ਆਪਣੀ ਸਮਾਤ ਅੱਛੀ ਕਰਨੀ। ਸਮਾਦ ਅੱਛੀ ਹੋ ਗਈ। ਯਾਨੀ ਕਿ ਤੂੰ ਲੋਕਾਂ ਨੂੰ ਕਹਿਣਾ ਕਿ ਮੇਰੇ ਨਾਲ ਸਲੋ ਆਵਾਜ਼ ਗੱਲ ਕਰੋ, ਜਾਂ ਕਿਤੇ ਹਲਕੀ ਆਵਾਜ਼ 'ਚ ਨਾ ਮੋਬਾਈਲ ਤੇ ਆਪਣਾ ਆਵਾਜ਼ ਭਰ ਲਾ, ਹੈਲੋ ਹੈਲੋ, ਉਹਨੂੰ ਰੱਖ ਕੇ ਆਪ ਦੂਰ ਨਿਕਲ ਜਾ, ਜਿੱਥੇ ਤੱਕ ਐਂਡ ਤੱਕ ਆਵੇ ਉਸ ਤੋਂ ਵੀ ਥੋੜੀ ਪਿੱਛੇ ਜਰਾ ਖਿੱਚਣੀ ਆਵਾਜ਼, ਕੰਨਾਂ ਨੂੰ ਜ਼ੋਰ ਲਾਉਣਾ। ਜ਼ੋਰ ਲਾਣਾ ਕੀ ਕਹਿ ਰਹੇ ਆ? ਹਾਂ ਓਕੇ ਬਾਕੀ ਤੁਸੀਂ ਵੀ ਕੋਈ ਦੱਸ ਦਿਓ, ਤੁਹਾਡੇ ਵਿਆਹ ਹੋਏ, ਤੁਹਾਡੇ ਕੋਲ ਵੀ ਐਕਸਪੀਰੀਅੰਸ ਆ। ਸਾਡੇ ਤੱਕ ਗੱਲ ਆਏਗੀ ਤੇ ਫੇਰ ਹੀ ਤੁਸੀਂ ਮੇਰੇ ਖਿਆਲ ਓਕੇ ਕਰਾਤਾ ਹਰ ਸ਼ੈ। ਨਹੀਂ ਹਾਲੇ ਲੈ 3 ਦਿਨ ਨੌਨੀ ਬਾਦਸ਼ਾਹ ਤੁਸੀਂ ਮੁਸਲਸਲ ਬੋਲਣਾ ਹੈ, ਤੇ ਵਿੱਚ ਸੀਨ ਤੇ ਲਾਮ ਕਿਸੇ ਲਫ਼ਜ਼, ਇਹ 2 ਲਫ਼ਜ਼ ਨਹੀਂ ਬੋਲਣੇ ਪੂਰੀ ਗੱਲ ਦੇ ਵਿੱਚ। ਸੀਨ ਤੇ ਲਾਮ? ਸੀਨ ਤੇ ਲਾਮ ਨਹੀਂ ਬੋਲਣਾ। ਸੀਨ ਸਸਾ ਹੁੰਦਾ ਵਾ ਨਾ ਭਾਜੀ, ਇਹ ਸੀਨ ਜਦੋਂ ਤੁਸੀਂ ਦੁਹਰਾਉਣਾ ਜ਼ਿਆਦਾ ਤੋਂ ਜ਼ਿਆਦਾ ਐਸ ਤੇ ਸੀਨ ਇਹ ਅੱਛਾ, ਇਹ ਉਹ ਹੁੰਦੀ ਹਿੱਸਾ ਹੁੰਦੀ ਮਾਈਕ 'ਚ। ਹਿੱਸ ਤੇ ਬੰਦਾ ਇਰੀਟੇਟ ਹੁੰਦਾ ਵਾ। ਹਾਂ ਤੇ ਜੇ ਉਹਨੇ ਅਸਲਮ ਨੂੰ ਬੁਲਾਣਾ? ਨਹੀਂ ਨਹੀਂ, ਭੇ ਨਹੀਂ ਕਹਿਣਾ, ਭੇ ਅਭੀ ਹਾਂ ਕਭੀ। ਸੀਨ ਤੇ ਬੇ, ਨਹੀਂ ਸੀਨ ਤੇ ਭੇ, ਸੀਨ ਤੇ ਬੇ। ਭੇ ਕਿਉਂਕਿ ਬਲਾਸਟ ਹੁੰਦਾ ਮਾਈਕ 'ਚ। ਭਾਜੀ ਉਹ ਤਾਂ ਲਫ਼ਜ਼ ਬੇ ਆ। ਜਦੋਂ ਭੇ ਕਹਿਣਾ ਇੰਜ ਕਹਿਣਾ, ਭੇ। ਲੈ ਬੇ ਹਾਂ ਵੀ ਹਾਂ, ਨਹੀਂ ਯਾਰ ਬੇਹੇ ਕੀ ਬਾਨੀ ਵਾਲੇ ਕੋਈ ਲਫ਼ਜ਼ ਕੋਈ ਲਫ਼ਜ਼ ਨਹੀਂ Okay, ਕਹਿਣੇ done. ਤੇ ਸੀਨ ਨਹੀਂ ਕਹਿਣੇ। ਸੀਨ ਨਹੀਂ ਕਹਿਣੀ। ਹਾਂ ਵੱਡੀ ਇਹ ਵੀ ਨਹੀਂ ਕਹਿਣੀ। ਕੀ ਨਹੀਂ ਕਹਿਣਾ? ਸੀਨ ਨਹੀਂ ਕਹਿਣੀ। ਆ ਕਹਿਣ, ਮੈਂ ਤੈਨੂੰ ਕਿਹਾ ਨਹੀਂ ਕਹਿਣਾ, 3 ਦਿਨ ਰਹਿ ਗਏ ਪਰਹੇਜ਼। ਸੀਨ ਨਹੀਂ ਕਹਿਣੀ। ਹੋਈ ਨਹੀਂ ਗੱਲ ਮੰਨਣੇ। ਹਾਂ ਤੈਨੂੰ ਸਮਝ ਨਹੀਂ ਲੱਗਣ ਦੀ? ਮੈਂ ਇਹੀ ਕਹਿੰਦਾ ਨਾ, ਸੀਨ ਨਹੀਂ ਕਹਿਣੀ। ਨਹੀਂ ਕਹਿਣੀ। ਆਹੋ ਸੀਨ ਨਹੀਂ ਨਾ ਕਹਿਣੀ। ਲੋ ਉਹ ਸਾਜੀ ਨਾ ਹੀ ਆ। ਇਹਨੂੰ ਸਮਝ ਹੀ ਨਹੀਂ ਆ ਰਹੀ। ਆ ਕਹਿਣਾ ਕਿ ਸੀਨ ਨਹੀਂ ਕਹਿਣੀ, ਬਸ ਇਹ ਤਾਂ ਮੈਨੂੰ ਪਤਾ ਲੱਗ ਗਿਆ। ਤੇ ਬੇਹੇ ਕੀ ਬਾਨੀ ਵਾਲੇ ਸਾਰੇ ਲਫ਼ਜ਼। ਲਫ਼ਜ਼ ਨੌ ਨਹੀਂ ਕੱਟਣੇ 3 ਦਿਨ। ਉਹਨੇ ਹਫਤਾ ਹੋ ਗਿਆ ਨਹੀਂ ਕੱਟੇ, ਦੇਖੋ ਤੁਸੀਂ। ਦੇਖੋ ਮੇਰਾ ਬਾਬੇ 3 ਦਿਨ ਹੋਰ ਨਹੀਂ ਕੱਟਣੇ। ਯੈਸ ਕੱਟੀ ਗਈ ਇਹਦੀ ਜਗ੍ਹਾ ਤੇ। ਆਹੋ ਨੌ ਨਹੀਂ ਕੱਟਣੇ, ਸੱਸ ਕੱਟ ਦੇਣੀ। ਭਾਜੀ ਸਭ ਤੋਂ ਪਹਿਲੇ ਤੁਸੀਂ ਨੌ ਨਹੀਂ ਕੱਟਣੇ। ਜੇ ਤੂੰ 9 ਕੱਟੇ ਤੇਰੀ ਸੱਸ ਕੱਟੀ ਜਾਣੀ। ਹਾਂਜੀ ਹਾਂ ਲਓ ਇਹ ਸੱਸ ਕੱਟ ਗਈ ਸੱਜਣਾ ਉਦਾਂ ਹਨਾ। ਮੈਂ ਤੈਨੂੰ ਦੱਸਦਾ ਨੋਨੀ, ਤੂੰ ਸਭ ਤੋਂ ਪਹਿਲੇ ਬਰੀਕ ਕੰਘੀ ਲੈਣੀ ਆ ਅੱਜ ਜਾਂਦੇ। ਕੋਸ਼ਿਸ਼ ਕਰਦੀ ਆ ਕਿ ਚਿੱਟੇ ਰੰਗ ਦੀ ਹੋਵੇ, ਅੱਛਾ ਕਿਉਂਕਿ ਉਹਦੇ ਵਿੱਚ ਦੇ ਨਾ ਸਿਰ ਹੁਣ ਚਮਕ ਰਿਹਾ ਲੀਖਾਂ ਦੇ ਨਾਲ ਦੂਰੋਂ ਨਜ਼ਰ ਆਉਂਦੀ ਆ। Okay. ਧੁੱਪ ਪੈਂਦੀ ਆ ਹੋਰ ਲਿਸ਼ਕਦੀ ਆ। Okay. ਇਹਨੂੰ ਖਤਮ ਕਰਨਾ ਹੀ ਆ, ਫਿਰ ਕੋਈ ਜੂਆ ਮਾਰ ਸ਼ੈਂਪੂ ਲੈ ਜਾਂ ਬਰੀਕ ਕੰਘੀ ਲੈ, ਜਾਂ ਕੋਸ਼ਿਸ਼ ਕਰ ਘਰ ਦੇ ਵਿੱਚ ਤੇਰੀ ਕੋਈ ਕੱਢੇ। Okay. ਉਹਦੇ ਨਾਲ ਬੜਾ ਇਫੈਕਟ ਪੈਂਦਾ ਸਾਰੀ। ਤੂੰ ਸਮਝੋ 3 ਦਿਨ ਤੂੰ ਬੁਰਸ਼ ਨਹੀਂ ਕਰਨਾ। ਕਿਹੜਾ? 3 ਦਿਨ ਤੂੰ ਬੁਰਸ਼ ਨਹੀਂ ਕਰਨਾ। 3 ਦਿਨ ਤੋਂ ਬਾਅਦ ਟੋਟਲ ਬੁਰਸ਼ ਕੀਤੇ ਨੂੰ 54 ਦਿਨ ਹੋ ਜਾਣਗੇ। ਅੱਜ ਕੋਈ ਨਹੀਂ ਬਾਬਾ। ਹਾਂ ਅੱਛਾ ਜੀ ਪੱਕਾ ਆ ਆਇਆ ਠੀਕ ਹੋ ਗਿਆ। 3 ਦਿਨ ਬੁਰਸ਼ ਨਹੀਂ ਕਰਨਾ। 3 ਦਿਨ ਗੰਦੀਆਂ ਮੰਦੀਆਂ ਚੀਜ਼ਾਂ ਖਾ, ਗੋਲ ਗੱਪੇ ਖਾ, ਆਲੂ ਛੋਲੇ ਖਾ, ਦੰਦਾਂ 'ਚ ਮੈਲ ਫਸੇ, ਬੋਟੀਆਂ ਪਾਨ ਫਸਣ। ਖਾ। ਸਿੱਧੇ ਜਦੋਂ ਸੱਸ ਅੱਗੇ ਆਉਣ ਕਹਿਣਾ ਸਲਾਮ ਅਲੈਕੁਮ ਭਾਈ, ਛਿੱਟਾ ਪਾ ਦੇ ਇਸਲਾਮ ਲੈਣ। ਜਾਂ ਢਕਾਰ ਮਾਰੀ। ਤਰਫ ਜੇਗੀ ਸੱਸ ਤੇਰੀ। ਹਾਂ ਵਾਹ ਇੱਥੇ ਮੁੰਡੇ ਮਾਰ ਕੇ ਕਿਵੇਂ ਯਾਰ ਤੂੰ 3 ਦਿਨ ਨਾ ਸਿਖਰ ਦੁਪਹਿਰ ਦੇ ਟਾਈਮ ਰੂੜੀ ਤੇ ਬਹਿ ਕੇ ਰਸਗੁੱਲੇ ਚੂਪਣੇ ਆ। ਹਾਂ ਓਏ ਉਸਤਾਦ ਜੀ ਇਹ ਉੱਥੇ ਬਹਿ ਕੇ ਰਸਗੁੱਲੇ ਚੂਪੇਗਾ ਤੇ ਰਸਗੁੱਲੇ ਇਹਦੀ ਸੱਸ ਵੀ ਇਹਦੇ ਮੂੰਹ ਨੂੰ ਲਾ ਕੇ ਜਾਏਗੀ। ਹਾਂ ਮਠਾਸ ਹੋਏਗੀ। ਜਾਂ ਫਿਰ ਭਾਈ ਕੋਈ ਵਿਆਹ ਦੇ ਮੁਤਲਕ ਗੱਲਾਂ ਦੱਸੋ। ਆ ਕਿਹੜੀਆਂ ਗੱਲਾਂ ਮੈਂ ਕਦੀ ਸੁਣੀਆਂ ਹੀ ਨਹੀਂ ਆ ਲੀਆਂ। ਲੈ ਸੁਣ ਫਿਰ ਯਾਰ ਤੂੰ ਸੁਬਾਹ ਨਾ ਹਰ 4 ਘੰਟੇ ਬਾਅਦ
ਖਾਲੀ ਜਗ੍ਹਾ ਤੇ ਬਹਿ ਕੇ ਨਾ ਬਿਲਕੁਲ ਕੰਧ ਦੇ ਨਾਲ ਮੂੰਹ ਲਾ ਕੇ, ਯਾਨੀ ਇਹ ਕੰਧ ਆ ਤੇ ਕੰਧ ਦੇ ਨਾਲ ਤੂੰ ਮੂੰਹ ਲਾ ਲੈਣਾ, ਨੱਕ ਤੇਰਾ ਕੰਧ ਦੇ ਨਾਲ ਲੱਗੇ ਓਕੇ ਤੇ ਅੱਖਾਂ ਖੋਲ ਕੇ ਤੂੰ ਕੰਧ ਵੱਲ ਵੇਖਣਾ ਵਾ, ਇੱਥੇ ਇੱਟਾਂ ਹੋਣਗੀਆਂ ਅੱਛਾ ਤੇ ਤੂੰ ਕੰਧ ਨੂੰ ਕਰਨਾ 41 ਦਫਾ ਤੂੰ ਇਹ ਕਰਨਾ। ਇੱਕ ਹੋਰ ਹੈਗਾ ਸਾਜੀ, ਜਦੋਂ ਉਹ ਸੱਸ ਸਹੁਰਾ ਘਰ ਆਣ, ਇਹ ਸਿੱਧਾ ਉਹਨਾਂ ਜਾਵੇ ਬਟਨ ਸਾਹਮਣੇ ਖੋਲ ਕੇ ਆ ਨਹੀਂ ਹਾਲੇ ਘਰ ਆਉਣ ਵਾਲਾ ਨਹੀਂ, ਹਾਲੇ ਪਹਿਲੇ 3 ਦਿਨ ਕੀ ਕਰਨਾ ਬੇਟੇ, ਪਹਿਲੇ ਦਿਨ ਕੀ ਕਰਾਂ। ਨੋਨੀ ਇਹ ਵਜਨ ਹੁੰਦਾ, ਸ਼ਾਦੀ ਵਿਆਹ ਇੱਕ ਜ਼ਿੰਮੇਵਾਰੀ ਆਉਣੀ ਤੇਰੇ ਤੇ। ਓਕੇ ਤੂੰ 9-9 ਕਿਲੋ ਦੇ ਬੱਟੇ ਲੈ ਕੇ ਨਾ ਲੋਹੇ ਦੇ ਕਵਾੜ ਤੋਂ ਆ ਦੋਨਾਂ ਖੀਸਿਆਂ 'ਚ ਪਾ ਕੇ 3 ਦਿਨ ਮੁਸਲਸਲ ਫਿਰਨਾ ਵਾ, ਤੈਨੂੰ ਪਤਾ ਲੱਗ ਵੀ ਕੋਈ ਇਹ ਜ਼ਿੰਮੇਵਾਰੀ ਕੀ ਤੇ ਪੈਣੀ। ਨਹੀਂ ਤੇਰਾ ਭਾਰ ਬਣ ਜਾਏਗਾ। ਉਹੀ ਭਾਰ ਵੀ ਬਣੂਗਾ, ਜਿਹੜੇ ਜ਼ਿੰਮੇਵਾਰੀ ਪੈਣੀ ਆ। ਟੂਣਾ ਨਹੀਂ ਇਹਦੇ ਤੇ ਅਸਰ ਕਰੇਗਾ। ਤੂੰ 3 ਦਿਨ ਨਾ ਪੂਰੀ ਇੱਕ ਇੱਧਰ 20 ਕਿਲੋ ਚੁੱਕ, ਇੱਧਰ 20 ਕਿਲੋ ਚੁੱਕ, ਤੁਰ ਫਿਰ। ਜਦੋਂ ਤੂੰ 3 ਦਿਨ ਬਾਅਦ ਸੱਸ ਦੇ ਕੋਲ ਜਾਏਗਾ ਤੂੰ ਪੂਰੇ ਭਾਰ ਨਾ ਜਾਏਗਾ। ਹਾਂ ਉਹ ਯਾਰ ਆ ਚੀਜ਼ਾਂ ਨਹੀਂ ਮੈਂ ਕਦੀ, ਮੈਂ ਆਪਣੇ ਅੱਬੇ ਦਾ ਵੀ ਵਿਆਹ ਹੁੰਦਾ ਵੇਖਿਆ ਵਾ, ਆਪਣੇ ਭਰਾਵਾਂ ਦਾ ਵੀ ਹੁੰਦਾ ਵੇਖਿਆ ਵਾ, ਮੇਰੇ ਉਹ ਕਦੀ ਵੀ ਨਹੀਂ ਆ ਚੀਜ਼ਾਂ ਨਹੀਂ ਤਦ ਹੀ ਮੇਰੀ ਗੱਲ ਸੁਣ, ਆ ਭਾਰੇ ਦਿਨ ਹੁੰਦੇ ਉਸਤਾਦ ਜੀ, ਹੁਣ 3 ਦਿਨ ਇਹਦੇ ਲਈ ਭਾਰੇ ਨਹੀਂ। ਊਂਠ ਦੀ ਲੱਤ ਦੀ ਹੱਡੀ ਲੈ ਲੈਣੀ ਪੂਰੀ, ਕਿੱਡੀ ਹੱਡੀ ਜਿਹੜੀ ਲੱਤ ਅੱਛਾ ਪੂਰੀ ਲੱਤ ਲੈ ਲੈਣੀ। ਉਹ ਓਕੇ ਇੰਜ ਗੋਡੇ ਥਾਣੀ ਇੱਥੇ ਪਾ ਕੇ ਫਿਰਨੀ ਹੈ। ਠੀਕ ਹੈ, ਉਹਦੇ ਨਾਲ ਜਾਦੂ ਟੂਣਾ ਨਹੀਂ ਹੋਏਗਾ। ਤੇਰੇ ਤੇ ਕੋਈ ਦਮ ਦਰੂਦ ਜਾਦੂ ਟੂਣਾ ਅਸਰ ਨਹੀਂ ਤੇ ਕਰੇਗਾ। ਉਹ ਮਾੜੀ ਜਿਹੀ ਵੀ ਲੈ ਲਓ ਤੇ ਕੁਝ ਨਹੀਂ ਹੋਣ ਲੱਗਾ। ਡਬਲ ਟੇਪ ਲੈ ਕੇ ਨਾ ਤੇ ਇੱਥੇ ਨੱਕ ਤੇ ਲਾ ਕੇ ਅੱਜ ਬੰਦ ਕਰ ਲੈ 3 ਦਿਨ, ਕਿਉਂਕਿ ਜਿਹੜੀਆਂ ਨਾਸਾਂ ਚੌੜੀਆਂ ਨੇ ਨਾ ਥੋੜੀਆਂ, ਜਦੋਂ ਇੱਕਦਮ ਖੋਲੇਗਾ ਤੇ ਨਾਲ ਹੋ ਜਾਏਗਾ। ਤਿੰਨ ਦਿਨ ਪਾਣੀ ਨੂੰ ਤੇ ਹੱਥ ਵੀ ਨਹੀਂ ਨਾ ਲਾਣਾ, ਨਾ ਪੀਣਾ, ਨਾ ਇਹਨੂੰ ਯੂਜ਼ ਕਰਨਾ, ਕੋਸ਼ਿਸ਼ ਕਰ ਵੇਖਣਾ ਵੀ ਨਹੀਂ। ਵਾਸ਼ਰੂਮ 'ਚ ਵੀ ਨਹੀਂ ਯੂਜ਼ ਕਰਨਾ ਪਾਣੀ। ਹਾਂ ਜੀ ਬੋਨਾ ਬੁਰਾ ਹਾਲ ਹੋ ਜਾਣਾ। ਕੀ ਹੋ ਗਿਆ ਮੈਂ ਕੀ ਢੱਕਣ ਲਾ ਲਵਾਂ ਸਾਰੇ ਪਾਸੇ। ਰੋਟੀ ਖਾਣ ਲੱਗਿਆ ਨਾ 3 ਦਿਨ ਇਹ ਤੂੰ ਬਾਕਸ ਨਾਲ ਇੱਕ ਸੁਣ ਪਾ ਲੈਣੇ ਉਹ ਕਲੱਬਸ, ਠੀਕ ਹੈ, ਉਹਦੇ ਨਾਲ ਬੁਰਕੀ ਤੋੜਨੀ, ਉਹਦੇ ਨਾਲ ਹੀ ਇੰਜ ਸਾਲਨ ਪਾ ਕੇ ਰੋਟੀ ਦੇ। ਉਹਨਾਂ ਬੁਰਕੀ ਨਹੀਂ ਟੁੱਟਦੀ, ਉਹ ਤਾਂ ਕੁੱਪੇ ਹੁੰਦੇ ਇਦਾਂ। ਉਹਦੇ ਨਾਲ ਇੰਜ ਤੋੜਨੀ ਬੁਰਕੀ, ਚੂਰੀ ਬਣਾ ਲੈਣੀ। ਅੱਛਾ ਪਹਿਲੇ ਕੁੱਟਣੀ ਹੈ ਯਾਰ। ਹਾਂ ਅੱਛਾ ਮੈਂ ਹੁਣ ਸਮਝਿਆ। ਚੂਰੀ ਬਣਾ ਲੈਣੀ, ਉਸ ਤੋਂ ਬਾਅਦ ਜਦੋਂ ਇੰਜ ਮਾਰੇਗਾ ਨਾ ਉਹਦੇ ਵਿੱਚ ਥੋੜੀ ਥੋੜੀ ਲੱਗ ਜਾਏਗੀ, ਉਹ ਚਟਣੀ ਆ। ਹਾਂ ਐਸਟੀਆਰਤਾਂ ਨੇ ਨਾ ਉਹਨਾਂ ਯਾਰ ਤੂੰ ਟੀਵੀ ਦੇਖਣਾ, ਟੀਵੀ ਦੇ ਵਿੱਚ ਕਿਸੇ ਦੀ ਰੁਖਸਤੀ ਦੇਖਣੀ ਹੈ, ਠੀਕ ਐ ਟੀਵੀ ਦੇ ਪਿੱਛੋਂ ਦੀ ਹੱਥ ਮਾਰ ਕੇ ਨਾ ਉਹ ਜਿਹੜੀ ਕੁੜੀ ਦੀ ਰੁਖਸਤੀ ਉਹਨੇ ਪਿਆਰ ਦੇ ਨਾਲ ਨਹੀਂ ਕਰਕੇ ਲੈਤੀ। ਉਹ ਨਹੀਂ ਇਹਦਾ ਹੋਣਾ ਭਲਾ ਟੀਵੀ ਦੇ ਵਿੱਚੋਂ ਹੱਥ ਹੋ ਕੇ ਤੇ ਟ੍ਰਾਂਸਫਾਰਮ ਨੂੰ ਹੱਥ ਲੱਗ ਜਾਵੇ, ਆਪਣੀ ਨੁਕਸਤੀ ਹੋ ਜਾਏ ਉਹਦੀ। ਨਹੀਂ ਉਸਤਾਦ ਜੀ, ਆ 3 ਦਿਨ ਨਾ ਟਾਇਰਾਂ ਵਾਲੇ ਬੂਟ ਪਾ ਕੇ ਫਿਰੇ, ਇਹਦੇ ਨਾਲ ਇਹਨੂੰ ਸੱਸ ਸਹੁਰੇ ਦੇ ਸਾਹਮਣੇ ਜਾਣ ਦੀ ਤਮੀਜ਼ ਆਈ ਕਿ ਵੀ ਮੈਂ ਉਹਨਾਂ ਦੇ ਸਾਹਮਣੇ ਕਿੱਦਾਂ ਜਾ ਹਾਂ ਕਿ ਨਹੀਂ ਭਾਜੀ। ਹਾਂ ਪਈਆਂ ਵਾਲੇ ਬੂਟ, ਸਕੇਟਿੰਗ। ਹਾਂ ਇਦਾਂ ਨਹੀਂ ਭਾਈ ਪਹਿਲੇ ਇਹ ਦੱਸੋ ਨਾ ਵੀ 3 ਦਿਨ ਕਿੱਦਾਂ ਫਿਰਨਾ ਉਹਨੇ। 3 ਦਿਨ ਟਾਇਰਾਂ ਵਾਲੇ ਬੂਟ ਪਾ ਕੇ ਚਿੱਟਾ ਸੂਟ ਪਾਵੇ ਭਾਜੀ ਲੱਠੇ ਦਾ, ਐ ਮਾਇਆ ਲੱਗੀ ਹੋਵੇ, ਥੱਲੇ ਟਾਇਰਾਂ ਵਾਲੇ ਬੂਟ ਪਾਵੇ ਤੇ ਸੜਕ ਤੇ ਆਇਆ ਕਰਦਾ ਫਿਰ ਨਾਲ ਰੋਡ। ਉਹ ਨਹੀਂ ਉਹ ਸਤਾਈ ਤੁਸੀਂ ਦੇਖਿਆ ਜੈਕੀ ਸ਼ਰਫ ਸਾਹਿਬ ਇੰਨਾ ਕੁ ਪੌਦਾ ਲੈ ਕੇ ਫਿਰਦੇ ਹੁੰਦੇ, ਇਹ ਵੱਡਾ ਦਰਖਤ ਚੁੱਕ ਕੇ ਫਿਰੇ 3 ਦਿਨ, ਇਹਨੂੰ ਨਜ਼ਰ ਨਹੀਂ ਲੱਗੂਗੀ ਆ ਚੁੱਕੀ ਫਿਰੇ। ਉਹ ਯਾਰ ਵਿਆਹਾਂ ਸ਼ਾਦੀਆਂ ਵਾਲਾ ਕੋਈ ਚੱਕਰ ਦੱਸੋਗੇ? ਜਦੋਂ ਬੰਦਾ ਸਹੁਰਿਆਂ ਦੇ ਕੋਲ ਜਾਂਦਾ, ਕੋਈ ਬਣ ਥਣ ਕੇ ਕੋਈ ਸੈਟਿੰਗ ਹੁੰਦੀ ਹੈ ਜੀ ਉਹੀ ਕਹਿ ਇਹ ਤੇ ਨੁਕਸਾਨ ਦੇ ਚੀਜ਼ਾਂ ਵਾਲੇ। ਮੈਂ ਵੱਡਾ ਦਰਖਤ ਲੈ ਕੇ ਫਿਰਾਂ 7-7 ਕਿਲੋ ਦੇ ਨਹੀਂ ਵਜ਼ਨ। ਦਰਖਤ ਚੁੱਕ ਸਕਦਾ ਨਾ, ਡੋਲਾ ਮੱਛੀ ਲੈ ਲੈਣੀ ਏਡੀ ਕੁ। ਹਾਂ ਉਹਨੂੰ ਇੰਜ ਤਲੀ ਤੇ ਰੱਖ ਕੇ ਫਿਰਨਾ, ਸਵੇਰ ਤੋਂ ਲੱਗ ਕੇ ਸ਼ਾਮ ਤੱਕ, ਮਰਨ ਨਹੀਂ ਦੇਣਾ, ਪਾਣੀ ਵੀ ਨਹੀਂ ਪਾਉਣਾ। ਤੇ ਪਾਣੀ ਕਿੱਦਾਂ ਲੱਗੂ, ਥੁੱਕੀ ਜਾਵੇ ਉੱਤੇ ਪਾਣੀ ਨਹੀਂ ਪਾਣੀ ਤੋਂ ਪੁੱਛੋ। 3 ਦਿਨ ਤੂੰ ਪਹਾੜਾਂ ਦੇ ਵਿੱਚ ਰੋੜੀ ਕੁੱਟਣੀ। ਓਏ ਐਡੀ ਦੂਰ ਨਹੀਂ ਜਾਣਾ, ਸਾਜੀ ਉਹਨੂੰ ਉਹ ਕੰਮ ਦੱਸੋ ਜਿਹੜਾ ਇੱਥੇ ਕਰ ਲਵੇ। ਉਹ ਪਹਾੜਾਂ ਦੇ ਵਿੱਚ ਰੋੜੀ ਕੁੱਟ, ਗਰਮੀ ਹੈਗੀ ਇੱਥੇ ਕਰ ਲਵੇ, ਇੱਥੇ। 3 ਦਿਨ ਦਾ ਸਫ਼ਰ ਕਰਕੇ ਜਮਾ ਨਹੀਂ ਦਿਨ ਨੂੰ ਹੋ ਕੇ ਵੀ ਚੱਲ ਜਾਣ। ਹਾਂ ਨਹੀਂ ਇਦਾਂ ਇਹ ਹੋਊਗਾ ਵੀ ਪਤਾ ਲੱਗ ਜਾਊਗਾ ਵੀ ਕਿਰਮਿਚੀ ਰੰਗ ਦੀ ਨੀਟੋ ਦੀ ਟੇਪ ਲੱਭ ਕੇ, ਇਹਦੀ ਕਿਰਮਿਚੀ ਰੰਗ ਦੀ ਫਿਰ ਮੱਛੀ ਨੀਟੋ ਦੀ ਟੇਪ, ਓਕੇ ਉਹ ਦੋਵਾਂ ਕੰਨਾਂ ਤੇ ਲਵੇਟ ਲਾ, ਹਾਂ ਕੰਨ ਬੰਦ ਕਰ ਲਾ ਤਾਂ ਕਿ ਕੰਨਾਂ 'ਚ ਮਿੱਟੀ ਨਾ ਪਵੇ 3 ਦਿਨ। ਹਾਂਜੀ ਠੀਕ ਹੈ ਹਾਂਜੀ। ਸਮਝ ਆਈ। ਉਸ ਤੋਂ ਬਾਅਦ ਇਹ ਕੋਹਣੀਆਂ ਦੇ ਇੱਥੇ ਲਵੇਟ, ਕਿਉਂਕਿ ਇਹ ਕਾਲੀਆਂ ਹੋ ਜਾਂਦੀਆਂ ਨੇ। ਇਹ ਜਦੋਂ ਤੂੰ 3 ਦਿਨ ਬਾਅਦ ਲਾਏਂਗਾ ਥੱਲੇ ਚਿੱਟੀਆਂ ਨਿਕਲਣਗੀਆਂ। ਸਹੀ ਗੱਲ ਸਮਝ ਆ ਰਹੀ ਗੱਲ? ਓਕੇ ਡਨ। ਹਾਂਜੀ। ਉਸ ਤੋਂ ਬਾਅਦ ਮਿੱਠੇ ਦੇ ਭਰਾ ਕੋ ਚਲਾ ਜਾ, ਓਕੇ ਇਹਨਾਂ ਨੇ ਵਾਲ ਕਰਾ ਦੇ, ਵਾਲ ਛੋਟੇ ਕਰਾ ਦੇ। ਛੋਟੇ ਆਹ ਤੇ ਮੁਕਾ ਕੰਮ। ਹਾਂ ਵਾਲ ਛੋਟੇ ਕਰਾਏਗਾ ਤੇਰਾ ਮੂੰਹ ਵੱਡਾ ਲੱਗੇਗਾ। ਹਾਂਜੀ ਇਦਾਂ ਸੱਸ ਸਹੁਰੇ ਨੇ ਕਹਿਣਾ ਕਿ ਜਿਹੜਾ ਮੁੰਡਾ ਆਪਣੇ ਵਾਲਾਂ ਵੂਲਾਂ ਦਾ ਨਹੀਂ ਹਿਸਾਬ, ਔਰ ਇਹ ਵਿੱਚ ਜਿਹੜੀ ਜਿੰਨੀ ਸਿਕਰੀ ਹੈ, ਠੀਕ ਹੈ ਨਾ, ਇਹ ਵੀ ਨਥੀ ਹੋ ਜਾਏਗੀ ਨਿੱਕੇ ਨਿੱਕੇ ਵਾਲਾਂ 'ਚ। ਅੱਛਾ ਸ਼ੈਂਪੂ ਲੈ ਲਈ, ਮੈਂ ਤੈਨੂੰ ਸ਼ੈਂਪੂ ਦਿਆਂਗਾ ਓਕੇ ਉਹਦੇ ਨਾਲ, ਠੀਕ ਹੈ ਜੀ। ਓਕੇ ਡਨ। ਬੋਤਲ ਭੁੱਲ ਜਾਏਗਾ, ਮਾੜਾ ਤਲੀ ਤੇ ਦੇਣਾ ਵਾ। ਆ ਉਹ ਹੀ ਬਹੁਤ ਆ। ਓਏ ਹੈ ਮਿੱਟੀ ਛਾਪਰੀ ਭਰ ਦੇਣਗੇ ਤੈਨੂੰ 3 ਦਿਨ ਹੀ ਹੈ ਨਾ। ਹਾਂ ਨਹੀਂ ਤੇ ਏਦਾਂ ਕਰ, ਉਹ ਕਿੱਥੇ ਗਿਆ, ਆ ਲੈ ਜਾ ਇਹਨੂੰ, ਤੂੰ ਰੋਜ਼ ਰਾਤ ਨੂੰ ਬੁਲਾਉਣਾ ਵਾ, ਗੱਲ ਕਰਨੀ ਹੈ। ਜਿੱਦਣ ਇਹਨੇ ਤੈਨੂੰ ਜਵਾਬ ਦੇ ਦਿੱਤਾ ਉਦੋਂ ਤੇਰੀ ਸੱਸ ਹਾਂ ਕਰ ਜੇ। ਇਹਦੇ ਨਾਲ ਇੱਕ ਹੋਰ ਕੰਮ ਵੀ ਕਰ ਸਕਦਾ, ਨਾ ਕੇ ਤਾਂ ਮੈਲ ਲਾਇਆ ਕਰ। ਓ ਯਾਰ ਕੋ ਵਿਆਹ ਸ਼ਾਦੀ ਵਾਲੇ ਚੱਕਰ, ਮੈਂ ਖੁਸ਼ੀ ਦੀ ਗੱਲ ਸੁਣਾਈ ਆ ਕੋ ਮੈਨੂੰ ਹੈਰਾਨ ਯਾਰ ਦੱਸ ਓਏ ਮੇਰੀ ਗੱਲ ਸੁਣ, ਹੈ ਅੰਬ ਡਰਾਈ ਫਰੂਟ ਵਾਲਾ ਨਹੀਂ ਘੰਟਾ ਕਰ, ਹਾਂਜੀ
ਉਹਦੇ ਕੋ ਜਾ, ਅੱਛਾ ਉਹਦੇ ਕੋ ਬਿੱਦ ਦਾ ਸਮਾਨ ਦਾ ਰੇਟ ਪੁੱਛ, ਯਾਨੀ ਉਸ ਪਾਸੇ ਜਾ ਜਿਹੜਾ ਵਿਆਹ ਵਾਲੇ ਕੰਮ ਹੁੰਦੇ ਨੇ। ਹਾਂਜੀ। ਐਵੇਂ ਕੁੱਲੇ ਵਾਲੀ ਦੁਕਾਨ ਤੇ ਅੱਗੇ ਫਿਰੀ ਜਾ, ਸਹੀ ਗੱਲ ਆਪਣਾ ਮਾਈਂਡ ਬਣਾ। ਆ ਨੋਟਾਂ ਵਾਲੇ ਹਾਰਾਂ ਵਾਲੇ ਨੋਟ, ਉਹਨਾਂ ਦਾ ਰੇਟ ਪੁੱਛੀ ਜਾ, ਗੱਲ ਚ ਪਾ ਕੇ ਲਾ ਕੇ ਦੇ ਦੇ, ਜਿੰਨੀ ਆਪਣੇ ਆਪ ਨੂੰ ਰਚਾ ਲਾ, ਲਾੜਾ ਜਿਹਾ ਬਣ ਕੇ ਲਾਲਾ ਜਿਹਾ ਟੈਪ। ਸ਼ੇਰਵਾਨੀ ਪਾ ਕੇ ਗਲੀਆਂ ਮਹੱਲਿਆਂ 'ਚ ਫਿਰ ਤਾਂ ਕਿ ਤੈਨੂੰ ਪਤਾ ਲੱਗੇ ਵੀ ਕਿੰਨੀ ਕੁ ਸਪੀਡ ਦੇ ਨਾਲ ਧੂਲਾ ਤੁਰਦਾ। ਸ਼ੇਰਵਾਨੀ ਨਾਲ ਲੱਭੇ ਤੂੰ ਕੁੱਤਾਵਾਨੀ ਲੈ ਲਈ। ਨਹੀਂ, ਉਹ ਵੀ ਨਾ ਲੱਭੇ ਤੇ ਫਿਰ ਸੂਰਬਾਨੀ ਲੈ ਲਈ। ਉਸਤਾਦ ਜੀ ਦੀ ਕਾਰ ਕੱਢ ਕੇ ਨਾ ਹੁਣੇ ਸਜਾ ਕੇ 3-4 ਦਿਨ ਪਹਿਲੇ ਫਰੀਜਾ ਦੇ ਵਿੱਚ ਹਾਂ ਬੱਚੇ ਬੋਲ ਤੋੜਨ ਡਾਟੀ। ਹਾਂ, ਚਾਬੀ ਖੁੱਲੀ ਆ, ਓਕੇ ਡਨ ਹੋ ਗਿਆ। ਗੱਡੀ ਮੇਰੀ ਖੁੱਲੀ ਹੁੰਦੀ ਹੈ। ਯਾਰ ਤੂੰ ਆ 3 ਦਿਨ ਨਾ ਪੌੜੀਆਂ ਚੜਨਾ, ਨਾ ਥੱਲੇ ਬਹਿ ਕੇ ਪੋਚਾ ਨਹੀਂ ਪੌੜੀਆਂ ਚੜ ਜਵੇ, ਉਤਰਨੀਆਂ ਨਹੀਂ, ਚੜ ਜਾ ਭਾਵੇਂ, ਤੇ ਉੱਤੇ ਹੀ ਰਵੇ। ਉੱਤੇ ਹੀ ਰਹੂਗਾ ਫਿਰ। ਨਹੀਂ ਉਤੋਂ ਛਾਲ ਮਾਰ ਕੇ ਆਵੇ, ਪੌੜੀ ਨਹੀਂ ਉਤਰਨੀ, ਹਾਂ ਰੱਸੇ ਨਾਲ ਲਮਕ ਕੇ ਆਵੇ। ਸਹੀ ਹੈ, ਆ ਪੌੜੀ ਉਤਰ ਆਪ ਸ਼ੁਕਰ ਹੁੰਦੀ ਆ। ਅਗਰ ਉਸਤਾਦ ਜੀ ਪੁੱਠਾ ਜਾਮਾ ਚਲਾਵੇ, ਪੁੱਠਾ ਜਾਮਾ, ਹੈਂਡਲ ਐਨੂੰ ਤੇ ਐਨ ਬੈਠੋ। ਨਹੀਂ ਪੁੱਠੇ ਜਾਮੇ ਦੇ ਨਾਲ ਨਾ ਹੋ ਸਕਦੀ ਹੈ, ਤੇ ਥੋੜਾ ਜਿਹਾ ਇੱਕ ਦੋ ਵਾਕਿਆ ਹੋਏ ਨੇ ਪੁੱਠੇ ਜਾਮੇ ਦੇ ਵਿੱਚ ਤਾਂ ਨਾ ਹੋਈ। ਉਸਤਾਦ ਜੀ ਨਾਲ ਇਹ ਦੂਸਰੇ ਵਿਆਹ ਵਾਲਿਆਂ ਦਾ, ਇਹਦਾ ਤੇ ਵਿਚਾਰੇ ਦਾ ਹਾਂ, ਇਹਦਾ ਪਹਿਲਾ ਵਾ, ਪਹਿਲਾ ਅੱਗੇ ਕਦੀ ਵੇਖਣ ਆਇਆ ਕੋਈ? ਨਹੀਂ ਇਹ ਨਹੀਂ ਫੇਰ ਪੁੱਠੇ ਜਾਮੇ ਰਾਣਾ ਕਰੇ। ਅੱਛਾ ਜੀ। ਪਹਿਲੀ ਵਾਰੀ ਆ ਰਹੇ। ਪਹਿਲੀ ਵਾਰੀ ਹੋ ਅੱਲਾ ਖੈਰ ਕਰੇ, ਇੱਥੇ ਹੀ ਹੈ ਨਾ, ਇਹ ਨਾ ਕਰਨਗੇ ਫਿਰ ਪੁੱਠੇ ਜਾਮੇ ਵਾਲਾ ਵੀ ਕਰ ਲਾਂਗੇ ਅਗਲੀ ਵਾਰੀ। ਅੱਛਾ ਜੀ, ਫਿਰ ਠੀਕ ਹੈ। ਖੱਟੀਆਂ ਚੀਜ਼ਾਂ ਜ਼ਿਆਦਾ ਇਸਤੇਮਾਲ ਕਰ, ਇਮਲੀ ਖਾ, ਚਾਰ ਖਾ, 3 ਦਿਨ ਤੂੰ ਇਹ ਚੀਜ਼ਾਂ ਹੀ ਖਾ। ਹਾਂ ਭਾਜੀ ਮੈਂ ਦੱਸ ਨਹੀਂ 3 ਦਿਨ ਨਾ ਭਾਂਡਾ ਖਾ। ਕਿਹੜਾ ਲੋਹੇ ਦਾ ਭਾਂਡਾ? ਨਹੀਂ ਭਾਂਡਾ ਨਹੀਂ ਬਣਾਉਂਦੀਆਂ ਬੁੱਢੀ, ਹਾਂਜੀ, ਪੰਜੀਰੀ ਛਿਲਾ ਪੈਂਦਾ, ਹਾਂਜੀ, ਛਿਲੇ ਵਾਲਾ ਭਾਂਡਾ ਖਾ 3 ਦਿਨ। ਸਹੀ ਗੱਲ। ਨਹੀਂ ਉਹਦਾ ਵੇਖਣ ਦੇਖਣ ਤਾਕਤ, ਰੂਪ ਆਏਗਾ, ਕੰਨਾਂ ਲਾਲ ਹੋਣਗੀਆਂ। ਉਹ ਚ ਪਤਾ ਕਿੰਨੀ ਜਾਨ ਹੁੰਦੀ ਹੈ? ਉਹ ਚ ਉਹਦੇ ਚ ਵਿੱਚ 4 ਬ੍ਰੇਨਸ ਵੀ ਹੁੰਦੇ ਆ, ਚਾਰੋਂ ਮਗਰ। ਚਾਰੇ ਮਗਜ਼। ਫੋਰ ਬ੍ਰੇਨ। ਹਾਂਜੀ, ਜੇ ਤੇਰੇ ਕੋਲ ਉਹਨੇ ਪੈਸੇ ਨਹੀਂ ਨਾ ਹੈ ਤੇ ਉਹ ਕਹਿੰਦੇ ਨੇ ਵੜ ਭਾਂਡੇ 'ਚ ਉਹ ਖਾ ਲਾ। ਆਹੋ ਉਹ ਭਾਂਡਾ ਖਾ ਲਈ। ਹੈ ਉਹ ਮਹਿੰਗਾ ਵਾ। ਥੋੜਾ ਲੈ ਕੇ ਘੱਟ ਵੜਦੀ ਜਰਾ। ਆਹੋ ਨਹੀਂ ਤਾਂ ਖੀਰੇ ਕੱਟ ਕੇ ਨਾ ਅੱਖਾਂ ਦੇ ਰੱਖ ਕੇ 3 ਦਿਨ ਇੱਥੇ ਫਿਰ ਆਇਆ। ਨਹੀਂ ਉਹ ਅਮੀਰ ਲੋਕ ਕਰਦੇ ਆ, ਉਹ ਯਾਰ- ਜਿਹਦੀ ਨਜ਼ਰ ਕਮਜ਼ੋਰ ਹੋਵੇ ਉਹ ਕਰਦੇ। ਇਹਦੀ ਕੋਈ ਨਜ਼ਰ ਕਮਜ਼ੋਰ ਆ? ਉਹ ਸ਼ਾਇਨ ਉਹਦੀ ਗਲੋ ਕਰਦੀ ਆ, ਡਾਲਕਨੈਸ। ਯਾਰ ਮੇਰੀ ਗੱਲ ਸੁਣ, ਟੱਪ ਭਰ, ਉਹਦੇ ਪੂਰਾ ਮੂੰਹ ਵਿੱਚ ਰੱਖ ਦੇ, ਜਦੋਂ ਬਿਲਕੁਲ ਮਰ ਜਾਏ ਉਦੋਂ ਉੱਠ ਕੇ ਫਿਰਨ ਲੱਗ ਪਈ। ਲੈ ਆ ਕਰ ਲੈ, ਤੈਨੂੰ ਪਸੰਦ ਕਰਕੇ ਸਮਝ। ਹਾਂ ਸਹੀ ਗੱਲ। ਆਹੋ ਉਸਤਾਦ ਜੀ ਮੈਂ ਕਹਿੰਦਾ ਮੈਂ ਇਹ 3 ਦਿਨ ਨਾ ਚਟਖਾਰੇ ਵਾਲੀਆਂ ਸ਼ੈਵਾਂ ਖਾਵੇ, ਖੱਟਾ ਪੀਵੇ। ਠੀਕ ਆ, ਖੱਟਾ ਨਹੀਂ ਕਿੱਦਾਂ ਹੋ ਸਕਦਾ? ਮੇਰੀ ਗੱਲ ਸੁਣ, ਤੇਰਾ ਇਹਦੇ ਨਾਲ ਤਲਕ ਹੈਗਾ? ਬੇਬਾ 3 ਦਿਨ ਇਹਨਾਂ ਘਰ ਰਹਿ ਲਾ ਜਾ ਕੇ। ਗਿਆ ਤੈਨੂੰ ਹਾਂ ਹੋ ਜਾਏਗੀ। ਇਹਨਾਂ ਦੇ ਘਰ ਏਸੀ, ਹਰ ਚੀਜ਼ ਦੀ ਸਹੂਲਤ ਹੈਗੀ ਆ, ਰੰਗ ਵੀ ਤੇਰਾ ਸਾਫ਼ ਰਹੇਗਾ ਜੀ। ਔਰ ਹੋ ਸਕਦਾ 3 ਦਿਨ ਤੋਂ ਬਾਅਦ ਤੂੰ ਨਾ ਹੀ ਕਰ ਦਵੇਂ ਕਿ ਭਾਜੀ ਓਕੇ ਹੋ ਗਿਆ, ਮੈਂ ਨਹੀਂ ਵਿਆਹ ਕਰਾਉਣਾ। ਕੀ ਹੋ ਗਿਆ ਮਤਲਬ? ਪੱਕੀ ਗੱਲ। ਕਿ ਵੀ ਮੇਰਾ ਇੱਥੇ ਹੁਣ ਦਿਲ ਲੱਗ ਗਿਆ। ਨਹੀਂ ਵਜ੍ਹਾ ਕਾਹਤੋਂ ਦਿਲ ਲੱਗ ਗਿਆ ਉਸਤਾਦ ਜੀ? ਲੈ ਉਹ ਚੱਲ ਕੋਈ ਨਹੀਂ, ਜੈ ਜੀ ਆ ਪੁੱਤ, ਜੈ ਜੀ ਆ, ਬਹਿਸ ਨਹੀਂ ਕਰਦੀ, ਇੱਕ ਜੈ ਜੀ ਬਰਾਦਰੀ ਆ। ਹੈ ਤੁਹਾਡੀ, ਇੱਕ ਬਰਾਦਰੀ ਹੈ। ਉਹ ਤਾਂ ਠੀਕ ਹੈ ਯਾਰ, ਹੁਣ ਇੱਕ ਅੱਧੇ ਦਿਨ ਦਾ ਪ੍ਰਾਹੁਣਾ ਹੋਵੇ, ਦਿਲ ਲੱਗ ਗਿਆ ਵੀ ਮਸਲਨ ਯਾਰ ਤੁਸੀਂ 3 ਦਿਨ ਬਾਅਦ ਵੀ ਤੇ ਆਣਾ ਹੀ ਆ। ਉਹ ਤੂੰ ਜਿੱਡਾ ਸ਼ੁਗਲੀ ਆ, ਤੂੰ ਇਹਦਾ ਅੱਧੇ ਪੌਣੇ ਘੰਟੇ ਚ ਦਿਲ ਲਾ ਦੇਣਾ। ਹਾਂ ਵਾਹ ਜਾਂ ਨੋਨੇ ਇੱਕ ਹੋਰ ਕੰਮ ਕਰ, ਫਾਈਨਲ ਹੋਵੇ। 3 ਦਿਨ ਮੁਸਲਸਲ ਚੱਲਦੀ ਟ੍ਰੇਨ 'ਚ ਬੈਠਾ ਰਹਾ, ਸਫਰ ਹੀ ਕਰੀ ਜਾ। ਹਾਂ ਜਦੋਂ ਤੈਨੂੰ ਦੇਖਣਾ ਫੋਨ ਕਰਕੇ ਕਿੱਥੇ ਤੂੰ ਕਿ ਭਾਈ ਮੈਂ ਕਿਤੇ ਆਇਆ ਹਾਂ। ਨਹੀਂ ਯਾਰ ਇਹ ਇੱਥੇ ਨਾ ਨਹੀਂ ਉਹ ਐਡੇ ਮਾਠੇ ਯਾਰ। ਨਹੀਂ ਤੂੰ ਇੱਕ ਖੋਤਾ ਰੇੜੀ ਲੈਣੀ ਆ, ਵਿਦਆਊਟ ਖੋਤਾ, ਅੱਛਾ ਕੱਲੀ ਰੇੜੀ। ਦੇਖ ਇਹਨੂੰ ਕਹਿੰਦੇ ਨੇ ਟੈਲੀਪੈਥੀ। ਜੀ ਟੈਲੀਪੈਥੀ ਜਿਵੇਂ ਹੁੰਦੀ ਨਾ ਕਿ ਇੱਕ ਦਾਇਰਾ ਵਾਹ ਲੈਣਾ, ਉਹਦੇ ਦਰਮਿਆਨ ਚ ਡਾਟ ਉਹਦੇ ਵੇਖੀ ਜਾਣਾ, ਉਸ ਤੋਂ ਬਾਅਦ ਸ਼ੀਸ਼ੇ ਦੇ ਵਿੱਚ ਆਪਣੀ ਅੱਖ ਚੱਕ ਪਾ ਕੇ ਵੇਖੀ ਜਾਣਾ, ਤੁਹਾਡੀ ਪਾਵਰ ਵਧਦੀ। ਤੂੰ ਇੱਕ ਖਾਲੀ ਰੇੜੀ ਲੈਣੀ, ਖੋਤਾ ਰੇੜੀ ਵਾਲੀ, ਖੋਤਾ ਨਾ ਹੋਵੇ ਉਹਦੇ ਚ। ਓਕੇ ਬਿਲਕੁਲ ਜ਼ੇਨ ਬਣਾ ਕੇ ਤੂੰ ਬਹਿ ਜਾਣਾ ਵਾ ਕਿ ਇਹ ਚ ਖੋਤਾ ਹੈਗਾ। ਹੈ। ਅੱਛਾ ਉਹਨੂੰ ਤੂੰ ਕਰੀ ਜਾਣਾ, ਹਸ਼ ਐ ਕਰਨਾ ਤੂੰ ਖੜਕਣਾ ਵੀ ਖੜਕਾਈ ਜਾ। ਸਾਰਾ ਕੁਝ ਇਹ ਤੂੰ ਜਦੋਂ ਤੇਰੇ ਜ਼ੇਨ ਚ ਆ ਗਿਆ ਕਿ ਵੀ ਖੋਤਾ ਨਹੀਂ ਹੈਗਾ, ਉਦੋਂ ਸਮਝ ਨਾ ਹੋਗੀ। ਓਏ ਹੋਏ ਹਾਂ ਲੈ ਵੀ ਟੈਲੀਪੈਥੀ ਸਹੀ ਆ। ਟੈਲੀਪੈਥੀ ਨਾਲ ਹੀ ਇਹਦਾ ਕੰਮ ਹੋਣਾ। ਜੀ ਸਹੀ ਗੱਲ ਆ। ਯਾਰ ਕੋਈ ਵਿਆਹ ਸ਼ਗਨਾਂ ਵਾਲੀਆਂ ਗੱਲਾਂ ਕਰੋ। ਓਏ ਇਹ ਟੂਣੇ ਹੁੰਦੇ ਆ, ਇਹ ਟੂਣੇ ਹੁੰਦੇ, ਇਹਨਾਂ ਦੇ ਨਾਲ ਹੁੰਦਾ ਵਿਆਹ। ਮੈਨੂੰ ਨਹੀਂ ਸਮਝ ਆਉਂਦੀ ਹੈ ਕਿਹੜੇ ਟੂਣੇ ਦਾ ਖੋਤਾ ਸਮਝੀ ਜਾਈ ਤੇ ਇਹ ਹੋਈ। ਭਾਈ ਕਨਾਤ ਲਵੇਟ ਕੇ ਨਾ ਤੇ ਆਲੇ ਦੁਆਲੇ ਕਨਾਤ ਆਪਣੇ ਲਵੇਟ ਕੇ 3 ਦਿਨ ਵਿੱਚ ਹੀ ਰਹਿ। ਹਾਂ ਤੈਨੂੰ ਕੋਈ ਦੇਖੇ ਨਾ, ਤੈਨੂੰ ਕੋਈ ਨਜ਼ਰ ਨਾ ਲੱਗੇ, 3 ਦਿਨਾਂ ਬਾਅਦ ਬਾਹਰ ਨਿਕਲ ਤੇਰੇ ਤਰੂਪ ਚੜਿਆ ਹੋਗਾ। ਨਹੀਂ ਜੇ 3 ਦਿਨ ਤੂੰ ਕਨਾਤ ਵਾਲਾ ਨਾ, ਫਿਰ ਨਾਲ ਚਮੜੇ ਦੀ ਰੋਟੀ ਖਾਣੀ ਪੈਂਦੀ ਹੈ। ਭਾਜੀ ਸਵੇਰ 11 ਵਜੇ ਤੋਂ ਲੈ ਕੇ ਸ਼ਾਮ 3 ਵਜੇ ਤੱਕ ਦੁਪਹਿਰ ਇਹ ਦਰਖਤਾਂ ਦੇ ਉੱਤੇ ਰਵੇ, ਧੁੱਪ ਤੋਂ ਬਚੇ। ਤੁਹਾਡੇ ਮਹੱਲੇ ਕੋਈ 80 ਸਾਲ ਦਾ ਬਾਬਾ ਹੈਗਾ, ਹਾਂਜੀ ਤੂੰ ਰੋਜ਼ 1.5 ਘੰਟੇ ਉਹਨੂੰ ਕਹੇ ਬਾਬਾ ਜੀ ਮੈਨੂੰ ਗਧਾੜੇ ਚੁੱਕ ਕੇ ਚੱਕਰ ਲਵਾਓ। ਹਾਂ ਆ ਵੀ ਸਹੀ। ਉਹ 80 ਕਿਲੋ ਦਾ ਵਜ਼ਨ ਆ ਭਾਈ ਮੇਰਾ, ਉਹਨਾਂ ਨੇ ਕਿੱਥੋਂ ਚੁੱਕਣਾ? ਯਾਰ ਪਹਿਲਾਂ ਫਿਰ ਵਿਆਹ ਹੈ ਸੌਖਾ, ਨਹੀਂ ਤੇ ਆਪਣੇ ਫੋਨ 'ਚ ਬੈਲੈਂਸ ਕਰਾ, ਓਕੇ ਅਨਨੋਨ ਨੰਬਰ ਤੇ ਕਾਲ ਕਰਦੇ। ਅੱਛਾ ਠੀਕ ਹੈ, ਰੋਜ਼ 13 ਵਾਰੀ ਸਵੇਰ, 13 ਵਾਰੀ ਦੁਪਹਿਰ, 13 ਵਾਰੀ ਸ਼ਾਮ,
13 39 ਕਾਲਾਂ ਕਰਨੀਆਂ ਤੂੰ ਕਰਨਾ ਕੀ ਆ ਜਿਹੜਾ ਕੋਈ ਕਾਲ ਚੁੱਕੇ ਉਹਨੂੰ ਕਹਿੰਦਾ ਸਲਾਮ ਅਲੈਕਮ ਜੀ ਬਗੈਰਤ ਬੋਲ ਰਿਹਾ ਤੇ ਬੰਦ ਕਰ ਦੇਣਾ ਬਸ ਇੰਨੀ ਗੱਲ ਕਰ ਫਰਕ ਹੋਈ ਔਰ ਜਿਹੜਾ ਲਫ਼ਜ਼ ਇੱਕ ਵਾਰੀ ਕਹਿਣਾ ਦੂਜੀ ਵਾਰੀ ਨਹੀਂ ਕਹਿਣਾ ਅਗਲੀ ਵਾਰ ਚੇਂਜ ਅਗਲੀ ਵਾਰੀ ਜਿਹੜਾ ਕਰੋਗੇ ਕਿ ਜ਼ਲੀਲ ਆਦਮੀ ਬੋਲ ਰਹੇ ਜੀ ਕੀ ਹਾਲ ਫਿਰ ਬੰਦ ਕਰ ਦੇਣਾ 39 ਗਾਲਾਂ ਕੱਢਾਂ ਮੈਂ ਯਾਰ ਜਿਹਦੇ ਨਾਲ ਤੇਰੀ ਮੈਂ ਮਰੇਗੀ ਹਾਂ ਆ ਜਿਹੜੀ ਬੰਦੇ ਦੇ ਮੈਂ ਹੁੰਦੀ ਅੰਦਰ ਕਿ ਮੈਂ ਚੌਰ ਰਹੀ ਆ ਮੈਂ ਨੋਨੀ ਚੈਨੀ ਇਹ ਉਹ ਇਹ ਮਰੇਗੀ ਈਗੋ ਮਰੇਗੀ ਤੇਰੀ ਈਗੋ ਮਰੇਗੀ ਹਾਂ ਫੋਨ ਕਰਕੇ ਕਹਿ ਮੈਂ ਬੇਸ਼ਰਮ ਗੱਲ ਕਰ ਰਿਹਾ ਠਾਕ ਹਾਂ ਚਲੋ ਚਲੋ 4 ਫੋਨ ਤੇ ਮੈਂ ਤੁਹਾਨੂੰ ਹੀ ਕਰ ਦਾਂਗਾ ਬਾਕੀ ਕਿਹਨਾਂ ਨੂੰ ਨਹੀਂ ਨਹੀਂ ਸਾਨੂੰ ਨਾ ਕਰੀ ਨਾ ਜਿਹਨਾਂ ਨੂੰ ਪਹਿਲਾਂ ਹੀ ਪਤਾ ਹੋਵੇ ਨਾ ਤੂੰ ਉਹਨਾਂ ਨੂੰ ਨਹੀਂ ਕਰਨਾ ਉਹਨੂੰ ਨਹੀਂ ਕਰਨਾ ਨਵੇਂ ਬੰਦੇ ਨੂੰ ਅਨਨੋਨ ਨੰਬਰ ਤੇ ਕਾਲ ਕਰ ਹੁਣ ਤੂੰ ਮੈਨੂੰ ਕਹੇਗਾ ਜੀ ਮੈਂ ਇੱਕ ਬਗੈਰਤ ਆਦਮੀ ਬੋਲ ਰਿਹਾ ਤੇ ਤੈਨੂੰ ਕਹਿਣ ਦੀ ਲੋੜ ਹੀ ਨਹੀਂ ਮੈਨੂੰ ਪਤਾ ਤੇਰਾ ਨੰਬਰ ਸੇਵ ਆ ਮੈਂ ਸਭ ਤੋਂ ਪਹਿਲੇ ਕੀ ਕਿਹਾ ਅਨਨੋਨ ਨੰਬਰ ਯੈਸ ਯਾਨੀ ਹੁਣ ਮੈਂ ਜੋ ਵੀ ਕਹੀ ਮੈਂ ਇਹ ਤੇ ਤੁਹਾਨੂੰ ਪਤਾ ਹੋ ਹਾਂਜੀ ਅਨਨੋਨ ਨੰਬਰ ਤੇ ਕਾਲ ਕਰੇ ਭਾਜੀ ਉਹਨੂੰ ਕਹੇ ਹੈਲੋ ਅਸਲਾਮ ਵਾਲੇਕੁਮ ਭਾਈਆਂ ਨੂੰ ਤੁਸੀਂ ਬਲੱਜ ਨਾਲ ਗੱਲ ਕਰ ਰਹੇ ਹੋ ਗੱਲ ਖਤਮ ਕਾਲ ਕੱਟ ਦੇ ਕਾਲ ਕੱਢਦੇ ਨਹੀਂ ਤੇ ਮੈਂ ਤੁਹਾਨੂੰ ਦੱਸਦਾ ਕੋਈ ਐਸਾ ਮਹੱਲੇ 'ਚ ਬਦਮਾਸ਼ ਲੱਭਣਾ ਜਿਹਦਾ ਟੈਕ ਹੋਵੇ ਜਿਹੜਾ ਗੱਲਬਾਤ 'ਚ ਕਰੇ ਗੋਲੀ ਪਹਿਲੇ ਮਾਰ ਅੱਛਾ 3 ਦਿਨ ਤੋਂ ਰੋਜ਼ ਸਵੇਰ ਉਹਨੂੰ ਘਰੋਂ ਬਾਹਰ ਕੱਢ ਕੇ ਉਹਨੂੰ 4 ਗਾਲਾਂ ਕੱਢਣੀਆਂ ਮੂੰਹ ਤੇ ਅੱਖ ਚੱਕ ਪਾ ਕੇ ਬੰਦਾ ਧੜੇਲੇ ਵਾਲਾ ਹੋਣਾ ਚਾਹੀਦਾ ਬੰਦਾ ਐਸਾ ਵੀ ਜਿਹੜਾ ਗੱਲਬਾਤ 'ਚ ਗੋਲੀ ਪਹਿਲੇ ਗੋਲੀ ਮਾਰ ਦਿੰਦਾ ਹੋਵੇ ਹਾਂ ਉਹਨੂੰ ਕਹਿਣਾ ਤੇਰੇ ਵਰਗਾ ਚਵਲ ਆਦਮੀ ਕੋਈ ਨਹੀਂ ਹੋਇਆ ਤੂੰ ਮਹੱਲੇ 'ਚ ਬਗੈਰਤੀ ਕਰਦਾ ਹੋਇਆ ਤੇਰੇ ਤੇ ਲਾਨ ਤੇਰੇ ਤੇ ਬੇਸ਼ੁਮਾਰ ਇਹ ਹਾਂਜੀ ਇਹ ਕਹਿ ਕੇ ਤੇ ਤੂੰ ਵਾਪਸ ਆ ਜਾ ਸੱਸ ਵੱਲੋਂ ਹਾਂ ਹੋਵੇ ਨਾ ਹੋਵੇ ਇਹ ਕਹਿ ਕੇ ਵਾਪਸ ਆਊਗਾ ਇਹ ਉਹ ਆਉਣ ਦਊ ਇਹਨੂੰ ਇਹ ਤੇ ਦਾ ਕਮਾਲ ਅੱਛਾ ਜੀ ਜੀ ਉਹਨੇ ਤੇ ਪਹਿਲੀ ਗੱਲ ਤੇ ਦੁੜਾਲਾ ਬੱਚਾ ਕਰ ਦੇਣਾ ਵੀ ਮੈਨੂੰ ਫਿਰ ਵਿਆਹ ਇਹੀ ਗੱਲ ਆ ਤੂੰ ਉਹਨੂੰ ਗੱਲ ਕੱਢਣੀ ਇਸ ਹਿਸਾਬ ਨਾਲ ਵਾ ਕਿ ਉਹ ਸੋਚੇ ਕਿ ਯਾਰ ਇਹ ਕੌਣ ਆ ਇੰਨੀ ਦੇਰ ਚ ਤੂੰ ਨਿਕਲ ਆਉਣਾ ਹਾਂ ਡੇਲੀ 3 ਦਿਨ ਇੱਕੋ ਬੰਦੇ ਨੂੰ ਔਰ ਉਹਨੂੰ ਕਹਿ ਕੇ ਹੋਣਾ ਲੈ ਮੈਂ ਆਪਣੇ ਪਿਓ ਦਾ ਨਾ ਤਾਂ ਇੱਥੇ ਰਹੀ ਮੈਂ ਕੱਲ ਫੇਰ ਆਵਾਂਗਾ ਪਲਾਨ ਵੀ ਦੱਸ ਕੇ ਆਈ ਇਹ ਅਗਲੀ ਗੱਲ ਵੀ ਨਹੀਂ ਪੂਰੀ ਹੋਣੀ ਉਹਨੇ ਮੈਂ ਜੰਪਾ ਕਰ ਤੇ ਦਿੱਤਾ ਜੇ ਕੱਲ ਉੱਥੇ ਨਾ ਹੋਵੇ ਕਾਲ ਕਰਕੇ ਕਹਿਣਾ ਭਾਜੀ ਮੈਂ ਆਇਆ ਸੀ ਉਸ ਸਿਲਸਿਲੇ 'ਚ ਆਏ ਨਹੀਂ ਤੁਸੀਂ ਅੱਛਾ ਜੀ ਇਹ ਹੋ ਗਿਆ ਤੇਰੇ 3 ਦਿਨ 3 ਦਿਨ ਹੋ ਠੀਕ ਹੈ ਜੀ ਹੁਣ ਅਗਲਾ ਮਰਹਲਾ ਆ ਗਿਆ ਕਿ ਤੇਰੇ ਸੱਸ ਸਹੁਰੇ ਨੇ ਆਉਣਾ ਤੇ ਤੂੰ ਉਹਨਾਂ ਦੇ ਸਾਹਮਣੇ ਕਿੱਦਾਂ ਜਾਣਾ ਤੇਰੀ ਐਂਟਰੀ ਕਿੱਦਾਂ ਹੋਣੀ ਐਦਾਂ ਹਾਂਜੀ ਫਸਟ ਐਂਟਰੀ ਫਿਰ ਦੇਖੀ ਜਾਊਗੀ ਜਦੋਂ ਤੇਰਾ ਸੱਸ ਸਹੁਰਾ ਜਾਂ ਜਿਹੜੇ ਵੀ ਇੰਜ ਅੰਦਰ ਆਉਣ ਤੂੰ ਤੋਂ ਪਹਿਲੇ ਨਹੀਂ ਉੱਥੇ ਬੈਠੇ ਹੋਣਾ ਅੱਛਾ ਤੂੰ ਘਰਦੇ ਨੂੰ ਕਹਿਣਾ ਕਿ ਮੈਨੂੰ ਆਵਾਜ਼ ਮਾਰਨੀ ਹਾਂ ਠੀਕ ਹੈ ਸਹੀ ਹੈ ਸੱਸ ਸਹੁਰਾ ਆ ਕੇ ਬਹਿ ਗਏ ਉਹ ਕਹਿਣਗੇ ਕਿ ਬੁਲਾਏ ਤੇ ਤੂੰ ਅੰਦਰੋਂ ਅੰਮੀ ਦਾ ਸੂਟ ਪਾ ਲੈਣਾ ਫਿਰ ਘੁੰਡ ਸਿੱਟ ਲੈਣਾ ਵਾ ਚਾਹ ਦਾ ਕੱਪ ਫੜ ਲੈਣਾ ਬਿਸਕੁਟ ਰੱਖ ਕੇ ਤੂੰ ਇੰਜ ਹੋਣਾ ਆਰਾਮ ਨਾਲ ਨੀਵੀਆਂ ਨਜ਼ਰਾਂ ਹਾਂ ਠੀਕ ਹੋ ਗਿਆ ਉਹ ਭਾਈ ਜੀ ਕੁੜੀ ਵਾਲਿਆਂ ਨੇ ਆਉਣਾ ਵਾ ਮੈਂ ਮੁੰਡਾ ਵਾ ਅੱਛਾ ਉਹ ਸੌਰੀ ਮੈਂ ਕਿਹਾ ਮੁੰਡੇ ਵਾਲੇ ਨੇ ਆਉਣਾ ਵਾ ਮੁੰਡੇ ਆ ਦੱਸ ਦਿੰਨੇ ਉਧਰ ਹੋ ਮੁੰਡੇ ਵਾਲੇ ਦੱਸ ਦਿੰਨੇ ਆ ਆ ਮੁੰਡੇ ਵਾਲੇ ਦੱਸੋ ਇਹ ਤਾਂ ਕੁੜੀ ਵਾਲਾ ਚੱਕਰ ਹਾਂ ਇਹਦੀ ਐਂਟਰੀ ਕਰਾਉਣੀ ਆ ਹਾਂ ਵੀ ਕਿੱਦਾਂ ਆਉਣਾ ਸਹੁਰਿਆਂ ਕੇ ਹਾਂ ਜਿੱਦਾਂ ਅੰਡਰਟੇਕਰ ਨਹੀਂ ਹੁੰਦਾ ਅਲੇ ਹਨੇਰਾ ਹੁੰਦਾ ਵਾ ਫਿਰ ਲੈਟ ਪਲਦੀ ਆ ਫਿਰ ਹੱਥ 'ਚ ਬੋਤਲ ਫੜੀ ਹੁੰਦੀ ਐ ਆਵੇ ਅੰਡਰਟੇਕਰ ਟੈਕ ਅੰਡਰਟੇਕਰ ਹਾਂ ਇਹ ਵੀ ਠੀਕ ਆ ਐਨ ਜਾਂਦੇ ਸੱਸ ਸਕੇ ਹਾਂ ਤੇ ਸੱਸ ਤਬੂਚ ਪਾ ਕੇ ਲੈ ਜੀ ਨਾਲ ਨਹੀਂ ਤੇ ਏਦਾਂ ਕਰ ਮੈਂ ਤਾਂ ਦੱਸਦਾ ਥੋੜੀ ਦਾੜੀ 3 ਦਿਨਾਂ ਚ ਜਿੰਨੀ ਵਧਾ ਲਾ ਨਹੀਂ ਤੇ ਇੱਥੇ ਸਾਡੇ ਗੈਟਅਪ ਵਾਲੇ ਕੋਈ ਦਾੜੀ ਲਵਾ ਲਾ ਹਲਕੀ ਜੀ ਓਕੇ ਹੱਥ 'ਚ ਬੋਤਲ ਫੜਨੀ ਓਕੇ ਕੋਈ ਵੀ ਜਿਹੜੀ ਉਹਨਾਂ ਨੂੰ ਪਿਉਣੀ ਡਨ ਹੋ ਗਿਆ ਆ ਕੇ ਦਾੜੀ ਵਧੀ ਹੋਵੇ ਆ ਕੇ ਤੂੰ ਸੱਸ ਦੇ ਬਿਲਕੁਲ ਮੂੰਹ ਦੇ ਕੋਲ ਕਰਕੇ ਨਾ ਤੇ ਇੰਜ ਨੂੰ ਕਹਿਣਾ ਰਿਸ਼ਤਾ ਉਸਤਾਦ ਜੀ ਮੁੰਡਾ ਵਾ ਮੈਂ ਮੁੰਡੇ ਵਾਲੇ ਚੱਕਰ ਆ ਤੇ ਰਿਸ਼ਤਾ ਤੇ ਪੁਸ਼ਪਾ ਮੁੰਡਾ ਨਹੀਂ ਉਹ ਮੁੰਡਾ ਹੀ ਆ ਲੇਕਿਨ ਉਹਦੀ ਦਾੜੀ ਉਹਦਾ ਰੰਗ ਰੂਪ ਵੀ ਚਲੋ ਦੇਖ ਹੋਰ ਸੋਚ ਲੈਣੇ ਕੋਈ ਨਹੀਂ ਆ ਵੇ ਉਸਤਾਦ ਜੀ ਉਧਰੋਂ ਬੈਠੇ ਹੁਣ ਇਹਨੂੰ ਘਰ ਦੇ ਆਵਾਜ਼ ਮਾਰੇ ਨੇ ਖੁੱਲਾ ਸੂਟ ਪਾਇਆ ਹੋਵੇ ਕਾਲਾ ਰੰਗ ਮੂੰਹ ਤੇ ਮਲਿਆ ਹੋਵੇ ਹੱਥ 'ਚ ਤਲਵਾਰ ਫੜੀ ਹੋਵੇ ਤੇ ਅੰਦਰ ਆਂਦਾ ਇੱਕ ਵੇ ਖੂਨ 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 ਹਾਂ ਮੁਤਾਸਰ ਹੋਣਗੇ ਮੁਤਾਸਰ ਆ ਉਹ ਸਮਝਣਗੇ ਆਰਟਿਸਟ ਫੈਮਿਲੀ ਇੰਟਰਸਟ ਯਾਰ ਬਾਹੂਬਲੀ ਆਉਂਦਾ ਨਾ ਵੈੜੇ ਤੇ ਚੜ ਕੇ ਹਾਂ 2 ਵੈੜੇ ਤੇ ਤੂੰ ਵੀ ਇਦਾਂ ਅੰਦਰ ਵੜ 2 ਵੈੜੇ ਚੜ ਕੇ ਠਾ ਨਹੀਂ ਵੈੜੇ ਨਹੀਂ ਲੱਭਣੇ ਘੋੜਿਆਂ ਤੇ ਆ ਜਾਵੇ ਉਸਤਾਦ ਖੋਤੇ ਕਰ ਲਾ ਖੋਤੇ ਹੈ ਖੋਤੇ ਉਹ ਮਰ ਗਏ ਤਾਂ ਤੇ ਇੰਨਾ ਕੁ ਬੂਆ ਵਾ ਸਾਡਾ ਫਿਰ ਮੈਂ ਸਮਝ ਗਿਆ ਯਾਰ ਤੂੰ ਚਾਹਨਾ ਵਾ ਕਿ ਤੂੰ ਉਹਨਾਂ ਦੇ ਸਾਹਮਣੇ ਜਾਵੇਂ ਤੇ ਤੇਰਾ ਭਰਮ ਭਾਰ ਬਣੇ ਇੱਕ ਮਿੰਟ ਠਹਿਰ ਜਾ ਤੇਰਾ ਬੂਆ ਇੰਨਾ ਕ ਹਾਂਜੀ ਇਹਦਾ ਮਤਲਬ ਰਿਸ਼ਤਾ ਭਲਾ ਕਿੱਦਾਂ ਵੇਖਣਾ ਹੁੰਦਾ ਕਿੱਦਾਂ ਸਾਰਿਆਂ ਨੇ ਬਾਹਰ ਖਲੋਤੇ ਹੋਣਾ ਪਹਿਲੇ ਉਹਨਾਂ ਨੇ ਕਹਿਣਾ ਜੀ ਸੱਸ ਆਵੇ ਕੱਲੀ ਕੱਲਾ ਬਾਕੀ ਬਾਹਰ ਖਲੋਤੇ ਨੇ ਸੱਸ ਨੇ ਵੇਖ ਕੇ ਬਾਹਰ ਜਾ ਕੇ ਕਹਿਣਾ ਸਹੁਰੇ ਨੂੰ ਨਾ ਇੰਜ ਹੱਥ ਸਿੱਟਣਾ ਇੰਜ ਕਰਕੇ ਉਹਨੇ ਕਹਿਣਾ ਚੱਲ ਤੂੰ ਜਾ ਸਹੁਰੇ ਨੇ ਇੰਜ ਕਰਕੇ ਜਾਣਾ ਉਹਨੇ ਕਹਿਣਾ ਮੈਨੂੰ ਵੀ ਠੀਕ ਹੀ ਲੱਗਾ ਇੰਜ ਹੋਣਾ ਉਹਨੇ ਫਿੱਟੇ ਮੂੰਹ ਜਿੱਡਾ ਵੀ ਬੂਆ ਵਾ ਅੰਦਰ ਤੇ ਜਾਣਗੇ ਨਾ ਇਹਦੇ ਸਹੁਰੇ ਨੇ ਉਸਤਾਦ ਜੀ ਇੰਜ ਰਿਸ਼ਤਾ ਦੇ ਕੇ ਨਾ ਬਾਹਰ ਨਿਕਲਣਾ ਨੀਵਾ ਜਾ ਕਰੋ ਕੱਪੜੇ ਛੱਡ ਜਾਓ ਬਸ ਠੀਕ ਹੀ ਸੀ ਯਾਰ
ਅੰਦਰ ਵੜਨ ਲੱਗੇ ਪਹਿਲੇ ਐਸ ਜੇਬ ਚੋਂ ਚੀਜ਼ਾਂ ਕੱਢ ਕੇ ਐਸ ਜੇਬ ਚੋਂ ਚੀਜ਼ਾਂ ਕੱਢ ਕੇ ਫੜਾਣੀਆਂ, ਫਿਰ ਐਸ ਰੋਖ ਅੰਦਰ ਜਾਣਾ। ਇਹਦੇ ਸਹੁਰੇ ਨੇ ਕਹਿਣਾ ਕੀ ਕਰ ਤੁਸੀਂ ਲੇਟ ਹੋ ਗਏ, ਬਹੁਤ ਖੀਸਾ ਪਾ ਤੇ ਕਿਤੇ ਇਹ ਨਾ ਹੋਵੇ ਵੀ ਸਹੁਰਾ ਬਾਹਰ ਆ ਕੇ ਕਵੇ, ਸੱਸ ਪੁੱਛੇ ਕਿ ਹਾਂਜੀ ਪਸੰਦ ਆਇਆ, ਉਹ ਕਵੇ ਪਸੰਦ ਆਉਣਾ ਕਿ ਨਹੀਂ ਆਉਣਾ, ਮੋਬਾਈਲ ਮੇਰਾ ਚੁੱਕ ਲਏ ਇਹਨਾਂ ਨੇ। ਯਾਰ ਹੈਲੀਕਾਪਟਰ ਦਾ ਜੇਬ ਕੱਢੀ ਗਈ ਹੈ, ਬਟੂਆ ਨਿਕਲ ਗਿਆ। ਆਹੋ ਸਾਜੀ ਅੰਦਰ ਬੜੇ, ਉਹ ਬੈਠੇ ਹੋਣਗੇ ਖਾ ਪੀ ਰਹੇ ਹੋਣਗੇ, ਅੰਦਰ ਵੜਦਾ ਹੀ ਕਵੇ ਕਾਹਦਾ ਰੌਲਾ ਪਾਇਆ। ਮੇਰੀ ਜ਼ਮੀਨਾਂ 'ਚ ਨਹੀਂ ਉਹ ਮੇਰੀ ਗੱਲ ਸੁਣ ਲੈ, ਸਮੋਕ ਨਹੀਂ ਹੁੰਦੇ ਜਿਹੜੇ ਸਮੋਕ ਆ ਜਿਹੜੇ ਸ਼ਾਦੀਆਂ ਮੈਂ ਪੋਮੀ ਨੂੰ ਕਹੀ, ਓਕੇ ਜਿੱਥੇ ਟੇਬਲ ਆ ਨਾ ਉਹਨਾਂ ਦਾ ਪਿਆ ਹੋਣਾ, ਹਾਂਜੀ ਉਹਦੇ ਥੱਲੇ ਸਮੋਕ ਮਸ਼ੀਨ ਲਾ, ਉੱਤੋਂ ਨਾ ਇੱਕ ਮੋਰਾ ਕਰ ਲਾ ਕਿਤੇ, ਠੀਕ ਹੈ। ਠੀਕ ਆ, ਮਾਈਕਲ ਜੈਕਸਨ ਟਾਈਮ ਤੋਂ ਐਂਟਰੀ ਕਰਨੀ ਹੈ, ਉੱਤੋਂ ਤੋਂ ਡਿੱਗਣਾ ਸਟੇਜ ਤੇ, ਡੁਫ, ਥੱਲੇ ਸਮੋਕ ਇੰਜ ਤੇ ਨਾਲ ਪਿੱਛੇ ਉਹ ਨਿਜ਼ਾਮ ਇਹਨੂੰ ਦੱਸੋ ਕਿ ਕੈਟ ਵਾਕ ਪੁੱਠੇ ਪੈਰੀ ਕਰਦਾ ਹੋਵੇ। ਹਾਂ ਕੈਟ ਵਾਕ ਕਰਕੇ ਆਉਣੀ ਏਦਾਂ? ਓਏ ਮੂਨ ਵਾਕ ਹੁੰਦੀ ਹੈ, ਉਹੀ ਜਿਹੜੀ ਵਾਕ ਆ। ਮੂਨ ਵਾਕ। ਉਸਤਾਦ ਜੀ ਕੋਈ ਸ਼ਗਨਾਂ ਦੀਆਂ ਗੱਲਾਂ ਦੱਸੋ ਮੈਨੂੰ, ਕਿਤੇ ਜਾਂ ਤੁਸੀਂ ਫਿਰ ਇੱਕ ਪਾਤਾ ਕੰਮ ਵਾ ਕਰੇ ਉਸਤਾਦ ਯਾਰ, ਜੀ। ਗੱਲਾਂ ਕਰਨ ਵਾਲੀ ਯਾਰ ਦੇਖ, ਇੱਕ ਹੋ ਸਕਦਾ ਕਿ ਉਹਨਾਂ ਨੇ ਆਪਣੀ ਕੁੜੀ ਦੇ ਰਿਸ਼ਤੇ 2 4 5 ਵਾਰੀ ਪਹਿਲੇ ਵੀ ਕਿਤੇ ਵੇਖਣ ਗਏ, ਹਾਂ ਕੋਈ ਨਹੀਂ ਬੰਦਾ ਉਹਨਾਂ ਨੇ ਵੀ ਨਾ ਦੱਸਿਆ ਵਾ ਕਿ ਪਹਿਲੀ ਵਾਰੀ ਆ। ਇਦਾਂ ਹੀ ਦੱਸਦੇ ਹੁੰਦੇ। ਜਾਂ ਏਦਾਂ ਕਰੇ, ਅੱਧਾ ਕਿਲੋ ਮੂਲੀਆਂ ਖਾ ਲਵੇ ਉਹਨਾਂ ਦੇ ਆਉਣ ਤੋਂ ਪਹਿਲੇ, ਹਾਂ ਤੇ ਬਾਅਦ ਚ ਉਹਨਾਂ ਚ ਬਹਿ ਜਾ ਲੈ, ਤੋਬਾ ਤੋਬਾ ਕਰਕੇ ਹੱਥ ਜੋੜ ਕੇ ਜਾ ਹਾਂ ਕਰ। ਹਾਂ ਕਰਕੇ ਜਾਣਗੇ, ਇਹਦਾ ਉਹ ਕਹਿਣਗੇ ਸਾਨੂੰ ਜਾਣ ਦਿਓ, ਹਾਂ ਹਾਂ। ਅਸੀਂ ਇੰਜ ਕਰਕੇ ਜੱਫੀਆਂ ਮਾਰ ਕੇ। ਇਹਦੇ ਸਹੁਰੇ ਨੇ ਕਹਿਣਾ ਅੱਛਾ ਨਹੀਂ ਨਹੀਂ, ਉਹਨਾਂ ਨੇ ਹਾਂ ਮੂੰਹ ਕਹਿਣਾ ਹੀ ਨਹੀਂ, ਉਹਨਾਂ ਨੇ ਕਹਿਣਾ ਬੋਲਣਾ ਹੀ ਨਹੀਂ। ਨਹੀਂ ਤੇ ਚੁੱਪ ਕਰਕੇ ਉਸਤਾਦ ਜੀ ਉਹਨਾਂ ਦੇ ਲਾਗੇ ਸੋਫੇ ਤੇ ਬਵੇ, ਜ਼ਬਾਨ ਬਾਹਰ ਕੱਢੇ ਤੇ ਤੇਜ਼ ਤੇਜ਼ ਸਾਹ ਲੈਣ। ਓ ਯਾਰ ਮੈਂ ਕੁੱਤਾ ਹਾਂ ਯਾਰ, ਲਾ ਆਹ ਕਿਹੜਾ ਕੰਮ ਉਸਤਾਦ ਜੀ, ਲੈ ਆ ਸ਼ਗਨ ਵਾਲੀ ਗੱਲ। ਨਹੀਂ ਏਦਾਂ ਤੂੰ ਕੁੱਤਾ ਨਹੀਂ, ਹਾਂ। ਉਹਨਾਂ ਨੂੰ ਪਤਾ ਲੱਗੇਗਾ ਬੱਚਾ ਸਾਹ ਦਾ ਰਿਆਜ਼ ਕਰ ਰਿਹਾ। ਹਾਂ ਜਾਂ ਇੱਕ ਹੋਰ ਕੰਮ ਕਰੀ, ਆਪਣਾ ਛੋਟਾ ਬੂਆ ਇੰਜ ਖੋਲ ਕੇ ਨਾ, ਛੋਟਾ ਅੱਬੂ, ਛੋਟਾ ਬੂਆ, ਅੱਛਾ ਮੈਂ ਕਹਿੰਦਾ ਛੋਟਾ ਬਾਰੀ ਵਾਲਾ। ਛੋਟਾ ਬੂਆ ਇੰਜ ਖੋਲ ਕੇ ਨਾ, ਬਰੌਕ ਤੇ ਨਾ ਦੌੜ ਕੇ ਜਾਣਾ ਤੂੰ, ਤੇ ਸੱਸ ਨੂੰ ਇੱਥੋਂ ਚੁੱਕ ਕੇ ਆਇਆ ਕਰਕੇ ਬੰਨ ਕਰਦੇ ਚਲੋ ਮਣਕਾ ਤੋੜ ਆਈ ਐਮ ਯੋਰ ਜਵਾਈ। ਯਾਰ ਤੂੰ ਚੁੱਪ ਕਰਕੇ ਅੰਦਰ ਜਾਣਾ ਵਾ, ਹੱਥ 'ਚ ਤੇਰੇ ਟਾਕੀ ਹੋਵੇ, ਇੰਜ ਕਰਕੇ ਜਾਂਦੇ ਟੇਬਲ ਤੇ ਮਾਰ ਕੇ ਕਹਿਣਾ ਬੀਬੀ ਜੀ ਮਹਿਮਾਨ ਆ ਗਏ ਨੇ। ਓ ਯਾਰ ਵਿਆਹ ਵਾ ਮੇਰਾ ਭਾਈ, ਰਿਸ਼ਤਾ ਵੇਖਣ ਵਾਲੇ ਆਉਣ ਡੇ ਯਾਰ। ਸੌਰੀ ਯਾਰ ਤੂੰ ਚੁੱਪ ਕਰਕੇ ਅੰਦਰ ਜਾ ਕੇ, ਉਹ ਬੈਠੇ ਹੋਣਗੇ, ਤੂੰ ਵੜਨਾ ਜਾ ਕੇ ਕਹਿਣਾ ਅਸਲਾਮੁ ਅਲੈਕੁਮ, ਇਹ ਕਰਕੇ ਬੈਠ। ਮੈਂ ਮਸਤਾਨਾ ਜੀ ਦਾ ਸ਼ਾਗਿਰਦ ਨਹੀਂ ਆ ਯਾਰ ਯਾਰ, ਮੇਰੀ- ਵਿਆਹ ਦਾ ਕੰਮ ਆ ਯਾਰ। ਤੇ ਸਹੁਰੇ ਨੂੰ ਮੂੰਹ ਕਰਕੇ ਕਹਿਣਾ ਉਹ ਤਰੀਸ। 7 ਸਾਲ ਮੂੰਹ ਕਰਕੇ, ਸਹੁਰੇ ਨੂੰ ਕਹਿਣਾ 7 ਸਾਲ ਇਸ਼ਾਰਾ ਕਰਕੇ ਕਹਿਣਾ ਔਂਤਰੀ। ਤੇ ਉਹਨਾਂ ਦੀਆਂ ਗੱਲਾਂ ਬਾਤਾਂ ਸੁਣ ਕੇ ਤੂੰ ਕਹਿਣਾ ਹੱਦ ਹੋ ਗਈ ਆ। ਤੇ ਪਿੱਛੋਂ ਕਮਰੇ ਚੋਂ ਨਾ ਤੇਰੀ ਵਾਲਦਾ ਤੈਨੂੰ ਥੋੜਾ ਮੂੰਹ ਪਾਰ ਕਰਕੇ ਕਹਿਣੇ ਆਇਆ ਐਂਟਰੀ ਹੋ ਗਈ ਆ। ਆ ਜਾ ਬਾਹਰ ਆ ਜਾ। ਨਹੀਂ ਯਾਰ ਮੇਰੀ ਛੋਟਾ ਯਾਰ ਤੂੰ ਨਾ ਦੰਦਾਂ 'ਚ ਤੀਲੀ ਫਸਾ ਲੈਣੀ, ਫਿਲਮਾਂ 'ਚ ਵੇਖਿਆ ਨਾ, ਉਹ ਐਸ ਰੁੱਖ ਦੰਦਾਂ 'ਚ ਤੀਸਮਾਰ ਕਾਂਡ। ਹਾਂ, ਇੱਕ ਕੰਨ 'ਚ ਫਸਾ ਲੈਣੀ, ਆਪ ਅੱਗੇ ਅੱਗੇ ਤੁਰਨਾ, ਤੇਰਾ ਭਰਾ ਪਿੱਛੇ ਪਿੱਛੇ ਕਰਦਾ ਰੂ ਰੂ ਰੂ। ਹਾਂ ਆਦੀ ਮਾਹੌਲ ਬਣ ਜਾਣਾ। ਯਾਰ ਉਹਦਾ ਨਿੱਕਾ ਜਿਹਾ ਘਰ ਆ, ਇੱਕ ਰੂ ਤੋਂ ਬਾਅਦ ਅੱਗੇ ਕੰਧ ਆ ਜਾਣੀ, ਰੂ ਰੂ ਨਹੀਂ ਹੋਣਾ। ਅਤੇ ਆ ਰੂ 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 3 ਹੋਣੇ ਹੀ ਨਹੀਂ, ਇਹਨੇ ਕੋ ਕਿਹੜਾ ਰੂ ਕੰਨ ਚ ਆ। ਜਾਂ ਮੁਖਤਲਿਫ ਐਂਟਰੀ ਕਰ, ਨਿੱਕੀ ਜਿਹੀ ਟੋਪੀ ਲੈ ਕੇ ਇੱਥੇ ਸਾਵਾ ਰੱਖ ਕੇ ਨਾ ਤੇ ਸਿਗਰਟ ਫਸਾ ਕੇ ਖੈਰ ਹੋਵੇ ਕਿੱਧਰ ਆਇਆ ਨਹੀਂ ਨਹੀਂ ਨਹੀਂ, ਕਿੱਧਰ ਆਇਆ। ਉਹ ਭਾਈ ਮੈਂ ਹੀਰਾ ਮੰਡੀ ਫਿਲਮ ਚ ਉਹ ਨਹੀਂ ਉਹ ਚੱਲਿਆ ਰਜਨੀਕਾਂਤ ਟੈਪ ਜਾ ਰਜਨੀਕਾਂਤ। ਸਾਫਾ ਸੱਸ ਦੇ ਸਾਹਮਣੇ। ਹਾਂ ਸਾਡੀ ਸਹੀ ਗੱਲ। ਐਂ ਕਿਉਂ ਵੜਦੇ ਆਪਣੇ ਸਹੁਰੇ ਚ ਮਾਰ ਕੇ ਗਈ। ਉਹ ਜਾ ਉਹ ਵੀ ਅੱਗੋਂ ਕੇ ਓ ਯਾਰ ਜਦੋਂ ਸੱਸ ਸਹੁਰੇ ਦੇ ਸਾਹਮਣੇ ਜਾਵੇ, ਉੱਥੇ ਬਹਿ ਕੇ ਸਿਗਰਟ ਖੋਲਣ ਲੱਗ ਜਾਵੇ, ਅੱਗੇ ਅਗਲੇ ਨੂੰ ਪਤਾ ਹੋਵੇ ਕਿ ਯਾਰ ਅੱਛਾ ਫੈਮਿਲੀ ਏਦਾਂ ਨਹੀਂ ਕਰਦੀ। ਇੱਥੇ ਇੱਕ ਸਿਗਰਟ ਇੱਥੇ, ਇੱਕ ਇੱਥੇ, ਇੱਕ ਇੱਥੇ, ਇੱਕ 4 ਸਿਗਰਟ ਇਕੱਠੇ ਲਾ ਕੇ ਵੱਡਾ ਭਮੱਕਾ ਸਹੁਰੇ ਦੇ ਮੂੰਹ ਤੇ ਮਾਰਨਾ। ਓਕੇ ਹਾਂ ਤੇ ਪੁੱਛਣਾ ਦੱਸੋ ਜੀ ਕੀ ਕਹਿੰਦੇ ਜੀ ਫਿਰ ਕੀ ਇਹ ਤਾਂ ਡੱਗ ਮੈਂ ਇੱਕ ਸਿਗਰਟ ਬਤਾਵਾ ਹੋਰ ਬਾਸ਼ੋ ਜਿੱਦਾਂ ਤੁਸੀਂ ਕਹਿਣਾ ਮੈਂ ਹਾਂ ਮੇਰੇ ਲਈ ਤੇ ਹਾਂ ਹੀ ਹਾਂ ਕਰੋ ਫਿਰ। ਯਾਰ ਇਹ ਤਾਂ ਤੈਨੂੰ ਇਹ ਕਰੀ ਹੁਣ ਵੇਖ, ਉਹਨਾਂ ਦੇ ਸਾਹਮਣੇ ਚਲੇ ਗਿਆ, ਸ਼ੀਸ਼ੇ ਦਾ ਟੇਬਲ ਪਿਆ ਹੁਣ, ਇੰਜ 3 ਲੈਣਾ ਹੀਰੋਇਨ ਦੀਆਂ ਵਿਛਾ ਲੈਣੀਆਂ, ਪਾਊਡਰ ਕਿਹੜੀ ਹੀਰਵੰਦੀਆਂ? ਆ ਪਾਊਡਰ ਪੀਣ ਵਾਲੀ ਉਹ Drugs. ਅੱਛਾ ਡਰੱਗਸ ਦੀਆਂ। ਕੁਕਿੰਗ। ਫਿਰ ਇੱਕ ਤੇ ਨਾਲ ਤੁਸੀਂ ਕਹਿਣਾ ਲਓ ਜੀ, ਤੇ ਅੱਗੇ ਬੱਲਾ ਰੱਖ ਲੈਣਾ, ਬੱਲਾ ਰੱਖ ਕੇ ਇੰਜ ਚਾਕ ਫੜ ਕੇ ਤੇ ਇਹ 1 2 3 ਨਾ ਕੇ ਸੱਸ ਨੂੰ ਕਹਿਣਾ ਮੱਲ ਕੋਈ, ਤੇਲੀ ਤੇ ਹਾਂ ਬਾਰੀਆਂ ਲਾੜੀਆਂ ਜਾਂਦੀ। ਉਹ ਕਵੇ 3 ਤੇ ਉਹ ਨਹੀਂ ਹੀਰੋਇਨ ਸੱਸ ਨੂੰ ਪਿਆ ਦੇਣੀ।
ਹਾਂ ਹੀ ਹਾਂ। ਜਿਹਦੀ ਪਹਿਲੀ ਆਈ ਉਹਨੂੰ ਹੀਰੋਇਨ ਬੁਲਾਉਣੀ ਯਾਰ ਬੇਸਿਕਲੀ। ਨਾ ਯਾਰ ਇਦਾਂ ਦਾ ਕੰਮ ਯਾਰ, ਹੈ। ਉਹਨੂੰ ਸਹੀ ਤਰੀਕਾ ਦੱਸੋ ਯਾਰ ਕੋਈ। ਕੋਈ ਵਿਆਹ ਸ਼ਾਦੀ ਮੈਂ ਤਾਂ ਦੱਸਦਾ ਤੇਰੀ ਐਂਟਰੀ ਕਿੱਦਾਂ ਹੋਣੀ ਚਾਹੀਦੀ ਉਸਤਾਦ ਜੀ। ਡਿਫਰੈਂਟ ਹੋਵੇ। ਹਾਂ ਉਸਤਾਦ ਜੀ ਫਿਰ ਸੌਖੀ ਤੇ ਆਲਾ ਐਂਟਰੀ ਹੈ। ਹੱਥ 'ਚ ਨੇ ਘਿਓ ਵਾਲਾ ਡੱਬਾ ਨਹੀਂ ਜਿਹੜਾ ਏਡਾ ਹੁੰਦਾ, ਉਹ ਫੜ ਲੈਣਾ ਵਾ, ਲੱਤਾਂ ਇੱਥੇ ਬੰਨ ਲੈਣੀਆਂ ਵਾ ਤੇ ਘੁੰਮ ਕੇ ਜਾਵੇ ਅੱਲਾ ਖੈਰ। ਨਹੀਂ ਤੂੰ ਇੱਕਦਮ ਸੱਸ ਦੇ ਅੱਗੇ ਹੋਣਾ ਵਾ, ਖਲੋ ਕੇ 7 साल गुस्से ना मुंह करके कहना मैं पिछले 3 घंटे से ट्रेडिंग कर रहा हूँ, मुझे अभी तक कुछ नहीं मिला। ਹਾਂ ਜੇ ਉਹਨੂੰ ਕਬੂਲ ਆਇਆ ਤੇ ਉਹ ਵੇਖ ਲੇਗੀ, ਨਹੀਂ ਤੇ ਸਕਿਪ ਕਰ ਦੇ ਕਰਦੇ ਉਸਤਾਦ ਜੀ ਇਹਨਾਂ ਨੂੰ ਕਦੀ ਨਹੀਂ ਵੇਖਣਾ ਹੈ, ਤੁਹਾਨੂੰ ਬਲਕਿ ਕਿੰਨੀ ਵਾਰੀ ਵੇਖਣਾ ਇਹ ਲੋਕ। ਮੈਂ ਇਹਨਾਂ ਦੀ ਗੱਲ ਕਰਦਾ ਕਿ ਹੈ। ਮਤਲਬ ਕਿ ਮੈਨੂੰ ਤੇ ਵੀਡੀਓ ਤੇ ਵੇਖ ਲੈਂਦੇ ਆ। ਮਤਲਬ ਵੇਖਦੇ ਆ ਬੰਦੇ ਕਿ ਸੋਹਣਾ ਸੁਨੱਖਾ ਦਾਨਿਸ਼ ਭਾਈ ਨੂੰ ਵੇਖਣ ਆਏ ਨੇ, ਇਦਾਂ ਹੀ ਮੈਂ ਕਹਿੰਦਾ ਅਲੱਗ ਮੇਰਾ ਪੁੱਠਾ ਸਾਹਿਬ। ਹਾਂ ਮੈਨੂੰ ਵਿਆਹ ਤੋਂ ਬਾਅਦ ਵੇਖਦੇ ਲੋਕ। ਓਹੋ ਜਾਂ ਬੋਬੀ ਦੇ ਔਰ ਬਾਅਦ ਫਿਰ ਇਹ ਵੀ ਕਹਿੰਦੇ ਲੈ ਹੁਣ ਤੈਨੂੰ ਵੇਖ ਲਾਂਗੇ ਅਸੀਂ। ਹਾਂ ਇਹ ਕਹਿੰਦੇ ਜ਼ਿਆਦਾ ਤਾਂ ਜਾਂ ਤੂੰ ਬੋਬੀ ਦੇਵਲ ਤੇਰਾ ਇੱਥੇ ਪਿੱਛੂ ਬਿਠਾ ਕੇ ਆਈ ਐਦਾਂ ਪਿਆਰ ਲੈ ਲੈ ਕੇ ਹੁਣ ਸੱਸ ਨੂੰ ਆ ਪਿੱਛੂ ਲਾਉਣਾ ਲੱਗਾ ਇੰਜ ਕਰਕੇ ਸੱਸ ਦੀ ਝੋਲੀ 'ਚ ਸੁੱਟ ਦਿੰਦੀ। ਹਾਂ ਐ ਕਰੂਗੀ। ਮੈਂ ਤੁਹਾਨੂੰ ਕਹਿੰਦਾ ਜਿੱਦਾਂ ਹੁੰਦਾ ਸ਼ਗਨ ਬੰਦਾ ਤਿਆਰ ਸ਼ਿਆਰ ਹੋ ਇਹ ਤੇ ਹਲੇ ਅੱਗੇ ਹੈ ਨਾ, ਹਲੇ ਤੇ ਅਸੀਂ ਐਂਟਰੀ ਦੱਸ ਰਹੇ ਹਾਂ। ਉਹਨੇ ਅੱਗੇ ਹਾਲੇ ਉਹਨਾਂ ਨੂੰ ਖਵਾਉਣਾ ਪਿਆਣਾ ਨਹੀਂ ਕੁਛ, ਅਸੀਂ ਤੈਨੂੰ ਦੱਸਣਾ ਕਿ ਉਹਨਾਂ ਦੇ ਅੱਗੇ ਤੂੰ ਰੱਖਣਾ ਕੀ ਰੱਖਣਾ ਕੀ ਭਲਾ ਪੈ- ਜੀ। ਇਹ ਬੜਾ ਮੈਟਰ ਕਰਦਾ ਕਿ ਖਵਾਇਆ ਪਿਆਇਆ ਕੀ ਹੈ, ਰੱਖਿਆ ਕੀ ਅੱਗੇ। ਤੂੰ ਨਾ ਉਸਤਾਦ ਜੀ ਇਹ ਲਿਆਵੇ ਲੋਰੀ ਪੂੜਾ। ਲੋਰੀ ਪੂਰਾ ਹਾਂਜੀ ਇਹ ਕਿੱਥੋਂ ਮਿਲੇਗਾ ਜੀ ਮਿਲਦਾ? ਨਾਲ ਸਲਾਦ ਕੱਟ ਲਵੇ। ਨਾਲ ਸਲਾਦ ਕੱਟ ਲਵੇ, ਨਿੰਮਕੋ ਲਿਆਵੇ, ਦਵਾਣੇ ਦੇ ਛਿੱਲੜ ਨਹੀਂ ਹੁੰਦੇ ਖੱਪਣ। ਨਿੰਮਕੋ ਆਓ, ਉਹਨਾਂ ਨੂੰ ਕਹੇ ਜੀ ਨਿੰਮਕੋ ਮੈਂ ਲੈ ਆਵਾਂਗਾ, ਤੁਸੀਂ ਲੈ ਆਉਣਾ। ਹਾਂ ਨਿੰਮਕੋ ਮੈਂ ਹਾਂ ਤੇ ਬਾਕੀ ਉਹ ਹਾਂ ਬਾਕੀ ਸਮਾਨ ਉਹ ਤਾਂ ਲੋ ਲਿਆਣ ਕੋਕ ਦੀ। ਯਾਰ ਚਾਹ ਦੇ ਨਾਲ ਨਾ ਉਹਨੇ ਉਂਗਲਾਂ ਤੇ ਕਰੇਲਾ ਪਾਪੜ ਚੜਾ ਦੀ ਚਾਹ ਵੀ ਨਾ ਹਾਂ ਸੱਸ ਦੀ ਉਂਗਲ ਤੇ ਕਰੇਲਾ ਪਾਪੜ ਚੜਾ ਪੰਜਾਂ ਮੁੰਦਰੀ ਟੈਪ ਨੇ ਉਹਨਾਂ ਨੇ ਇੰਜ ਪਾਉਣੀ, ਉਹ ਤੇ ਕਰੇਲਾ ਪਾਪੜ ਚੜਾ ਸਾਰੇ। ਚਲ ਓਏ ਤੈਨੂੰ ਪਤਾ ਜਿਹੜਾ ਸਾਲਗਿਰਾਹ ਤੇ ਕੇਕ ਕਰੀਦਾ ਹਾਂ ਇਹ ਖੁਸ਼ੀ ਦਾ ਇਜ਼ਹਾਰ ਹੁੰਦਾ। ਹਾਂ ਸੱਸ ਸਹੁਰੇ ਤੇਰੇ ਸਾਹਮਣੇ ਬੈਠੇ ਹੁਣ ਤੂੰ 2 ਪਾਉਂਡ ਦਾ ਕੇਕ ਇਥੋਂ ਬੈਕਰੀ ਤੋਂ ਤਿਆਰ ਕਰਾਣਾ ਅੱਛੇ ਵਾਲਾ, ਓਕੇ ਡਨ ਹੋ ਗਿਆ। ਆਪਣੇ ਸਹੁਰੇ ਦੇ ਕੋਲ ਜਾ ਕੇ ਤੇ ਮੂੰਹ ਤੇ ਮਾਰ ਉਹ ਬੇਸ਼ੁਮਾਰ ਤੇ ਉਹਦੇ ਕੱਪੜੇ ਲਵੇੜ ਦੇ ਬਾਅਦ ਚ ਕਿਹਾ ਉਹ ਸਾਹਮਣੇ ਕੈਮਰੇ 'ਚ ਹੱਥ ਲਾ ਦੇ ਸ਼ੁਰੂ ਕਰ ਰਹੇ ਸੀ। ਉਹ ਕਿਤੇ ਟੌਮ ਐਂਡ ਜੈਰੀ ਦੇ ਸਹੁਰੇ ਆਉਂਦੇ ਯਾਰ, ਮੇਰੇ ਆਉਂਦੇ ਆ ਮੇਰੇ ਘਰ ਬਣਾਉਂਦੇ ਆ ਸਾਰੇ। ਕਰ ਫਿਰ ਇਦਾਂ ਕਰਕੇ ਉਹ ਭੁੱਜੇ ਚਨੇ ਤੋਂ ਕਰਕੇ ਛਿਲਕੇ ਨਹੀਂ ਜਿਹੜੇ ਲਾਈ ਦੇ, ਹਾਂ ਉਹ ਲੈ ਲੈਣੇ ਆ, ਦਵਾਣਿਆਂ ਦੇ ਖੱਪਰਾਂ ਤੇ ਪਾ ਕੇ ਉਹਨਾਂ ਨੂੰ ਪੇਸ਼ ਕਰਨੇ ਨੇ, ਕਹਿ ਲੋ ਖਾਓ। ਓਏ ਯਾਰ ਨੂੰ ਪਤਾ ਲੱਗੇ ਯਾਰ ਇਹਨਾਂ ਦੀ ਰਸਮੋ ਰਿਵਾਜ ਬੜੇ ਮਜ਼ੇਦਾਰ ਨੇ। ਯਾਰ ਇਹਦੇ ਮੇਰੀ ਗੱਲ ਸੁਣ, ਐ ਹੁਣ ਦੇਖਣ ਅੱਜ ਨੂੰ ਦੇ ਗੱਲ ਸ਼ਹਿਰ ਤੇ ਇੱਕ ਨਾਲੇ ਤੇ ਬੰਦਾ ਸਮੋਸੀਆਂ ਲਾਉਂਦਾ ਈ। ਉਹਦੇ ਕੋਲ 2-4 ਸਮੋਸੀਆਂ ਚਿਕਨ ਰੋਲ ਇਹ ਉਹ ਲਿਆ ਕੇ ਦੇ। ਕੈਚਅਪ ਵੀ ਨਾਲ। ਬਲਕਿ ਤੂੰ ਸੱਸ ਨੂੰ ਉੱਥੇ ਲੈ ਕੇ ਆ ਕਿਉਂਕਿ ਮੈਨੂੰ ਭਰਾਈ ਵਾਲੀ ਵੀ ਚਾਹੀਦੀ ਜਿਹੜੀ ਅੱਜ ਭਰ ਦੇਈ ਜਾਂਦੇ ਯਾਰ ਇਹਦੀ ਗੱਲ ਨਹੀਂ ਕੀਤੀ, ਉਹਨਾਂ ਨੇ ਕਿਹਾ ਕਿ ਘਟੀਆ ਬੰਦਾ ਹੋਏਗਾ ਨਾਲੇ ਤੇ ਸਮੋਸੀਆਂ ਵੇਚਦਾ। ਤੂੰ ਤੇ ਹੁਣ ਸਟਾਰ ਆ। ਹਾਂ ਤੈਨੂੰ ਤੂੰ ਉਸਤਾਦ ਇਹ ਸਟਾਰ ਆ ਲੇਕਿਨ ਘਟ ਗਿਆ ਮੈਨੂੰ ਉਦੋਂ ਹੀ ਫੀਲ ਹੋਇਆ ਮੈਨੂੰ ਉਦੋਂ ਹੀ ਫੀਲ ਹੋਇਆ ਮੈਂ ਘਟ ਗਿਆ ਸਾਜੀ ਕੋ ਰੀਜ਼ਨੇਬਲ ਜੀ ਗੱਲ ਦੱਸੋ। ਰੀਜ਼ਨੇਬਲ ਫਿਰ ਇਹ ਹੀ ਹੈ ਬਸ ਯਾਰ ਮੇਰੀ ਸੁਣ ਗੱਲ, ਚੁੱਪ ਕਰਕੇ ਸੌਂਫ ਤੇ ਇਲਾਇਚੀ ਚਾਹ ਚ ਪਾ ਕੇ ਨਾ ਨਾਲ ਅੱਗੇ ਨੇ ਫੁੱਲ ਰੱਖ ਦੇ। ਫੁੱਲੇ ਚਾਹ ਨਾ ਫੁੱਲੇ ਤੈਨੂੰ ਮਜ਼ਾ ਆਏਗਾ। ਸਾਜੀ ਮੇਰੀ ਗੱਲ ਸੁਣ, ਮੈਂ ਤੈਨੂੰ ਕਹਾਂ ਵੀ 2 ਕਿਲੋ ਮਟਨ ਪਕਾ, ਹਾਂ ਦੇਸੀ ਮੁਰਗਾ ਪਕਾ, ਫਿਸ਼ ਬਣਾ, ਹਾਂ ਬਾਰਬੀਕਿਊ ਬਣਾ। ਇਹਨਾਂ ਕੁਝ ਕਿੱਦਾਂ ਛੋਟੇ ਜਿਹੇ ਘਰ ਦੇ ਵਿੱਚ ਆਉਣਾ ਹੀ ਨਹੀਂ, ਐਡਾ ਟੇਬਲ ਹੀ ਨਹੀਂ ਹੋਣਾ ਤੁਹਾਡੇ ਘਰ। ਇਦਾਂ ਹੀ ਸਮਝ ਉਸਤਾਦ ਜੀ ਇੰਨਾ ਵੀ ਛੋਟਾ ਨਹੀਂ ਆ, ਇੱਕ ਮਰਲਾ ਤੇ ਕੁਛ ਜਗ੍ਹਾ ਵਾ ਬਸ। ਉਸਤਾਦ ਜੀ ਦਵਾਣਾ ਲੈ ਲਵੇ ਇੱਕ ਵੱਡਾ। ਮਰਲਾ ਤੇ ਕੁਛ ਜਗ੍ਹਾ। ਬਸ ਜਿਹੜੀ ਕੋਸ਼ਿਸ਼ ਇਹ ਕਿਹੜਾ ਸਹਿਜ ਹੁੰਦਾ ਮਾਮਾ ਹੀਰ ਦਿਆ, ਇੱਕ ਮਰਲਾ ਤੇ ਕੁਛ ਜਗ੍ਹਾ। ਮਤਲਬ ਕਿ ਇੱਕ ਮਰਲਾ ਨਾ ਤੇ ਉਹਦੇ ਅੱਗੇ ਕੁਝ ਜਗ੍ਹਾ ਵਾ। ਬਸ ਤੂੰ ਮਰਲਾ ਹੀ ਕਿਹਾ ਕਰ, ਉਹ ਤੂੰ ਮੈਂਟਲੀ ਤੌਰ ਤੇ ਜ਼ਰਾ ਉਹਨੂੰ ਖੁੱਲਾ ਕਰ ਰਿਹਾ, ਮਰਲਾ ਹੀ ਕਹਿ। ਤੂੰ ਬਲਕਿ ਮਰਲਾ ਵੀ ਨਾ ਕਹਿ, ਤੂੰ ਸਾਰਾ ਇਹੀ ਕਹਿ ਕਰਕੇ ਕੁਛ ਜਗ੍ਹਾ ਵਾ। ਤੇਰੀ ਸੱਸ ਕਵੇ ਨਾ ਵੀ ਕਿੰਨੀ ਜਗ੍ਹਾ ਤੁਹਾਡੇ ਕੋਲ, ਉਹਨੂੰ ਕਹ ਜੀ ਆਹ ਦੇਖੋ ਸਾਡਾ ਤੇ ਮਰਲਾ ਹੀ ਹੈ ਜੀ। ਇਹ ਮਰਲਾ ਦੇ ਦਾਦੇ ਦਾ ਮਰਲਾ ਹੀ ਹੈ ਸਰ। ਇੱਕ ਛੋਟਾ ਜਿਹਾ ਸਵਾਲ, ਕੀ ਮੇਰੇ ਭੂਣੀ 5 ਭਰਾ ਵਾ, ਠੀਕ ਹੈ 4 ਭੈਣਾਂ, ਠੀਕ ਹੈ। ਠੀਕ ਆ। ਤੇ ਉਹ ਮਕਾਨ ਦੇ ਨਹੀਂ ਵਿੱਚੋਂ ਅੱਬੂ ਕਿਤੇ ਅੱਬੂ 4 ਨੇ, 5 ਭੈਣਾਂ ਨੇ ਤੇ 4 ਅੱਬੂ ਆ। ਆਹੋ ਤੇ ਇੱਕ ਭਰਾ ਇੱਕ ਹੀ ਇੱਕ ਹੁੰਦਾ। ਭਰਾ ਤੇ 5 ਭੈਣਾਂ। 4 ਅੱਬੂ 1 ਭਰਾ 5 ਭੈਣਾਂ। ਹਾਂਜੀ ਇਹੀ ਕਹਿ ਰਹੇ। ਭਾਜੀ 4 ਅੱਬੂ ਨਹੀਂ ਭਰਾ ਵਾ। 4 ਅੱਬੂ ਅੱਬੂ ਹੁਣੀ 4 ਭਰਾ ਵਾ, ਇਹੀ ਕਹਿ ਨਾ ਤੂੰ। ਅੱਛਾ ਤੇ ਉਹਨਾਂ ਚ ਤੇਰੇ ਅੱਬੂ ਕਿਹੜੇ? ਅੱਬੂ ਮੇਰੇ ਅੱਬੂ ਨੇ ਜਿਹੜੇ, ਉਹਨਾਂ ਤੋਂ ਵੱਡੇ 4 ਭਾਈ ਨੇ। ਅੱਬੂ ਨਹੀਂ ਪਾ ਨਾਲੇ ਤੂੰ ਕਹਿ ਰਿਹਾ ਅੱਬੂ ਹੁਣੀ 4 ਭਰਾ ਵਾ। ਅੱਬੂ ਹੁਣੀ ਦਾ ਮਤਲਬ ਆ ਵੀ ਅੱਬੂ ਪਾ ਕੇ 4। ਹਾਂ ਅੱਬੂ ਤੈਨੂੰ ਪਹਿਲੇ ਆਪਣੇ ਅੱਬੂਆਂ ਦੀ ਨਹੀਂ ਗਿਣਤੀ ਆਉਂਦੀ। ਉਹਨੇ ਨਹੀਂ ਅਸਲੀ ਦੇ ਜਿਹੜਾ ਮੇਰਾ ਆਪਣਾ ਜ਼ਾਤੀ ਅੱਬੂ ਹੈ ਨਾ, ਵੀ ਜਿਹੜਾ ਸਾਡੇ ਘਰ ਰਹਿੰਦਾ ਵਾ। ਆਪਣੇ ਪੈਸੇ ਦਾ ਲਿਆ ਤੂੰ। ਹਾਂਜੀ ਜਿਹਨੂੰ ਤੂੰ ਅੱਬੂ ਅੱਬੂ ਕਹਿਣਾ। ਉਹ ਨਹੀਂ ਯਾਰ ਸਾਡਾ। ਠਹਿਰ ਜਾ ਨਾ, ਅੱਬੂ ਹੁਣੀ 4 ਭਰਾ ਵਾ,
ਜਾਂ ਅੱਬੂ ਤੋਂ ਇਲਾਵਾ ਅੱਬੂ ਹੋਣੀ 5 ਭਰਾ ਵਾ ਅੱਬੂ ਨਹੀਂ 5 ਭਰਾ। ਇੰਜ ਬਕਵਾਸ ਕਰ ਤੂੰ ਪਹਿਲੇ ਕਿ ਅੱਬੂ ਨਹੀਂ 4 ਭਰਾ ਵਾ ਹਾਂਜੀ ਉਹੀ ਅੱਬੂ ਨਹੀਂ 5 ਭਰਾ ਵਾ 5 ਭਰਾ ਵਾ। ਉਹਨਾਂ ਚੋਂ ਇੱਕ ਤੇਰੇ ਅੱਬੂ ਆ ਉਹਨਾਂ 'ਚ ਇੱਕ ਮੇਰੇ ਅੱਬੂ। ਤੇ ਚਾਚੇ ਕਿੰਨੇ ਆ? ਚਾਚਾ ਕੋਈ ਨਹੀਂ, ਸਾਰੇ ਤਾਏ ਹੀ ਆ। ਤੇਰੇ ਅੱਬੂ ਸਭ ਤੋਂ ਛੋਟੇ ਮੇਰੇ ਆ ਅੱਬੂ ਸਭ ਤੋਂ ਛੋਟੇ। ਕਿਧਰੋਂ ਉਤੋਂ ਦੀ ਗਿਣੋ ਥੱਲੇ ਤੇ ਫਿਰ ਥੱਲੇ ਗਿਣੋ ਉਤੋਂ ਆਈਏ ਨਾ ਥੱਲੇ ਤੇ ਮੇਰਾ ਅੱਬੂ ਸਭ ਤੋਂ ਛੋਟਾ ਵਾ ਭਰਾਵਾਂ 'ਚ। ਅੱਛਾ ਤੇ 4 ਮੇਰੇ ਅੱਬੂ ਜੀ ਦੀਆਂ ਭੈਣਾਂ। ਅੱਬੂ ਦੀਆਂ 4 ਭੈਣਾਂ ਨੇ ਹਾਂਜੀ ਤੇ ਬਾਕੀ ਜਿਹੜੇ ਅੱਬੂ ਦੇ 4 ਭਰਾ ਉਹਨਾਂ ਦੀਆਂ ਕਿੰਨੀਆਂ? ਉਹਨਾਂ ਦੀ ਕੋਈ ਵੀ ਨਹੀਂ। ਉਹ ਚਾਰੇ ਤੇ ਇਹਦੇ ਅੱਬੂ ਦੀਆਂ ਵਾ, ਉਹਨਾਂ ਦੀ ਕੋਈ ਵੀ ਨਹੀਂ। ਅੱਛਾ ਉਹਨਾਂ ਦੀ ਕੋਈ ਭੈਣ ਨਹੀਂ? ਉਹਨਾਂ ਦੀ ਕੋਈ ਨਹੀਂ ਹੈ। ਹਾਏ ਚਾਰੇ ਭੈਣਾਂ ਉਹਨਾਂ ਨੇ ਇੱਧਰ ਦੇ ਦਿੱਤੀ ਇਹਦੇ ਅੱਬੂ ਨੂੰ ਵੀ ਭਈਆ ਤੇਰੀਆਂ ਭੈਣਾਂ ਵਾ, ਚਾਰੇ? ਸਾਡਾ ਕੋਈ ਤਲਕ ਨਹੀਂ। ਹਾਂ ਨਹੀਂ ਨਹੀਂ ਏਦਾਂ ਮੇਰੇ ਅੱਬੂ ਦੀਆਂ 4 ਭੈਣਾਂ ਵਾ। ਤੇ ਬਾਕੀਆਂ ਦੀਆਂ? ਉਹਨਾਂ ਦਾ ਨਹੀਂ ਮੈਨੂੰ ਪਤਾ ਕਿ ਉਹਨਾਂ ਦੀਆਂ ਕਿੰਨੀਆਂ। ਤੂੰ ਪਾਗਲ ਹੈ ਯਾਰ। ਉਹ ਤੇ ਪਤਾ ਉਹਨੂੰ ਅੱਬੂ ਬੜੀ ਮੁਸ਼ਕਿਲ ਪਤਾ ਲੱਗਾ, ਤੁਸੀਂ ਅੱਗੋਂ ਭੈਣਾ ਪੁੱਛੀ ਜਾ ਰਹੇ ਹੋ ਉਹ ਇੱਥੇ ਉਹ ਆਪਣੇ ਘਰ ਫੋਨ ਕਰਕੇ ਦੱਸ ਡਿਟੇਲ ਬਣਾਉਣ ਡਿਆ ਪੁੱਛ ਕਿੰਨੀਆਂ ਭੈਣਾਂ ਵਾ। ਯਾਰ ਏਦਾਂ ਤੇਰੀ ਸੱਸ ਸਹੁਰਾ ਚ ਸਵਾਲ ਕਰਨ ਤੇ ਤੁਸੀਂ ਤੇ ਫਸ ਗਏ। ਫਸ ਗਏ। ਦੇਖਿਆ ਨਾ ਕੰਮ ਦੀ ਗੱਲ ਮੈਂ ਪੁੱਛਣ ਡਿਆ। ਆ ਹੁੰਦੀ ਕੰਮ ਦੀ ਗੱਲ ਵੀ ਉਹਨਾਂ ਨੂੰ ਆ ਖਵਾ ਦੇ, ਉਹਨਾਂ ਦੇ ਅੱਗੇ ਆ ਲੈ ਜਾ 3 ਉਹ ਇਹ ਵੀ ਦਿਨ। ਬੜਾ ਕਾਊਂਟ ਕਰਦਾ ਵਾ ਖਾਣ ਪੀਣ ਬੜਾ। ਹਾਂ ਸਾਡੇ ਇੱਕ ਰਿਸ਼ਤੇਦਾਰ ਨੇ ਕੁੜੀ ਵਾਲਿਆਂ ਨੂੰ ਇਸ ਵਜ੍ਹਾ ਤੋਂ ਨਾ ਕਰਦੀ, ਸੱਚੀ ਗੱਲ ਕਰ ਰਿਹਾ ਮੇਰੇ ਕਜ਼ਨ ਨੇ, ਕਿ ਅਸੀਂ ਉਹਨਾਂ ਦੇ ਘਰ ਗਏ ਤੇ ਕੁੜੀ ਨੇ ਗਲਾਸ 'ਚ ਬਰਫ਼ ਜੀ ਹੱਥ ਨਾਲ ਫੜ ਕੇ ਪਾਈ। ਸੱਚੀ ਮੁੱਚੀ। ਇਹ ਓਰੀਜਨਲ ਗੱਲ ਕਰ ਰਿਹਾ ਔਰ ਪੂਰੇ ਸਾਡੇ ਫੈਮਿਲੀ 'ਚ ਗੱਲ ਮਸ਼ਹੂਰ ਹੋਈ ਕਿ ਜੀ ਇਸ ਤੋਂ ਜਵਾਬ ਦਿੱਤਾ ਹੈ ਕਿ ਜੀ ਕੁੜੀ ਨੇ ਉਹਦੇ ਨਾਲ ਚਿਮਟੀ ਨਾਲ ਕਿਉਂ? ਚਿਮਟੀਆਂ ਆਈਸ ਜਿਹੜਾ ਹੁੰਦਾ ਉਹ ਫੜਨ ਵਾਲਾ, ਉਹਦੇ ਨਾਲ ਨਹੀਂ ਪਾਈ, ਹੱਥ ਨਾਲ ਪਾਈ। ਇਹ ਤਾਂ ਵੈਸੇ ਬਰੀਕ ਗੱਲ ਨੋਟ ਕੀਤੀ ਉਹਨਾਂ ਨੇ। ਨਹੀਂ ਯਾਰ ਐਡੀ ਵੀ ਬਰੀਕ ਨਹੀਂ ਹੈ। ਉਹਦੇ ਹੱਥ ਧੋਤੇ ਹੋਣ, ਜਿਹਦੇ ਨਾਲ ਉਹਨੇ ਫੜ ਕੇ ਪਾਉਣੀ ਉਹਨੂੰ ਜਰਾ ਸੀ ਭਾਵੇਂ ਲੱਗੇ ਹੋਣ। ਲੱਗੇ ਹੁਣ ਇਹ ਕੀ ਲੌਜੀਕ ਆ? ਇਹ ਬਰੀਕ ਗੱਲ। ਤੁਸੀਂ ਇਹ ਦੇਖੋ ਕਿ ਉਹਨੇ ਹੱਥ ਧੋਤੇ ਸਾਫ਼ ਸੁਥਰੀ, ਜਦੋਂ ਉਹਨੇ ਘਰ ਆ ਜਾਣਾ ਉਹਨੇ ਦੁਨੀਆ ਦਾ ਹਰ ਕੰਮ ਚਮਚੀ ਨਾਲ ਫੜ ਫੜ ਕਰਨਾ। ਤੇ ਤੁਸੀਂ ਜਿਹੜੀ ਚੀਜ਼ ਉਹਨੂੰ ਫੜਾਉਣੀ ਤੁਸੀਂ ਉਹਨੂੰ ਕਹਿਣਾ ਚਮਚੀ ਨਾਲ ਫੜ। ਉਸਤਾਦ ਜੀ ਮੇਰੇ ਹਿਸਾਬ ਨਾਲ ਉਹ ਪਹਿਲੇ ਨਹੀਂ ਸੀ ਮੁਤਮਿਨ ਹੈਗੇ, ਸਿਰਫ ਬਹਾਨਾ ਹੀ ਪਾਇਆ ਸੀ। ਲੇਕਿਨ ਸਾਜੀ ਜਿਹੜੇ ਦੇਖਣ ਆਣ ਕੁੜੀ ਵਾਲੇ, ਉਹਨਾਂ ਦਾ ਮੂੰਹ ਨਹੀਂ ਬੰਦ ਹੋਣਾ ਚਾਹੀਦਾ। ਇੰਨਾ ਕੁਝ ਖਵਾਓਗੇ ਉਹਨਾਂ ਨੂੰ, ਉਹ ਮੁਤਾਸਰ ਹੋ ਜਾਣ। ਆਹੋ ਜਦੋਂ ਘਰ ਜਾਣ ਤੇ ਇੱਥੇ ਕੇਕ ਕੜਿਆ ਹੋਇਆ। ਹਾਲਾਂਕਿ ਚਾਹੀਦਾ ਇਹ ਹੈ ਕਿ ਟੇਸਟ ਦੇਖੋ ਕੈਸਾ ਕੁੜੀ ਦੇ ਅੱਜ। ਇਹ ਖਾਣਾ ਕਿਹਨੇ ਪਕਾਇਆ? ਇਹ ਬੱਚੀ ਨੇ ਪਕਾਇਆ। ਖਾਣਾ ਦੇਖੋ ਕੈਸਾ। ਵਾਹ ਵਾਹ ਵਾਹ। ਵਾਹ, ਜਿਹੜਾ ਕੰਮ ਸੰਭਾਲਣਾ। ਹਾਂਜੀ ਟੇਸਟ ਨਹੀਂ ਉਸਤਾਦ ਜੀ, ਇਖਲਾਕ ਦੇਖਣਾ ਚਾਹੀਦਾ, ਹਰਕਤ ਤੋਂ ਸਕਨਾਤ ਦੇਖਣੀ। ਅਖਲਾਕ ਦੇ ਵਿੱਚ ਹੀ, ਇਖਲਾਕ 'ਚ ਹੀ ਆਉਂਦਾ ਨਾ ਖਾਣਾ ਕਿ ਉਹਨੇ ਖਿਲਾਣਾ। ਹੱਥ ਨਾਲ ਬਰਫ਼ ਪਾਈ। ਇਹ ਇਖਲਾਕ 'ਚ ਹੀ ਆਉਂਦਾ। ਇਹ ਬਹੁਤਾ ਬਰੀਕ ਸਾਜੀ ਉਹਨੇ ਹਾਂਡੀ ਰੋਟੀ ਨਹੀਂ ਤਾਂ ਹੱਥ ਨਾਲ ਹੀ ਕਰਨੀ ਹੈ। ਇਹੀ ਤੇ ਮੈਂ ਕਹਿ ਰਿਹਾ ਕਿ ਕੱਲ ਨੂੰ ਜਦੋਂ ਉਹਨੇ ਘਰ ਜਾਣਾ ਤਾਂ ਜਿਹੜੀ ਸ਼ੈ ਤੁਸੀਂ ਉਹਦੇ ਹੱਥ 'ਚ ਫੜਾਉਣੀ ਆ, ਹੁਣ ਚਿਮਟੇ ਨਾਲ ਤਾਂ ਨਹੀਂ ਫੜਾਉਣੀ। ਐਂਡ ਸਲਾਮੀਆਂ ਵੀ ਚਿਮਟੇ ਨਾਲ ਬਣਾਉਣੇ ਆ ਲੋ ਜੀ। ਵੀ ਆ ਪਰ ਪੈਸੇ ਤੁਸੀਂ ਲਿਆ ਕੇ ਕੋਈ ਆਲਾ ਫੜ ਵੀ ਮੈਂ 2000 ਰੁਪਏ ਲੈ ਕੇ ਉਹਨੇ ਹੱਥ ਨਾਲ ਹੀ ਫੜਨਾ। ਆਹ ਵੀ ਹੁਣ ਤੁਸੀਂ ਬੰਦੇ ਕਹੋ ਵੀ ਆ ਫੜ ਮੈਂ ਸਬਜ਼ੀ ਲੈ ਕੇ ਉਹਨੇ ਹੱਥ ਨਾਲ ਹੀ ਹੱਥ ਨਾਲ ਹੀ ਫੜਨਾ। ਫੜਨਾ। ਉਹ ਚਿਮਟੇ ਵੈਲਡ ਕਰਾ ਲਵੇ। ਵੀ ਸ਼ੋਹਰ ਸਾਹਮਣੇ ਬੈਠਾ ਵਾ, ਪਿਆਰ ਮੁਹੱਬਤ ਦੀਆਂ ਗੱਲਾਂ ਬਾਤਾਂ ਮੂੰਹ 'ਚ ਬੁਰਕੀ, ਹੁਣ ਚਿਮਟੇ ਨਾ ਪਾਉਗੀ, ਫੜੋ ਜੀ। ਮਹਿੰਦੀ ਵੀ ਚਿਮਟੇ ਲਾਉਂਦੇ ਨਹੀਂ ਕਰਕੇ। ਆਹ ਇਹਦੇ ਬਾਹਾਂ ਅੱਗੇ ਕੇਕੜੇ ਸੈੱਟ ਕਰ। ਇਸ ਤੋਂ ਮੈਂ ਤੈਨੂੰ ਕਹਿ ਰਿਹਾ ਕਿ ਬੇਟਾ ਬੜਾ ਕੁਝ ਦੇਖਿਆ ਜਾਂਦਾ। ਤੂੰ ਕਹਿ ਰਿਹਾ ਨਾ ਖਾਣ ਪੀਣ ਦੀ ਕਿਹੜੀ ਗੱਲ ਹੁੰਦੀ ਆ, ਆਹ ਗੱਲ ਖਾਣ ਪੀਣ ਤੋਂ ਹੀ ਤਹਿਜ਼ੀਬ ਪਤਾ ਚੱਲਦੀ ਹੈ। ਹੁਣ ਦੇਖ ਤੂੰ ਸੱਸ ਬੈਠੀ ਹੈ ਨਾ, Okay. ਤੂੰ ਉਹਦੇ ਸਾਹਮਣੇ ਅੱਧੀ ਰੋਟੀ ਦੀ ਬੁਰਕੀ ਬਣਾ ਕੇ ਮੂੰਹ 'ਚ ਪਾ ਇੰਜ ਕਰਨਾ, ਉਹ ਸਮਝ ਜਾਏਗੀ ਕਿ ਤਹਿਜ਼ੀਬ ਵਾਲਾ ਬੱਚਾ। ਹਾਂ ਹਾਰ ਮਾਰ ਉਹਦੇ ਮੂੰਹ ਤੇ ਬਾਹ ਕਰਕੇ ਉਹ ਲੱਗੇ ਪਤਾ। ਮੇਰਾ ਮਕਸਦ ਉਸਤਾਦ ਜੀ ਉਹ ਗੱਲ ਇਦਾਂ ਸੀਗੀ ਕਿ ਮੇਰੇ ਅੱਬੂ ਦੀਆਂ 4 ਭੈਣਾਂ। ਚਲੋ ਯਾਰ ਮੇਰੇ ਅੱਬੂ ਦੀਆਂ 4 ਭੈਣਾਂ 4 ਭਰਾ। ਠੀਕ ਆ। ਉਹ ਮੇਰੇ ਤਾਇਆਂ ਦੀਆਂ ਕਿੰਨੀਆਂ ਭੈਣਾਂ ਇਹ ਮੈਨੂੰ ਪਤਾ ਨਹੀਂ ਹੈ ਕਿ ਮੈਂ ਇਹ ਤੇ ਪਹੇਲੀ ਗੱਲ ਹੈ ਵੀ ਤੇਰੇ ਅੱਬੂ ਦੀਆਂ 4 ਭੈਣਾਂ, ਓਕੇ 2 ਵਿਆਹੀਆਂ, 1 ਕੁਆਰੀ ਆ, ਤੇਰੇ ਤਾਏ ਦੀ 1 ਭੈਣ ਆ, ਤੇਰੇ ਚਾਚੇ ਦੀ 10, ਤੇਰੀਆਂ ਪੁੱਪੀਆਂ ਕਿੰਨੀਆਂ? ਹਾਂ ਇਹ ਤਾਂ ਪਹੇਲੀ ਟੈਪ ਮਾਮਾ ਤੂੰ ਗੱਲ ਵਿੱਚੋਂ ਕਰ 2 ਮਕਸਦ ਗੱਲ ਕਰਨ ਦਾ ਇਹ ਸੀਗਾ ਕਿ ਸਾਡਾ ਪੌਣੇ 3 ਮਰਲੇ ਦਾ ਪਲਾਟ ਹੈ, ਜਿੱਚੋਂ ਅੱਧ ਮਾਰ ਕੇ ਸਾਡੇ ਇੱਕ ਤਾਏ ਦਾ ਘਰ ਨਿਕਲ ਗਿਆ। ਨਿਕਲ ਗਿਆ। ਉਹ ਪੂਰਾ ਠੀਕ ਆ। ਹੁਣ ਸਾਡੇ ਘਰ ਦੇ ਵਿੱਚ ਕੀ ਪਿੱਛੇ ਰਹਿ ਗਿਆ ਪੌਣੇ 2 ਮਰਲੇ ਤੁਹਾਡਾ। ਨਹੀਂ ਨਹੀਂ, 3.5 ਚੋਂ ਅੱਧ ਨਿਕਲਿਆ ਤੇ ਪੌਣੇ 2 ਰਹਿ ਗਿਆ। ਪੌਣੇ 3 ਚੋਂ ਅੱਧ ਵੱਜਾ। ਉੱਥੇ ਡੇਢ ਤੋਂ ਵੀ ਘੱਟ ਕੇ। ਡੇਢ ਤੋਂ ਵੀ ਘੱਟ ਹਾਂਜੀ ਸਵਾ ਸਵਾ ਮਰਲਾ। ਸਵਾ ਮਰਲਾ। ਸਵਾ ਮਰਲੇ ਦੇ ਵਿੱਚ ਸਾਡੇ ਰਿਸ਼ਤੇਦਾਰਾਂ ਦੇ ਕਿੰਨੇ ਹਿੱਸੇ ਨਿਕਲਦੇ? ਕਿੰਨੇ ਆ? ਕਿੰਨੇ? ਮੈਂ ਇਹੀ ਤਾਂ ਪੁੱਛਣ ਡਿਆ। ਅੱਛਾ 5 ਭਰਾ ਤੇਰੇ ਅੱਬੇ ਹੋਣੀ, 4 ਪੁੱਪੀਆਂ, ਇਹ 9ਵਾਂ ਦਾ ਪੌਣੇ 3 ਮਰਲੇ ਸੀ। ਉਹ ਸਵਾ ਮਰਲੇ 'ਚ ਘਰ ਆ ਹੁਣ। ਓਹੋ ਹੋ ਇੰਚੀਆਂ ਵਾਲੀ ਗੱਲ ਕਰੋ ਤੁਸੀਂ। ਇਹ ਤਾਂ ਪੁੱਤ ਤੁਸੀਂ ਕੋਲੋਂ ਪੈਸੇ ਦਵੋ ਫੇਰ ਤੁਹਾਡਾ ਮਕਾਨ ਵਿਕਣਾ ਵਾ, ਇੰਨਾ ਛੋਟਾ ਵਾ। ਸਵਾ ਮਰਲੇ। ਸਵਾ ਮਰਲੇ ਦਾ ਮਕਾਨ ਨਹੀਂ ਜਾ। ਯਾਰ ਇਹਨਾਂ ਦੇ ਹਿੱਸੇ ਪਤਾ ਕਿੱਦਾਂ ਬਣੇ ਆਂ? ਜਿਹਦੇ ਅੱਬੇ ਨੇ ਫੁੱਟਾ ਫੜ ਲੈਣਾ ਵਾ 12 ਇੰਚ ਵਾਲਾ। ਆ ਸਦੀਕ ਤੇਰਾ ਹਿੱਸਾ ਹੀ, ਆ ਮਨਜ਼ੂਰ ਚੁੱਕ ਤੂੰ ਵੀ, ਆ ਬਾਕੀ ਭੈਣਾਂ ਦਾ ਵੀ। ਮਕਸਦ ਗੱਲ ਕਰਨ ਦਾ ਮੇਰਾ ਇਹ ਕਿ ਉਹਦੇ ਵਿੱਚੋਂ ਜਿਹੜਾ ਸਾਡਾ ਹਿੱਸਾ ਬਣਨਾ ਜਾਂ ਕਿਸੇ ਦਾ ਬਣਨਾ, ਇਹ ਕਿੱਦਾਂ ਨਿਜ਼ਾਮ ਚੱਲੇਗਾ? ਮੈਂ ਤਾਂ ਇਸ ਗੱਲਾਂ ਬੜਾ ਪਰੇਸ਼ਾਨ। ਦੇਖੋ ਇੱਕ ਤਰੀਕਾ ਹੋ ਸਕਦਾ ਸੀ
ਅਗਰ ਇਹ ਪੌਣੇ 3 ਮਰਲੇ ਕਚਹਿਰੀ ਬਾਜ਼ਾਰ ਚ ਹੁੰਦਾ ਉਸਤਾਦ ਜੀ ਮੈਂ ਇੱਥੇ 7 ਹੁੰਦਾ ਕਰੋੜ ਰੁਪਏ ਮਰਲਾ ਉੱਥੇ। ਨਹੀਂ ਤੇ ਇੰਚਾਂ ਦੇ ਹਿਸਾਬ ਨਾਲ ਵੀ ਲੱਖਾਂ ਰੁਪਈਆਂ ਦੀ ਜਗ੍ਹਾ ਹੁਣ ਕਿਸਮਤ ਮਾੜੀ ਇੱਕ ਪੌਣੇ 3 ਮਰਲੇ ਉੱਤੋਂ ਡੀ ਟੈਪ ਕਲੂਬੀ ਉਤੋਂ ਉੱਥੇ ਆ ਜਿੱਥੇ 1400 ਰੁਪਏ ਮਰਲਾ ਟੋਟਲ ਵਿਕ ਰਿਹਾ ਵਾ। ਉਹ 1400 ਰੁਪਏ ਮਿਲਣਾ ਵੀ ਤੇ ਸਹੀ ਗੱਲ ਸਾਡਾ ਇਲਾਕਾ ਪਰ ਮੈਂ ਉਹ ਕਿੱਡਾ ਕੁ ਪਰਵਾਹ ਤੇਰਾ ਲੱਗਦਾ ਮੈਂ ਦੇਖਿਆ ਵਾ। ਤੂੰ ਦੇਖਿਆ ਹੁੰਦਾ ਤੂੰ ਆ ਗੱਲ ਹੀ ਨਾ ਕਰਦਾ ਯਾਰ ਵਿਆਹ ਵਾਲੇ ਪਾਸੇ ਆ ਤੂੰ ਕਿੱਧਰ ਤੁਰ ਪੈਣਾ ਨੂਨੀ ਤੂੰ ਉਸਤਾਦ ਜੀ ਮੈਂ ਗੱਲ ਕਰਦਾ ਅੱਛਾ ਫਿਰ ਮੇਰੇ ਅੱਬੂ ਤੇ ਮੇਰੇ ਤਾਇਆ ਅੱਬੂ ਦੋਨੇ ਇੱਕ ਇਹ ਬਸ। ਜਿਸ ਪਟਵਾਰੀ ਨੇ ਹਿੱਸੇ ਕਰਨੇ ਉਹਦਾ ਕੀ ਆਲਮ ਹੋਏਗਾ ਉਹਨੇ ਐਡੇ ਦਸਤਾਵੇਜ਼ ਖਿਲਾਰੇ ਹੋਣੇ ਕੀ ਕਰਾਂਗੀ। ਆਹੋ ਅੱਛਾ ਮੈਂ ਤੁਹਾਨੂੰ ਮਜ਼ੇ ਦੀ ਗੱਲ ਇੱਕ ਹੋਰ ਦੱਸਾਂ ਇਹ ਤੁਸੀਂ ਪਲਾਟ ਫੜੋ ਤੇ ਕਸਾਈ ਵਾਂਗੂ ਇੱਥੇ ਛੁਰੀ ਰੱਖੋ ਆ ਬੜਾ ਆ ਫੜ ਪੈਣਾ ਆ ਆ ਆ ਕੀ ਬੈਠਕ ਘਟ ਗਈ ਤੇਰੀ 1 ਮਿੰਟ ਆ ਤੇਰੀ ਬੈਠਕ ਹੈ ਕਹਿ ਰਹੇ ਹੋ ਗੋਲ ਗੋਲ ਕਮਰੇ ਕੱਟੀ ਜਰਾ ਇੱਕ ਮਿਸਾਲ ਹੈ ਤਾਂ ਆ ਮੈਨੂੰ ਹੱਡੀ ਵਾਲੇ ਚੁਬਾਰੇ ਦੇ ਦਿੱਤੇ ਮੈਂ ਆ ਵਾਸ਼ਰੂਮ ਜਰਾ ਛੋਟਾ ਛੋਟਾ ਜਿਹਾ ਕਰਦੀ। ਉਸਤਾਦ ਜੀ ਇੱਕ ਮਿਸਾਲ ਹੈ ਤੇ ਪਾਪਾ ਚਾਰਾ ਭੈਣਾਂ ਦਾ ਹਿੱਸਾ ਵੀ ਖਾਏ ਨੇ, ਇੱਕ ਸੂਟ ਆਉਣਾ ਵਾਸ਼ਿੰਗ ਮਸ਼ੀਨ ਤੋਂ ਉਹਨੇ ਕਹਿਣਾ ਆ ਭੈਣ ਦਾ ਹਿੱਸਾ ਪਾਈ ਫਿਰਦਾ ਵੇ। ਓ ਯਾਰ ਗੱਲ ਮੈਂ ਤੁਹਾਨੂੰ ਅਗਲੀ ਮਜ਼ੇ ਦੀ ਗੱਲ ਤੇ ਦੱਸਾਂ ਇਹ ਅੱਛਾ ਕਈ ਭੈਣਾਂ ਹੁੰਦੀਆਂ ਨੇ ਉਹ ਵਿਚਾਰੀਆਂ ਕਹਿੰਦੇ ਨੇ ਨਹੀਂ ਕੋਈ ਨਹੀਂ ਅਸੀਂ ਨਹੀਂ ਲੈਣਾ ਸਾਡੇ ਭਰਾ ਨੂੰ ਦੇ ਦਿਓ ਤੇ ਉਹ ਫਿਰ ਐਡੀ ਨੇਕੀ ਕਰਨ ਨਾਲ ਵੀ ਉਹਦਾ ਕੁਝ ਨਹੀਂ ਬਣਦਾ 700-800 ਰੁਪਏ ਇਹਦਾ ਬੁੜਾ ਜੇਬ ਚ ਪਾ ਕੇ ਫਿਰਦੇ ਕਹਿੰਦਾ ਅੱਜ ਕਲੀਅਰ ਕਰ ਦੇਣੇ ਸਾਰੇ ਹਿੱਸੇ ਯਾਰ ਅੱਛਾ ਜੀ ਤੁਹਾਨੂੰ ਮਜ਼ੇਦਾਰ ਅਗਲੀ ਇੱਕ ਹੋਰ ਪੁਆਇੰਟ ਵਾਲੀ ਗੱਲ ਹੁਣ ਮੈਨੂੰ ਪਹਿਲੇ ਇਹ ਦੱਸ ਕਿਉਂਕਿ ਉਹਨਾਂ ਨੇ ਰਿਸ਼ਤਾ ਵੇਖਣਾ ਉਹਨਾਂ ਨੇ ਸਾਰੀਆਂ ਗੱਲਾਂ ਪੁੱਛਣੀਆਂ ਨੇ ਕਿ ਵੀ ਇਹ ਜਗ੍ਹਾ ਕਿਹਦੀ ਹੈ ਇਹਦੇ ਚ ਕਿੰਨਾ ਹਿੱਸਾ ਵਾ ਠੀਕ ਹੈ ਨਾ ਤੁਹਾਡਾ ਕਿੰਨਾ ਗੱਲ ਇਹ ਹੈ ਕਿ ਇੱਕ ਜਿਹੜਾ ਪੌਣੇ 3 ਮਰਲੇ ਦੇ ਵਿੱਚੋਂ ਅੱਧਾ ਕਿੰਨੇ ਲੈ ਲਿਆ ਤਾਏ ਨੇ ਉਹਨੇ ਇਕੱਲੇ ਨੇ ਕਿਉਂ ਲੈ ਲਿਆ ਕਿਉਂਕਿ ਉਹ ਇਧਰ ਵਾਲਾ ਅਸੀਂ ਇਕੱਲੇ ਲੈ ਲੈਣਾ ਨਹੀਂ ਤੁਸੀਂ 4 ਭਰਾ ਤੇ ਜਿਹੜੀਆਂ ਕਿੰਨੀਆਂ 29 ਪੁੱਪੀਆਂ ਜਿਹੜੀ ਕਿੰਨੀਆਂ 29 ਨਹੀਂ, 5 ਭਰਾ 4 ਪੁੱਪੀਆਂ 4 ਗੋਪੀਆਂ ਨੌਵਾਂ ਦੇ ਵਿੱਚ ਉਹਨੇ ਇਕੱਲੇ ਨੇ ਕਿਦਾਂ ਲੈ ਲਿਆ ਅੱਧਾ ਉਹ ਨਹੀਂ ਉਹਨਾਂ ਨੇ ਕਿਹਾ ਨਾ ਕਿ ਉਨੀ ਦੇਰ ਰਹ ਲਓ ਕੋਈ ਨਹੀਂ ਜਿੰਨੀ ਦੇਰ ਤੱਕ ਅਸੀਂ ਜਿੰਦਾ ਵਾ ਤੁਸੀਂ ਰਹੋ ਇੱਥੇ ਵਿੱਚ ਅੱਛਾ ਹੁਣ ਜਿਹੜਾ ਤੁਹਾਡੇ ਕੋਲ ਆ 1.25 ਮਰਲਾ ਹਾਂਜੀ ਉਹਦੇ ਚ ਕਿੰਨੇ ਹਿੱਸੇ ਨੇ 7 4 ਭੈਣਾਂ ਵਾ ਸਾਡੀਆਂ 3 ਭਰਾ ਵਾ ਸੀ 7 ਤੇ ਬਿਲਕੁਲ ਨਾਲ ਦੇ ਘਰ ਜਿਹੜਾ ਮੇਰੇ ਤਾਏ ਨੇ ਹਿੱਸਾ ਲਿਆ ਉਹਦੀਆਂ 6 ਕੁੜੀਆਂ ਵਾ ਤੇ 1 ਮੁੰਡਾ ਚੱਲ ਤੁਸੀਂ ਇਹ ਦੇਖੋ ਪੌਣੇ 3 ਮਰਲੇ ਦੇ ਵਿੱਚ 7 ਤੇ 2 9 ਉਹ ਤੇ ਇਧਰ 7 ਤੇ 2 9 ਇਹ ਕਿੰਨੇ ਹੋ ਗਏ 18 ਦੋ ਮੇਰੇ ਮਾਮੇ ਸਾਡੇ ਘਰ ਰਹਿੰਦੇ ਸੀ ਆ ਹਕੀਕਤ ਅੱਲਾ ਦੀ ਕਸਮ ਜਨਮਨ ਇਦਾਂ ਦੇ ਇਹਦਾ ਆਪਾਂ ਐਡਾ ਸਖੀ ਦਿਲ ਵਾ ਇੱਕ ਮਸਤ ਵੀ ਅੰਦਰ ਰੱਖਿਆ ਦੀ ਬਗਾਨਾ ਨਾ ਤੂੰ ਵੀ ਰਹੀ ਆ ਕੋਈ ਨਹੀਂ ਤੁਸੀਂ ਭਾਜੀ ਆਪਣਾ ਪਲਾਟ ਚੁੱਕ ਲਓ ਉਹਨੂੰ ਕੱਦੂਕਸ਼ ਕਰਕੇ ਨਾ ਤੇ ਉਹਦੇ ਥੱਲੋਂ ਹਿੱਸੇ ਕੱਢ ਲਓ ਆਪਣੇ ਆਪਣੇ 18 ਤੇ 2 ਮਾਮੇ ਵੀ 2 ਮਾਮੇ 20 ਇਹ ਦੱਸਦਾ ਜੀ ਰਿਸ਼ਤਾ ਦੇਖਣ ਆਏ ਪੌਂਤਰ ਵੜ ਕੇ ਕਹਿੰਦੇ ਯਾਰ ਸਾਨੂੰ ਬੈਠਦਾ ਨਾ ਕਿਉਂ ਤੁਹਾਡੀ ਮਿਹਨਤ ਫਿਰ ਮੇਰਾ ਇੱਕ ਮੇਰਾ ਕਜ਼ਨ ਕਰਾਚੀ ਉਹਦੀ ਡੈਥ ਹੋ ਗਈ ਉਹਦੇ 2 ਬੱਚੇ ਕੁੜੀ ਮੁੰਡਾ ਤੇ ਉਹ ਭਾਈ ਸਾਡੇ ਘਰ 20 ਤੇ 2 22 ਜਾਣੇ ਪੌਣੇ 3 ਮਰਲੇ ਦੀ ਜਗ੍ਹਾ ਤੇ ਸੌਂਦੇ ਵੀ ਸੀ ਉੱਠਦੇ ਵੀ ਸੀ ਸਾਰਾ ਕੁਝ ਹੁੰਦਾ ਸੀ ਤੇ ਕਮਰਾ ਆ ਹੁਣ ਇੱਕ ਜਿਹਾ ਉੱਪਰਲਾ ਪਾਇਆ ਵਾ ਪਹਿਲੇ ਇੱਕੋ ਹੀ ਕਮਰਾ ਸੀ ਇਹ ਮੰਜੇ ਮੁੰਜੇ ਨਹੀਂ ਸੀ ਡਾਉਂਦੇ 2 ਕਈ ਨੇ ਥੱਲੇ ਖਲੋਦੇ ਤੇ ਫੜ ਕੇ ਚੱਕਾ ਲਾਉਂਦੇ ਆ ਫੁੱਫੋ ਛੋਟੋ ਓਏ ਚਾਚਾ ਛੋਟਾ ਐ ਤਾਂਗ ਲੱਗੀ ਹੁੰਦੀ ਸੀ ਅੱਜ ਬੁੱਢੀਆਂ ਦੀ ਧਾਗ ਲੱਗੀ ਇੱਧਰ ਬੰਦਿਆਂ ਦੀ ਧਾਗ ਸਵੇਰੇ ਉਹਨੇ ਕਿਹਾ ਯਾਰ ਗੱਲ ਸੁਣੋ ਮੈਨੂੰ ਨਾ ਸਭ ਤੋਂ ਉੱਤੇ ਰੱਖਣਾ ਮੈਂ ਸਵੇਰੇ ਜਲਦੀ ਕੰਮ ਤੇ ਜਾਣਾ ਇਹ ਦੋਵੇਂ ਭਰਾ ਆ ਜਿਹੜਾ ਸਭ ਤੋਂ ਥੱਲੇ ਆਣਾ ਇਹਨੇ 1 ਵਜੇ ਜਾਣਾ ਹੁੰਦਾ ਇਹਨੂੰ ਸਭ ਤੋਂ ਥੱਲੇ ਪਾਓ ਇੰਜ ਕਰਕੇ ਚਾਚੀ ਕਟਰੀ ਨੂੰ ਘਬਰਾ ਪੈਣ ਡਿਆ ਚਾਚੀ ਗੱਲ ਦਾਦੀ ਕਹਿਣ ਲੱਗਿਆ ਜ਼ਰਾ ਥੱਲੇ ਉਤਰਿਓ ਮੈਂ ਪਾਸਾ ਲੈਣਾ। ਓਏ ਆਪਣੇ ਕਜ਼ਨ ਤਾਂ ਕੱਢ ਲਓ ਅਲਮਾਰੀ ਚ ਤੈਅ ਲਾ ਕੇ ਰੱਖੇ ਆ ਯਾਰ ਇੱਕ ਕਮਰੇ ਚ 20 22 ਜਾਣੇ ਬੜੀ ਗੱਲ ਆ ਸਾਰੀ। ਕਿਤੇ ਗਲੀ ਨੂੰ ਗੇਟ ਲਵਾ ਲੈਂਦੇ ਯਾਰ ਤੁਸੀਂ ਨਹੀਂ ਯਾਰ ਉਸਤਾਦ ਜੀ ਫਿਰ ਅਗਲੀ ਗੱਲ ਸੁਣੋ 9 ਜਾਣੇ ਹੋ ਤੇ 22 ਜਾਣੇ ਆ 22 ਜਾਣੇ ਚਲੋ ਰਹਿਣ ਦਿਓ 18 ਜਾਣੇ 9 ਤੇ 22 ਇਹ 9 ਤੇ 18 9 ਤੇ 18 27 27 ਜਾਣਿਆਂ ਦਾ ਹਿੱਸਾ ਵਾ ਪੌਣੇ 3 ਮਰਲੇ ਉਹ ਤੁਹਾਡਾ ਭਲਾ ਹੋ ਜੇ ਓਏ ਤੁਸੀਂ ਤੇ ਨਿਕਾ ਜਿਹਾ ਬਹਿਰੀਆ ਟੌਨ ਲਈ ਫਿਰਦੇ ਇਹ ਕਹਿਰੀਆ ਟਾਊਨ ਹੈ ਨਾ ਤੇ ਯਾਨੀ 27 ਜਨਮ ਵਾਲੇ ਹਿੱਸੇਦਾਰ ਕਿ ਵੀ ਆ ਸਾਡਾ ਮਕਾਨ ਕਿਉਂਕਿ ਉਹ ਫੂਪੀਆਂ ਤੇ ਤਾਏ ਬੂ ਤੇ ਓਏ ਅੱਛਾ ਹੁਣ ਵਿਆਹ ਦਾ ਕੀ ਕਰਨਾ ਵਾ ਇਹੀ ਤੇ ਮੈਂ ਕਹਿੰਦਾ ਵਾ ਕਿ ਜਗ੍ਹਾ ਦਾ ਨਾ ਰੌਲਾ ਬਣ ਜੇ ਜਗ੍ਹਾ ਸਾਡੇ ਕੋਲ ਖੁੱਲੀ ਜਗ੍ਹਾ ਤਾਂ ਰੋਲਾ ਉਹ ਪਾਗਲਾ ਤੁਸੀਂ ਇੰਜ ਉਂਗਲ ਰੱਖ ਕੇ ਹਿੱਸਾ ਮਲਣਾ ਤੇ ਉਂਗਲ ਤੇ ਤਾਂ ਲੜਾਈ ਆ ਤੁਹਾਡਾ ਇੱਧਰ ਉੱਧਰ ਦੂਸਰਿਆਂ ਦਾ ਵਾ ਮੈਂ ਕਹਿੰਦਾ ਕੁੜੀ ਵਾਲਿਆਂ ਨੂੰ ਵੀ ਪਤਾ ਲੱਗੇ ਜ਼ਮੀਨ ਜਾਇਦਾਦ ਦੇ ਮਾਲਕ ਹਾਂ ਨਹੀਂ ਉਹਨਾਂ ਨੂੰ ਪਤਾ ਲੱਗਣਾ ਹੈ ਸਾਹ ਉਹਨਾਂ ਨੂੰ ਲੱਗਣਾ ਇਹਦੇ ਚਾਚੂ ਕੋ ਕਿਤੇ ਪਾਣੀ ਰੋੜ ਗਿਆ ਤੇ ਫੁੱਫੜ ਰੌਲਾ ਪਾਤਾ ਹਾਏ ਹਾਏ ਮੇਰਾ ਇਲਾਕਾ ਰੋੜਤਾ ਮੇਰਾ ਇਲਾਕਾ ਮੇਰਾ ਹਿੱਸਾ ਰੋੜਤਾ ਚਲੋ ਇਹਦੇ ਤੇ ਫਿਰ ਕਿਸੇ ਦਿਨ ਗੱਲ ਕਰ ਲਾਂਗੇ ਸਾਡੀ ਜਾਇਦਾਦ ਨਹੀਂ ਆਏ ਜਾਇਦਾਦ
ਯਾਰ ਅੱਛਾ ਹੁਣ ਗੱਲ ਇਹ ਆ ਕਿ ਵੀ ਹੁਣ ਫਾਈਨਲ ਜਿਹੜੀ ਗੱਲ ਆ ਨਾ ਦੱਸੋ ਯਾਰ ਉਹਨੂੰ ਕੀ ਉਸਤਾਦ ਜੀ ਉਹ ਆਣ ਚੁੱਪ ਕਰਕੇ ਢੇਠੀ ਗੋਸ਼ਤ ਪਕਾ ਕੇ ਉਹਨਾਂ ਦੇ ਅੱਗੇ ਰੱਖਣਾ। ਠੀਕ ਹੋਈ ਤੁਸੀਂ ਕੀ ਕਰ ਸਕਦੇ ਹੋ ਯਾਨੀ ਕਿ ਮੈਂ ਜੀ ਉਹਨਾਂ ਨੂੰ ਹਿਰਨ ਪਕਾ ਕੇ ਦੇ ਸਕਦਾ। ਨਹੀਂ ਮੇਰੀ ਗੱਲ ਸੁਣ ਲੈ, ਜਦੋਂ ਆਉਣ ਨਾ ਸਾਰਾ ਜਿੰਨਿਆਂ ਤੋਂ ਖਾਨਦਾਨ ਦੱਸਿਆ ਉਹਨਾਂ ਦੇ ਅੱਗੇ ਬਿਠਾ ਦੇ। ਸਾਹਮਣੇ ਬਾਅਦ ਸਾਹਮਣੇ ਬਸ ਉਹ ਕਹ ਭਾਈ ਇਹਨਾਂ ਸਾਰਿਆਂ ਦੀ ਖਿਦਮਤ ਕਰਨੀ ਤੁਹਾਡੀ ਬੱਚੀ ਦੇ, ਸਾਰਿਆਂ ਨੂੰ 3 ਟਾਈਮ ਰੋਟੀ ਅੱਛੇ ਵਾਲੀ ਪਕਣੀ ਚਾਹੀਦੀ ਆ, ਭਾਂਡਾ ਜਿੰਨਾ ਵੀ ਆ ਤੂੰ ਧੋਣਾ, ਇਹਨਾਂ ਸਾਰਿਆਂ ਦੇ ਕੱਪੜੇ ਧੋਣੇ ਵੀ ਆ, ਇਸਤਰੀ ਵੀ ਕਰਨੀ, ਮਾਇਆ ਵੀ ਲਾਣੀ। ਉਸ ਤੋਂ ਬਾਅਦ ਕੱਲੇ ਕੱਲੇ ਨੂੰ ਰਾਤ ਨੂੰ ਘੁੱਟ ਨੱਪ ਕੇ ਸੋਣਾ। ਇੱਕ ਮਿੰਟ ਹਾਂ ਤੁਸੀਂ ਦੱਸੋ ਜੀ। ਬਿਸਤਰੇ ਵੀ ਤੂੰ ਹੀ ਵਿਛਾਣੇ ਤੇ ਇਕੱਠੇ ਵੀ ਤੂੰ ਹੀ ਕਰਨੇ, ਮਤਲਬ ਕਿ ਜ਼ਿੰਮੇਵਾਰੀਆਂ ਉਹਦੀਆਂ ਹੀ। 27 ਜਣਿਆਂ ਦੇ। ਹਾਂ ਅੱਛਾ ਆ 27 ਦੇ ਨਾਲ ਅੰਤਰੇ ਦੇ ਵੀ ਕਰਦੇ ਕਰੋ। 27 ਅੰਤਰੇ। ਹਾਏ ਹਾਏ ਸਾਜੀ ਮੈਂ ਕਰ ਲਾਂਗਾ, ਕੁੜੀ ਹਾਂ ਕਰ ਜਾਵੇ। ਕੋਈ ਐਸਾ ਟ੍ਰਿਕ ਦੱਸੋ। ਕੁੜੀ ਨੇ ਨਹੀਂ ਹਾਂ ਕਰਨੀ, ਉਹਦੇ ਮਾਂ ਪਿਓ ਨੇ ਕਰਨੀ ਆ। ਕੁੜੀ ਨੇ ਤਾਂ ਨਾਲ ਆਣਾ ਹੀ ਨਹੀਂ। ਭਾਜੀ ਉਹਦਾ ਹੱਲ ਇਹ ਹੈ ਕਿ ਇਹ ਬੈਠਾ ਹੋਵੇ ਉਹਨਾਂ ਦੇ ਲਾਗੇ, ਇਹਦਾ ਭਰਾ ਆ ਕੇ ਵੱਡੀਆਂ ਵੱਡੀਆਂ ਗੱਲਾਂ ਕਰੇ ਉੱਥੇ। ਤੂੰ ਫਿਰ ਵਿਆਹ ਤੋਂ ਬਾਅਦ ਉਹਨੂੰ ਕਿੱਥੇ ਰੱਖੇਗਾ? ਉਸੇ ਕਮਰਾ ਨਹੀਂ ਹੈਗਾ, ਉਸੇ ਹੀ ਘਰ 'ਚ, ਉਸੇ ਕਮਰੇ 'ਚ। ਉਸੇ ਕਮਰੇ। ਕਮਰਾ ਨਹੀਂ ਹੈ ਉਸਤਾਦ ਜੀ, ਪਰਦੇ ਲਾ ਕੇ ਨਾ ਉਹ ਪਾਰਟੀਸ਼ਨਾਂ ਟੈਬ ਜੀਆਂ ਬਣਾਈਆਂ ਵਾ ਇੰਜ ਕਰਕੇ। ਠੀਕ ਹੈ ਸਿਖਾਣ ਦੇ ਅੰਦਰ ਉਹ ਅਸੀਂ ਘਰ ਦੇ ਵਿੱਚ ਅੱਜ 27 ਜੀ ਆ, 1.25 ਮਰਲੇ ਦਾ ਮਕਾਨ ਆ, ਇੰਜ ਰਹਿਣ ਦੇ ਹੁੰਦੇ ਜਿਵੇਂ ਸਾਰੀ ਤਕਾਫ ਤੇ ਬੈਠੇ ਆ। ਉਹਦਾ ਇੰਨਾ ਖਾਨਾ ਲੈਦਾ, ਉਹ ਤਾਂ ਲੈਦਾ ਕੈਬਨ ਜੇ ਬੜੇ ਹੋਏ ਆ। ਉਹ ਬੇਸਿਕਲੀ ਉਹ ਵਿਆਹ ਨਹੀਂ ਕਰਾਉਣਾ ਚਾਹ ਰਿਹਾ। ਜਿਹੜਾ ਚੱਕਾ ਲਾਉਂਦੇ ਨਾ ਉੱਪਰ ਟੋਚਨ ਨਹੀਂ ਹੈਗਾ, ਉੱਪਰ ਜਾਈਦਰ ਨੇ ਟੋਚਨ ਪਾਉਣਾ ਉੱਪਰ ਸੁੱਟ ਕੇ, ਤਾਂ ਕਿ ਧਾਗ ਨਿਕਲੇ ਨਾ। ਕੀ ਸੋਚਿਆ ਵਿਆਹ ਤੋਂ ਬਾਅਦ ਕਿੱਥੇ ਰਹਿਣਾ? ਉਸੇ ਘਰ 'ਚ ਹੀ ਆਪਣੇ ਮਾਪਿਓ ਨਾਲ ਰਹਿਣਾ। ਕੋਈ ਲੈਦਾ ਤੇ ਨਹੀਂ ਨਾ ਬੰਦਾ ਰਹਿੰਦਾ, ਮਾਪਿਓ ਨੂੰ ਛੱਡ ਕੇ ਕਿੱਥੇ ਜਾਵੇ ਬੰਦਾ। ਹਾਂ ਇਹਨਾਂ ਨੇ ਘਰ 'ਚ ਕੋਈ ਪ੍ਰਾਈਵੇਟ ਗੱਲ ਕਰਨੀ ਵੀ ਇਹਦੇ ਨਹੀਂ ਕਹਿੰਦੇ ਬਾਹਰ ਜਾਏ, ਇਹ ਕਹਿੰਦੇ ਮੂੰਹ ਪਰੇ ਕਰੀ ਦਿੰਦਾ। ਇੱਕ ਮਿੰਟ ਅੱਖਾਂ ਬੰਦ ਕਰੀ। ਸਿਰਫ ਦਿਲ ਦੀ ਤਸੱਲੀ ਨਾਲ ਕੋਲ ਬੈਠੇ ਨੂੰ ਵੀ ਇੰਜ ਬਾਤ ਮੈਂ ਓਏ ਉਦਾਰ ਬੈਠਾ ਵੀ ਬਾਹਰਲਿਆਂ ਨੂੰ ਪਤਾ ਲੱਗੇ ਖੁੱਲੇ ਡੁੱਲੇ ਰਹਿੰਦੇ। ਉਸਤਾਦ ਜੀ ਇੱਕ ਗੱਲ ਤੁਹਾਨੂੰ ਮੈਂ ਯਾਦ ਕਰਾਵਾਂ, ਤੁਹਾਡੀ ਆ ਦੁਬਾਰਾ ਕਰਨੀ, ਮੈਨੂੰ ਬਹੁਤ ਮਜ਼ਾ ਆਇਆ। ਇੰਨਾ ਨਿੱਕਾ ਘਰ ਆ, ਇਹਨੇ ਲੈ ਕਦਮ ਹੀ ਪੁੱਟਿਆ ਤੇ ਕਹਿੰਦਾ ਉਹ ਬਲਾਈਂਦ ਰਾ ਉਹ ਹੁਣ ਤੂੰ ਨਹੀਂ ਇਹ ਤਾਂ ਆਪਾਂ ਟੀਵੀ ਲਾਉਂਚ ਬੈਠੇ ਦੇਖਣਾ, ਬਾਹਰ ਕੌਣਾ ਚ ਕਰਕੇ ਯਾਰ ਮੋੜ ਓਏ ਆਇਆ ਨੰਗਿਆ ਯਾਰ। ਸਾਜੀ ਸੁਣਾਇਆ ਜ਼ਰਾ। ਸਾਰੀ ਜ਼ਿੰਦਗੀ ਇਹਨਾਂ ਦੇ ਘਰ ਆ ਕੇ ਕਿਸੇ ਨੇ ਇਹ ਨਹੀਂ ਕਿਹਾ ਓਏ ਪਿਛਲੇ ਕਮਰੇ 'ਚ ਅੱਬੂ ਨੂੰ ਬੁਲਾਈ। ਪਿਛਲੇ ਕਮਰੇ ਦਾ ਕਨਸੈਪਟ ਹੀ ਨਹੀਂ ਹੈ। ਆਹੋ ਤੋ ਇਹ ਨਹੀਂ ਕਹਿੰਦੇ ਪਿਛਲਾ ਕਮਰਾ ਸੀ, ਕਿਉਂਕਿ ਜਿਹੜਾ ਮੇਰੇ ਤੋਂ ਪਿਛਲਾ ਬੰਦਾ ਸੀ ਨਾ ਯਾਰ ਉਹਨੂੰ ਪੁੱਛ ਲਓ ਭਾਵੇਂ। ਹਾਂ ਸਾਡੇ ਕੋਲ ਟੀਵੀ ਆ, ਫਿਰ ਸਾਡੇ ਰਿਸ਼ਤੇਦਾਰ ਆਉਂਦੇ ਸਾਡੇ ਘਰ। ਹਾਂਜੀ ਟੀਵੀ ਘਰ ਲੈ ਕੇ ਆਏ 32 ਇੰਚ ਦਾ, ਇੰਜ ਕਰਕੇ ਕੰਧ ਤੇ ਲੱਗੇ ਦਾ, ਉਹ ਆਪ ਹੀ ਕੱਟ ਕੇ 28 ਇੰਚ ਦਾ ਕੀਤਾ ਫਿਰ। ਪੜਾ ਚਲੋ ਅੱਲਾ ਖੈਰ ਕਰੇ। ਲੋ ਜੀ ਨਾਜ਼ਰੀਨ, ਗੱਲ ਇਹ ਆ ਕਿ ਦੁਆ ਕਰਨਾ ਕਿ ਨੋਨੀ ਦਾ ਵਿਆਹ ਹੋ ਜਾਵੇ। ਆਮੀਨ। ਠੀਕ ਆ ਜੀ। ਨੋਨੀ ਨੂੰ ਯਾਰ ਜਿਨ੍ਹਾਂ ਨੇ ਆਉਣਾ ਵਾ ਉਹਨਾਂ ਨੂੰ ਪਤਾ ਹੀ ਆ ਵੀ ਅਸੀਂ ਇਹਨਾਂ ਦਾ ਪਹਿਲੇ ਦੱਸਿਆ ਹੀ ਹੁੰਦਾ। ਜੀ ਲੇਕਿਨ ਵੱਡੀਆਂ ਗੱਲਾਂ ਕਰਨ ਉਹਨਾਂ ਦੇ ਅੱਗੇ। ਹਾਂ ਯਾਰ ਤੂੰ ਇਦਾਂ ਕਰੀ ਨਾ, ਸਾਨੂੰ ਲੈ ਜੀ, ਠੀਕ ਅਸੀਂ ਵੀ ਬਾਹਰ ਖਲੋਤੇ ਰਾਂਗੇ। ਜੋ ਸਾਡੇ ਕੋਲ ਆ ਅਸੀਂ ਵੀ ਕਰ ਲਾਂਗੇ। ਦਿਲ ਕਰੇ ਉੱਥੇ ਅੱਲਾ ਮਾਫੀ ਦੇਵੇ ਵਿੱਚ ਪੈਪ ਵੀ ਲਾਏ ਆ ਕਮਰੇ ਦੇ ਵਿੱਚ, ਸਾਰੇ ਇੰਜ ਖਲੋਤੇ ਉੱਥੇ ਹੀ ਸੱਚ ਖਲੋਤੀ ਆ ਜੀ। ਫਿਰ ਕੀ ਪੂਰੇ ਘਰ 'ਚ ਇੱਕ ਮੰਜੀ ਆ, ਉੱਤੇ ਲਿਖਿਆ ਸਿਰਫ ਮਜ਼ਦੂਰ ਅਫਰਾਦ ਕੇ। ਲਮਕ ਕੇ ਸੌ ਗਏ ਸਾਰੇ। ਚਲੋ ਜੀ, ਓਕੇ ਜੀ ਨਾਜ਼ਰੀਨ, ਆਪਣਾ ਖਿਆਲ ਰੱਖੋ। ਇਨਸ਼ਾਅੱਲਾ ਫਿਰ ਤੁਹਾਡਾ ਕੱਲ ਮੁਲਾਕਾਤ ਹੋਏਗੀ। ਰੱਬ ਰੱਖਾ ਜੀ।